ढेरी 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 नी अम्मा मेरा रब मरिया नी अम्मा मेरा रब मरिया लोकां कबर बना लई तेरी वाह 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 ये साउथ दोबारा वाह 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 हारिया हाँ हारिया 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 तमाशे वेले राणा साहब तमाशे वेले कम आवांगे तमाशे वेले कम आवांगे सानू झोले विच रखी ले मदारी अस्सलाम वालेकुम जी ਸਿਆਣੇ ਕਹਿੰਦੇ ਵੀ ਈਦ ਹੁੰਦੀ ਆ ਦੀਦ ਨਾਲ ਤੇ ਦੀਦ ਘਰੇ ਬੈਠਿਆਂ ਨਹੀਂ ਹੁੰਦੀ ਸਫ਼ਰ ਕਰਨਾ ਪੈਂਦਾ ਜਾਂ ਕਿਸੇ ਕੋਲ ਜਾਣਾ ਪੈਂਦਾ ਜਾਂ ਕਿਸੇ ਨੂੰ ਬੁਲਾਉਣਾ ਪੈਂਦਾ ਤੇ ਅੱਜ ਦੌਰ ਐਸਾ ਵੀ ਲੋਕਾਂ ਕੋ ਆਪਣਿਆਂ ਕੋ ਜਾਣ ਵਾਸਤੇ ਟਾਈਮ ਹੈ ਨਹੀਂ ਤੇ ਇਹ ਬੜੀ ਨੇਮਤ ਵਰਗੀ ਗੱਲ ਆ ਇਹ ਬੜੀ ਰਹਿਮਤ ਆ ਰੱਬ ਦੀ ਵੀ ਕੋਈ ਕਿਸੇ ਕੋ ਜਾਵੇ ਕੋਈ ਕਿਸੇ ਦਾ ਹੋਵੇ ਤੇ ਕੋਈ ਕਿਸੇ ਕੋ ਜਾਂਦਾ ਤੇ ਇਹ ਰੱਬ ਦੀ ਰਹਿਮਤ ਹੋਈ ਹੈ ਸਾਡੇ ਤੇ ਰੱਬ ਨੇ ਰੌਣਕ ਲਾਈ ਆ ਤੇ ਸਾਡੇ ਸਿਰ ਦੇ ਤਾਜ ਸਾਡੇ ਪ੍ਰਾਹੁਣੇ ਸਾਡੇ ਭਰਾ ਜੀ ਸਾਨੂੰ ਮਿਲਣ ਵਾਸਤੇ ਆਏ ਕਿੱਥੋਂ ਕਿੱਥੋਂ ਮਿਲਣ ਵਾਸਤੇ ਆਏ ਆ ਤੇ ਅਸੀਂ ਉਹ ਪੁੱਛਦੇ ਉਹਨਾਂ ਨੂੰ अस्सलाम वालेकुम जी वालेकुम अस्सलाम जी अपना तारफ कराओ जी साडा तारफ है जी सरगोदे जिला सरगोदे तहसील सिलां वाली जी ते 28 डोगरा वाला जी ਚੱਕ ਨੰਬਰ 128 ਜਨੂਬੀ ਚੋਂ ਰਾਸ਼ਦ ਰੰਧਾਵਾ ਬੋਲ ਰਿਹਾ ਜੀ ਅੱਛਾ ਮਾਸ਼ਾਅੱਲਾ ਤੇ ਬੜੀ ਗੱਲ ਰੰਧਾਵਾ ਸਾਹਿਬ ਇੰਨਾ ਸਫ਼ਰ ਕੀਤਾ ਹੈ ਸਰਗੋਦੇ ਕਿੱਥੇ 28 ਚੱਕ ਇਹ 28 ਚੱਕ ਤੁਹਾਡਾ ਉਹੀ ਹੈ ਜਿਹਦੇ ਚੋਂ ਸਰਦਾਰ ਵੀ ਉੱਠ ਕੇ ਗਏ ਸੀ ਸਰਦਾਰ ਵੀ ਉੱਠ ਗਏ ਹਾਂਜੀ ਸਰਗੋਦੇ ਇਹ 28 ਚੱਕ ਤੋਂ ਹੀ ਇੱਕ ਦਿਨ ਮੈਨੂੰ ਟੈਲੀਫੋਨ ਆਇਆ ਵੀ ਕੋਈ ਸਰਦਾਰ ਦਾ ਬਾਬਾ ਜੀ ਉਧਰੋਂ ਉਹ ਕਹਿੰਦਾ ਵੀ ਜਦੋਂ ਪਾਕਿਸਤਾਨ ਬਣਿਆ ਨਾ ਤੇ ਅਸੀਂ ਇੱਥੋਂ ਉੱਠ ਕੇ ਗਏ ਆ ਤੇ ਉਹ ਦੱਸਦਾ ਸੀ ਵੀ 38 ਮਰਬੇ ਜ਼ਮੀਨ ਸੀ ਸਾਡੀ ਤੇ ਪਰ ਜਦੋਂ ਇੱਥੋਂ ਗਏ ਆ ਕਹਿੰਦਾ ਫਿਰ ਸਟੇਸ਼ਨ ਤੇ ਜਾ ਕੇ ਚਾਹ ਵੇਚੀ ਹਾਂ ਇਹ ਐਸੀ ਦੁੱਖ ਦੀ ਦਾਸਤਾਨ ਹੈ ਇਹ ਮਹਾਜਰ ਜੱਜ ਹਿਜਰਤ ਕਰਦੇ ਆ ਹਾਂਜੀ ਹਿਜਰਤ ਫਿਰ ਸਮਝ ਲਓ ਘਰ ਛੱਡਿਆ ਤੇ ਉਸ ਟਾਈਮ ਤਾਂ ਕੋਈ ਸ਼ੈ ਨਹੀਂ ਹੁੰਦੀ ਹਾਂਜੀ ਤੇ ਜਦੋਂ ਅੱਲਾ ਦੇ ਦੇਵੇ ਉਹਦੇ ਉਹਨਾਂ ਨੂੰ ਭਾਵੇਂ ਜਿੰਨਾ ਮਰਜ਼ੀ ਦੇ ਆਦਾ ਹਾਂਜੀ ਇਹ ਸਾਡੇ ਬਜ਼ੁਰਗਾਂ ਨਾਲ ਵੀ ਇਦਾਂ ਹੀ ਹੋਈ ਹੈ ਜੀ ਕੀ ਕੁਛ ਉਧਰੋਂ ਛੱਡ ਕੇ ਆਏ ਆ ਤੇ ਇਧਰੋਂ ਸਾਡੇ ਬਜ਼ੁਰਗ ਜੀ ਇੰਡੀਆ ਤੋਂ ਆਏ ਆ ਹਾਂਜੀ ਸਰਹੰਦ ਬਸੀ ਤੋਂ ਅੱਛਾ ਅੱਛਾ ਤੇ ਇਧਰ ਰੱਖ ਕੈਮਰਾ ਜਿਹੜੇ ਗੱਲ ਕਰ ਰਹੇ ਪੂਰਾ ਤਾਰਫ ਕਰਾਇਓ ਜੀ ਆਪਣਾ ਜੀ ਮੇਰਾ ਨਾਮ ਸੈਫੁਰ ਰਹਿਮਾਨ ਮਾਸ਼ਾਅੱਲਾ ਮੌਜੂਦਾ 493 ਗਾਬੇ ਓਡਾਂ ਵਾਲਾ ਉਹ ਡਾਲ ਜੀ ਤੇ ਜੱਟ ਫੈਮਿਲੀ ਨਾਲ ਮੇਰਾ ਤਲਕ ਆ ਮਾਸ਼ਾਅੱਲਾ ਮੇਰੇ ਬਜ਼ੁਰਗ ਸੰਨ 47 ਚ ਇੰਡੀਆ ਤੋਂ ਸਰਹੰਦ ਬਸੀ ਤੋਂ ਹਿਜਰਤ ਕਰਕੇ ਇੱਥੇ ਆਏ ਇੱਥੇ ਆ ਜਾ ਤੇ ਹੁਣ ਅਸੀਂ 493 ਚ ਰਿਹਾਇਸ਼ ਆ ਸਾਡੀ ਤੇ ਅੱਛਾ ਤੁਹਾਨੂੰ ਪਤਾ ਇਹ ਬਸੀ ਇੱਥੇ ਵੀ ਦੋ ਆ ਨਹਿਰ ਦੇ ਉੱਤੇ ਗੋਜਰੇ ਉੱਤੇ ਜਾਈਏ ਨਾ ਟੋਬੇ ਨੂੰ ਹੈਗੇ ਇੱਕ ਵੱਡਾ ਬਸੀ ਇੱਕ ਛੋਟਾ ਬਸੀ ਛੋਟਾ ਬਸ ਉੱਥੇ ਉਹ ਸਰਹੰਦ ਬਸੀ ਦੇ ਹੀ ਲੋਕ ਉਹ ਬੈਠੇ ਬਸੀ ਦੇ ਲੋਕਾਂ ਨੇ ਆ ਕੇ ਉਹੀ ਨਾਮ ਰੱਖਿਆ ਬਿਲਕੁਲ ਹਾਂਜੀ। ਟੋਬੇ ਸ਼ਹਿਰ ਚ ਵੀ ਰਹਿੰਦੇ ਆ ਬਸੀ ਵਾਲੇ ਕਹਿੰਦੇ ਹਾਂ ਸਾਨੂੰ ਬਸੀ ਵਾਲਾ ਇੱਕੋ ਹੀ ਘਰ ਆ ਸਾਡਾ ਜੀ। ਅੱਛਾ ਤੇ ਇਹ ਸਰਹੰਦ ਬਸੀ ਸ਼ਹਿਰ ਸੀ ਅੱਛਾ ਜੀ ਉਸ ਟਾਈਮ ਹੁਣ ਤਾਂ ਉੱਥੇ ਸੁਣਦੇ ਜ਼ਿਲ੍ਹਾ ਬਣ ਗਿਆ ਬਜ਼ੁਰਗ ਸਾਡੇ ਹੁਣ ਫੌਤ ਹੋ ਗਏ ਆ ਸਾਡੇ ਬਜ਼ੁਰਗਾਂ ਚ ਕੋਈ ਨਹੀਂ ਉਸ ਹਾਂ ਅਸੀਂ ਸਾਡੀ ਵਿਦੇਸ਼ ਇੱਥੇ ਪਾਕਿਸਤਾਨ ਦੀ ਅੱਛਾ ਮੇਰੀ ਤਕਰੀਬਨ ਉਮਰ ਜੀ 66 ਸਾਲ ਮਾਸ਼ਾਅੱਲਾ 4 ਸਾਲ ਹੋ ਗਏ ਤੇ ਹੈ ਮਹਾਜਰਾ ਸੀ ਅੱਛਾ ਮਾਸ਼ਾਅੱਲਾ ਬਜ਼ੁਰਗਾਂ ਤੋਂ ਇਹ ਸੁਣਿਆ ਜਦੋਂ ਮਹਾਜਰ ਹੋ ਕੇ ਆਏ ਆ 3 ਕੱਪੜਿਆਂ ਤੋਂ ਸਿਵਾ ਕੋਈ ਸ਼ੈ ਨਹੀਂ। ਆਏ ਹਾਏ ਹਾਏ ਹਾਂ ਬਹੁਤ ਬੁਰੇ ਹਾਲਾਤ ਸੀ ਲੇਕਿਨ ਹੁਣ ਅੱਲਾਹ ਤਾਲਾ ਦੀ ਬੜੀ ਰਹਿਮਤ ਆ ਹੁਣ ਕੋਈ ਕਮੀ ਨਹੀਂ ਅੱਲਾ ਨੇ ਇੰਨਾ ਰਿਜ਼ਕ ਦਿੱਤਾ ਸ਼ੁਕਰ ਕਿ ਰੱਬ ਦਾ ਜਿੰਨਾ ਸ਼ੁਕਰ ਅਦਾ ਕਰੀਏ ਘੱਟ ਹਾਂਜੀ ਅੱਛਾ ਤੁਹਾਡੇ ਨਾਲ ਕੌਣ ਕੌਣ ਆਇਆ ਜੀ ਵੀ ਤਾਰਫ ਕਰਾਇਆ ਮੇਰਾ ਜੀ ਛੋਟਾ ਭਾਈ ਅਜ਼ੀਜ਼ੁਰ ਰਹਿਮਾਨ ਇਸ ਟਾਈਮ ਆਸਟ੍ਰੇਲੀਆ 'ਚ ਰਹਿੰਦੇ ਆ ਅੱਛਾ ਆਸਟ੍ਰੇਲੀਆ ਤੋਂ ਪ੍ਰਾਹੁਣੇ ਆਏ ਬੈਠੇ ਜੀ ਕੈਸੀ ਗੱਲ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਅੱਛਾ ਜੀ ਔਰ ਮਾਸ਼ਾਅੱਲਾ ਈਦ ਕਰਨ ਆਏ ਸੀ ਹਾਂ ਮਾਸ਼ਾਅੱਲਾ ਤੇ ਉਹਨਾਂ ਨੇ ਕਿਹਾ ਜੀ ਅੰਜਮ ਸਾਹਿਬ ਨਾਲ ਲਾਜ਼ਮੀ ਮੁਲਾਕਾਤ ਕਰਨੀ ਹਾਂ ਜੀ ਤੁਹਾਡਾ ਆਪਣਾ ਘਰ ਹੈ ਜੀ ਹਾਂਜੀ ਤੇ ਅਸੀਂ ਵੇਖਿਆ ਪ੍ਰੋਗਰਾਮ ਬਣਾਇਆ ਵੀ ਅੱਜ ਲਾਜ਼ਮੀ ਜਾ ਕੇ ਆਈਏ ਫਿਰ ਦਿਨ ਗੁਜ਼ਰਦੇ ਜਾਣੇ ਆ ਰਸ਼ ਵੱਧਦਾ ਜਾਣਾ ਤੇ ਮਾਸ਼ਾਅੱਲਾ ਨਾਲ ਮੇਰਾ ਬੇਟਾ ਸਾਦ ਅੱਛਾ ਮਾਸ਼ਾਅੱਲਾ ਇਹ
ਦੂਸਰਾ ਲਾਹੌਰ ਹੁੰਦੇ ਆ ਅੱਛਾ ਐਜ਼ ਅ ਅਕਾਊਂਟੈਂਟ ਕਿਸੇ ਕੰਪਨੀ 'ਚ ਕੰਮ ਕਰਦੇ ਆ, ਇਹ ਨਹੀਂ ਹੁਣ ਇਹਨਾਂ ਨੂੰ ਪਤਾ। ਹਾਂ ਇਹਨਾਂ ਨੂੰ ਪੁੱਛ ਲੈਂਦੇ। ਅੱਛਾ ਛੋਟਾ ਮੇਰਾ ਬੇਟਾ ਮਾਦਰ ਰਹਿਮਾਨ, ਹਾਂ ਇਹ ਵੀ ਇਹ ਘਰ ਹੀ ਹੁੰਦਾ, ਪੜ੍ਹ ਕੇ ਹੁਣ ਵਿਹਲਾ ਹੀ ਆ। ਠੀਕ ਹੈ ਹਾਂ ਤੂੰ ਸਾਰਿਆਂ ਤੋਂ ਠੀਕ ਆ। ਉਹ ਮੇਰਾ ਭਤੀਜਾ ਜੀ ਸ਼ਹਾਬ, ਹਾਂਜੀ ਸ਼ਹਾਬ ਆਸ਼ਕ, ਇਹਨੇ ਉੱਥੇ ਆਪਣਾ ਕਾਰੋਬਾਰ ਕੀਤਾ ਇਲੈਕਟ੍ਰੋਨਿਕ ਦਾ। ਅੱਛਾ ਜੀ, ਜਿਹੜੇ ਤੁਹਾਡੇ ਅੱਗੇ ਤੁਸੀਂ ਪਿੰਡ ਦੀ ਗੱਲ ਦੱਸ ਰਹੇ ਸੀ, ਆਪਣੇ ਪਿੰਡ ਦਾ ਤਾਰਫ ਦੱਸਿਓ ਜੀ ਇੱਕ ਵਾਰੀ। ਸਾਡਾ ਪਿੰਡ ਜੀ ਪਹਿਲੇ ਦਾ ਤਾਰਫ ਹੈ ਕਿ ਅਸੀਂ ਸਾਰੀ ਉੱਥੇ ਜੱਟ ਬਰਾਦਰੀ ਰਹਿੰਦੀ, ਹਾਂ ਪੂਰਾ ਪਿੰਡ ਹੀ ਜੱਟਾਂ ਦਾ। ਪੂਰਾ ਪਿੰਡ ਹੀ। ਹਾਂਜੀ ਤੇ ਸਾਡੇ ਮਸਜਿਦਾਂ ਫਿਲਹਾਲ 3 ਬਣ ਗਈਆਂ, ਪਹਿਲੇ ਇੱਕੋ ਮਸਜਿਦ ਹੁੰਦੀ ਸੀ। ਅਜ਼ਾਨ ਹੁਣ ਵੀ ਇੱਕੋ ਮਸਜਿਦ 'ਚ ਹੁੰਦੀ ਆ, ਬਾਕੀ ਮਸਜਿਦਾਂ 'ਚ ਸਿਰਫ ਜਮਾਤ ਹੁੰਦੀ। ਸਹੀ ਸਹੀ ਸਹੀ। ਜੁਮੇ ਬੜਾ ਪਿੰਡ ਹੋਣ ਦੀ ਵਜ੍ਹਾ ਤੋਂ ਨਾ ਦੂਰ ਤੋਂ ਲੋਕਾਂ ਨੂੰ ਆਉਣਾ ਪੈਂਦਾ ਇੱਕ ਸਾਈਡ। ਜਿਹੜਾ ਜੀ ਜੁਮਾ ਉਹ ਬੜੀ ਮਸਜਿਦ 'ਚ ਹੁੰਦਾ, ਹੂੰ ਛੋਟੀਆਂ ਮਸਜਿਦਾਂ ਦੋਨਾਂ 'ਚ ਔਰਤਾਂ ਨਮਾਜ਼ ਪੜ੍ਹਦੀਆਂ ਜੁਮੇਵਾਰ ਦੀ। ਵਾਹ ਵਾਹ ਵਾਹ। ਤੇ ਮਾਸ਼ਾਅੱਲਾ ਨਿਜ਼ਾਮ ਸਾਡਾ ਬਿਹਤਰੀਨ। ਸਾਡੇ ਹਾਫਿਜ਼ ਅਮੀਨ ਸਾਹਿਬ, ਅੱਲਾਹ ਤਾਲਾ ਨੇ ਸਾਨੂੰ ਇੱਕ ਫਰਿਸ਼ਤਾ ਸਿਫਰ ਇਨਸਾਨ ਦਿੱਤੇ ਹਾਂ ਤੇ ਬੜੀ ਮਾਸ਼ਾਅੱਲਾ ਤਬਲੀਗ ਕਰਦੇ ਆ, ਸ਼ੇਖੁਲ ਹਦੀਸ ਆ। ਸਿਗਰਟ ਸਾਡੇ ਪਿੰਡ 'ਚ ਉਹਨਾਂ ਨੇ ਦੁਕਾਨਦਾਰਾਂ ਨੂੰ ਰਿਕੁਐਸਟ ਕੀਤੀ ਸੀ ਔਰ ਦੁਕਾਨਦਾਰਾਂ ਨੇ ਵੇਚਣੀ ਛੱਡ ਦਿੱਤੀ। ਵਾਹ। ਕਿੰਨਾ ਟਾਈਮ ਹੋ ਗਿਆ ਇਸ ਗੱਲ ਇਹ ਨੂੰ? ਤਕਰੀਬਨ ਜੀ 14 ਸਾਲ। ਵਾਹ ਵਾਹ ਵਾਹ। ਦੇਖੋ ਜੀ ਇਸ ਦੌਰ ਦੇ ਵਿੱਚ ਵੀ ਪਿੰਡ ਦੇ ਵਿੱਚ ਮਸਜਿਦ ਦੇ ਇਮਾਮ ਨੇ ਹੁਕਮ ਕੀਤਾ ਵੀ ਸਿਗਰਟ ਨਹੀਂ ਕਿਸੇ ਨੇ ਵੇਚਣੀ, ਹਾਂਜੀ ਤੇ ਜਦੋਂ ਵਿਕੂਗੀ ਨਹੀਂ ਤੇ ਪੀਣੀ ਵੀ ਘੱਟ ਹੀ ਹੈ ਲੋਕਾਂ ਨੇ। ਸੁਰਾਇਆ ਸਾਹਿਬ ਇਹ ਉਹੀ ਪਿੰਡ ਆ, ਸੋਸ਼ਲ ਮੀਡੀਆ ਦੇਖਣ ਵਾਲੇ ਸਾਰੇ ਅਕਸਰ ਜਾਣਦੇ ਆ, ਬਹੁਤ ਸਾਰੀ ਵੀਡੀਓਜ਼ ਇਹਦੇ ਤੇ ਬਣੀਆਂ। ਬਹੁਤ ਸਾਰੀ। ਕਿ ਇਹ ਇੱਕ ਮਸਾਲੀ ਪਿੰਡ ਆ ਜਿਹਦੇ ਵਿੱਚ ਮਤਲਬ ਸਿਗਰਟ ਨੋਸ਼ੀ ਮਤਲਬ ਲੋਕ ਜਿਹੜੇ ਕਰਦੇ ਆ ਉਹ ਤਾਂ ਚਲੋ ਕਰਦੇ, ਲੇਕਿਨ ਫਰੋਖਤ ਨਹੀਂ ਹੋ ਸਕਦਾ। ਫਰੋਖਤ ਨਹੀਂ ਹੋ ਸਕਦੀ। ਠੀਕ ਆ। ਉਸ ਤੋਂ ਇਲਾਵਾ ਸ਼ਾਦੀ ਵਿਆਹ ਤੇ ਜਿਹੜੀ ਕੋਈ ਐਸੀ ਰਸੂਮਾਤ ਆ ਜਿਹੜੀ ਦੂਸਰਿਆਂ ਨੂੰ ਤੰਗ ਕਰਦੀਆਂ ਜਾਂ ਮੁਨਾਸਬ ਨਹੀਂ ਹੈ, ਉਹਨਾਂ ਤੇ ਵੀ ਪਾਬੰਦੀ ਆ। ਪਾਬੰਦੀ ਇਸ ਤਰ੍ਹਾਂ ਕਿ ਮਿਲ ਕੇ, ਤੇ ਇਹ ਸੋਸ਼ਲ ਮੀਡੀਆ ਤੇ ਕਾਫੀ ਦੇਰ ਪਹਿਲਾਂ ਅਸੀਂ ਵੀਡੀਓ ਵੀ ਬਣਾਈ ਸੀ, ਹੋਰਾਂ ਨੇ ਵੀ ਬਣਾਈ ਸੀ, ਤੇ ਬਾਕੀ ਬਜ਼ੁਰਗ ਦੱਸ ਰਹੇ ਹਨ। ਇਹ ਕੇਬਲ ਸਾਡੇ ਪਿੰਡ ਬਿਲਕੁਲ ਨਹੀਂ ਹੈਗੀ। ਅੱਛਾ ਕੇਬਲ ਵੀ ਹੈ ਨਹੀਂ? ਨਹੀਂ। ਔਰ ਨਿਕਾਹ ਸਾਡੇ ਸਾਰੇ ਗਰੀਬ ਅਮੀਰ ਦਾ ਮਸਜਿਦ 'ਚ ਹੁੰਦਾ। ਵਾਹ 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 ਔਰ ਨਿਕਾਹ ਦੇ ਪੈਸੇ ਮੌਲਵੀ ਨਹੀਂ ਜੀ ਲੈਂਦਾ ਬਿਲਕੁਲ। ਵਾਹ ਵਾਹ ਵਾਹ। ਅੱਜ ਤੱਕ ਇਹ ਰਿਕਾਰਡ ਆ ਸਾਡੇ ਇਮਾਮ ਸਾਹਿਬ ਨੇ ਕਿਸੇ ਨਿਕਾਹ ਕਰਾਉਣੇ ਵਾਲੇ ਕੋਲ ਪੈਸਾ ਨਹੀਂ ਲਿਆ। ਵਾਹ ਉਹਨਾਂ ਦਾ ਇਹ ਹੁੰਦਾ ਕਿ ਇਹ ਪੈਸੇ ਦੇ ਦਿੱਤੇ ਆ 2000 4000, ਇਹ ਮਸਜਿਦ ਵਾਸਤੇ ਆ ਜਾਂ ਦਰਸ ਵਾਸਤੇ, ਉਹਨਾਂ ਨੂੰ ਰਸੀਦ ਕੱਟ ਕੇ ਦੇ ਦੇਣੀ। ਵਾਹ ਵਾਹ ਵਾਹ। ਅੱਛਾ ਤੇ ਬਾਕੀ ਹੋਰ ਵੀ ਅੱਛੀਆਂ ਰਸਮਾਂ ਸਾਰੀਆਂ ਹੀ ਆ। ਕਬਰਸਤਾਨ? ਕਬਰਸਤਾਨ ਸਾਡਾ ਜੀ ਟੋਟਲੀ ਕੱਚਾ। ਵਾਹ। ਸਾਡੇ ਕਬਰਸਤਾਨ 'ਚ ਕਿਸੇ ਕਬਰ ਤੇ ਕਤਬਾ ਨਹੀਂ ਲੱਗਿਆ ਹੈ, ਤੇ ਪੱਕੀ ਇੱਟ ਵੀ ਕਬਰਸਤਾਨ 'ਚ ਕੋਈ ਨਹੀਂ ਹੈ। ਜੇ ਕਿਸੇ ਕਬਰ ਦੇ ਸਰਾਣੇ ਕੱਚੀਆਂ ਇੱਟਾਂ ਰੱਖੀਆਂ। ਚਰ ਸਾਹਿਬ ਇਹ ਇੰਨਾ ਕੰਟਰੋਲ ਅੱਜ ਦੇ ਦੌਰ 'ਚ, ਜਿੱਥੇ ਇੱਕ ਘਰ ਦੇ ਵਿੱਚ 4 ਜੀ ਹੋਣ ਨਾ, ਉਹਨਾਂ ਦੀ ਸਲਾਹ ਇੱਕ ਨਹੀਂ ਹੁੰਦੀ, ਤੇ ਐਡੇ ਵੱਡੇ ਪਿੰਡ ਦੇ ਵਿੱਚ ਇੱਕ ਗੱਲ ਨੂੰ ਕਾਇਮ ਰੱਖਿਆ, ਇਹ ਜੀ ਅੱਲਾ ਦੀ ਰਹਿਮਤ। ਇਹ ਅੱਲਾ ਦੀ ਰਹਿਮਤ ਹੈ। ਅੱਲਾ ਦੀ ਰਹਿਮਤ। ਔਰ ਇਹ ਵੀ ਆ ਸਾਡਾ ਇਮਾਮ ਰਾਜਪੂਤ ਆ। ਅੱਛਾ ਮਾਸ਼ਾਅੱਲਾ। ਵਾਹ ਰਾਜਪੂਤ ਔਰ ਇੱਕੋ ਹੀ ਫੈਮਿਲੀ ਹੈ, ਵਾਹ ਵਾਹ ਹੋਰ ਵਾਹ। ਕੋਈ ਨਹੀਂ। ਗੱਲ ਅਦਬ ਦੀ ਉਹਨਾਂ ਹੈ। ਦੇ ਵਾਲਦ ਵੀ ਸਾਡੇ ਦੂਸਰਾ ਸ਼ੇਖੁਲ ਹਦੀਸ ਤੇ ਇਮਾਮ ਮਸਜਿਦ ਦੇ, ਹਾਂਜੀ ਤੇ ਹੁਣ ਉਹਨਾਂ ਦੇ ਬੇਟੇ, ਉਹਨਾਂ ਦੀ ਮਾਸ਼ਾਅੱਲਾ ਤਾਲੀਮ ਵੀ ਡਬਲ MA, ਗੋਲਡ ਮੈਡਲਿਸਟ ਆ। ਵਾਹ ਤੇ ਬੜਾ ਜੀ ਉਹਨਾਂ ਦੀ ਮਾਸ਼ਾਅੱਲਾ ਜੀ ਉਹਦੀ ਜ਼ਬਾਨ ਦੇ ਵਿੱਚ ਅਸਰ ਬਹੁਤ। ਹਾਂ ਤੁਸੀਂ ਕਿਤੇ ਜੁਮਾ ਪੜੋ ਨਾ ਜੀ, ਅਸੀਂ ਤਾਂ ਤੁਹਾਨੂੰ ਦਾਵਤ ਦਵਾਂਗੇ ਵੀ ਆਓ ਜੁਮਾ ਪੜੋ ਸਾਡੇ ਕੋਲ, ਇਨਸ਼ਾਅੱਲਾ ਇਨਸ਼ਾਅੱਲਾ। ਤੇ ਤੁਸੀਂ ਆਪ ਅੱਖੀ ਦੇਖ ਕੇ ਕਹੋਗੇ ਵੀ ਹਾਂ ਉਹਨਾਂ ਨੇ ਕੁਰਾਨ ਔਰ ਸੁਨਨਤ ਤੋਂ ਬਾਹਰ ਜਾਣਾ ਹੀ ਨਹੀਂ, ਵਾਹ ਵਾਹ ਵਾਹ। ਦੁਨਿਆਵੀ ਤਕਲੀਫ ਨਹੀਂ ਕਰਨੀ ਹੈ ਜੀ। ਮੁਲਾਕਾਤ ਹੈ ਇੱਕ ਮੁਲਾਕਾਤ ਹੈ, ਸਿਰਫ ਜੁਮਾ ਨਹੀਂ ਪੜਿਆ। ਹਾਂ ਜੁਮਾ ਪੜੋ, ਦੇਖੋ ਜੀ ਉਹਨਾਂ ਨੂੰ ਖਤੀਬ ਕੈਸਾ ਪਾਓਗੇ, ਫਿਰ ਦੇਖੋ ਹਾਂ ਖਤੀਬ। ਹੁਣ ਅਸੀਂ ਉਹਨਾਂ ਨੂੰ ਬਲਕਿ ਬੰਦੇ ਇਤਰਾਜ਼ ਕਰਨ ਲੱਗ ਜਾਂਦੇ ਆ ਵੀ ਨਾ ਤੁਸੀਂ ਬਾਹਰ ਜੁਮਾ ਨਾ ਪੜਾਉਣ ਜਾਇਆ ਕਰੋ। ਹਾਂ ਉਹ ਲੋਕ ਜੀ ਉਧਰ ਲੈ ਜਾਂਦੇ। ਲਾਹੌਰ, ਗੁਜਰਾਂਵਾਲਾ, ਇਸਲਾਮਾਬਾਦ, ਦੂਰੋਂ ਦੂਰੋਂ ਜੁਮਾ ਲੈ ਕੇ ਨਾ ਉਹ ਫਿਰ ਉਹਨਾਂ ਨੂੰ ਜਾਣਾ ਪੈਂਦਾ ਉੱਥੇ ਜੁਮਾ ਪੜਾਉਣ ਜਾਂਦੇ ਆ। ਤੇ ਅਸੀਂ ਕਦੇ ਉਹਨਾਂ ਦੇ ਖੁਤਬੇ ਤੋਂ ਹੱਕੇ ਕੋਈ ਨਹੀਂ, ਅਸੀਂ ਨਹੀਂ ਹੱਕੇ। ਅਸੀਂ ਕਹਿੰਦੇ ਆ ਉਹ ਸਾਨੂੰ ਉਹ ਦੇਣਾ ਹੀ ਖੁਤਬਾ ਉਹਨਾਂ ਨੂੰ ਚਾਹੀਦਾ, ਹਾਂ ਦਰਸ ਦੇਣਾ ਹੀ ਉਹਨਾਂ ਨੂੰ ਚਾਹੀਦਾ। ਜ਼ਬਾਨ 'ਚ ਸਰੋਇਆ ਸਾਹਿਬ ਅਸਰ ਬਹੁਤ। ਵਾਹ ਵਾਹ। ਅਸਰ ਤਾਂ ਹੀ ਹੁੰਦਾ ਜੀ ਜੇ ਅਮਲ ਹੋਵੇ ਤਾਂ। ਔਰ ਸਾਡੇ ਪਿੰਡ ਦੇ ਲੋਕ ਉਵੇਂ ਰਿਸਪੈਕਟ ਵੀ ਉਹਨਾਂ ਦੀ ਪੂਰੀ ਕਰਦੇ ਆ। ਹਾਂਜੀ ਅੱਲਾ ਦਾ ਸ਼ੁਕਰ ਆ, ਬੜਾ ਅਮਨ ਅਮਾਨ ਆ। ਇੱਕ ਹੋਰ ਆ ਜੀ, ਥਾਣੇ ਜਾਂਦੇ ਤਾਂ ਹੈਗੇ ਆ, ਲੇਕਿਨ ਜ਼ਿਆਦਾਤਰ ਕੇਸ ਸਾਡੇ ਪਿੰਡ 'ਚ ਨਿਬੜ ਜਾਂਦੇ। ਨਿਬੜ ਜਾਂਦੇ। ਇਹ ਵੀ ਗੱਲ।
ਇਹ ਗੱਲ ਨਾ ਜੀ ਮੈਂ ਬੜੀ ਵਾਰੀ ਵੀਡੀਓ 'ਚ ਕੀਤੀ ਆ, ਮੇਰੇ ਵੱਲ ਨੂੰ ਕਰਦੇ ਤਾਂ ਉਹਨੂੰ ਚੱਕ ਲਾ ਭਾਰਾ। ਬੜੀ ਵਾਰੀ ਗੱਲ ਨਾ ਜੀ ਇਹ ਮੈਂ ਵੀਡੀਓ 'ਚ ਕੀਤੀ ਆ ਇਹ ਬੜੀ ਦੇਰ ਪਹਿਲਾਂ, ਵੀ ਪਿੰਡਾਂ ਦਾ ਸਾਡਾ ਪੁਰਾਣਾ ਮਾਹੌਲ ਕਿੱਦਾਂ ਹੁੰਦਾ ਸੀ। ਤੇ ਉਹਦੇ ਵਿੱਚ ਨਾ ਦੇਖਣ 'ਚ ਇਹੀ ਆਂਦਾ ਸੀ, ਮੈਂ ਇੱਕ ਗੱਲ ਵੀ ਸੁਣਾਈ ਸੀ ਸਾਡੇ ਨਾਲ ਪਿੰਡ ਅੱਕਾਂ ਵਾਲੀ 457 ਦੀ, ਵੀ ਮੈਂ ਉੱਥੇ ਉਸ ਟਾਈਮ ਮੌਜੂਦ ਸੀ, ਅੱਖੀ ਦੇਖਿਆ ਵਾਕਿਆ ਵੀ ਬੰਦੇ ਨੇ ਨਾ ਆਪਣੀ ਘਰ ਦੇ ਨੂੰ ਮਾਰਿਆ ਤੇ ਮੁੰਡਾ ਭੱਜ ਕੇ ਜਾ ਕੇ ਇਮਾਮ ਮਸਜਿਦ ਨੂੰ ਬੁਲਾ ਲਿਆ। ਇਮਾਮ ਮਸਜਿਦ ਨੇ ਆ ਕੇ ਨਾ ਉਸ ਬੰਦੇ ਦੇ ਲਾਤੀਆਂ, ਅੱਛਾ, ਜਿਹੜਾ ਮਾਰ ਰਿਹਾ ਸੀ। ਤੇ ਮੈਂ ਹੈਰਾਨ ਹੋ ਗਿਆ ਵੀ ਉਹਨੇ ਅੱਗੋਂ ਹੱਥ ਨਹੀਂ ਚੁੱਕਿਆ, ਖਲੋ ਕੇ ਖਾਈਆਂ। ਯਾਨੀ ਇਮਾਮ ਮਸਜਿਦ ਦਾ ਅਦਬ ਦੇਖਿਆ। ਫਿਰ ਜਿਹੜੀ ਗੱਲ ਤੁਸੀਂ ਕੀਤੀ ਆ ਇਹਦੇ ਤੇ ਮੈਂ ਬੜੀ ਵਾਰੀ ਗੱਲ ਕੀਤੀ ਆ ਵੀ ਅੱਗੇ ਪਿੰਡਾਂ ਦੇ ਵਿੱਚ ਕੋਈ ਝੇੜਾ ਚੱਪਾ ਹੁੰਦਾ ਸੀ ਨਾ ਤੇ ਉਹ ਪਿੰਡ ਦੇ ਵਿੱਚ ਹੀ ਰਹਿ ਜਾਂਦਾ ਸੀ ਤੇ ਬਹੁਤਾ ਕਤਾਰ ਇਮਾਮ ਮਸਜਿਦ ਮਕਾ ਦਿੰਦਾ ਸੀ, ਜਾਂ ਸਾਡੇ ਪਿੰਡ ਦੇ ਉਸ ਟਾਈਮ ਚੌਧਰੀ ਏਡੇ ਸੁਲਝੇ ਹੁੰਦੇ ਸੀ ਵੀ ਉਹ ਮਕਾ ਦਿੰਦੇ ਸੀ। ਹੁਣ ਤਾਂ ਚੋਰ ਚੱਕਾ ਚੌਧਰੀ ਤੇ ਹੁਣ ਤਾਂ ਇਹ ਹਿਸਾਬ ਆ। ਪਰ ਉਹ ਗੱਲ ਅੱਜ ਜਿਹੜੀ ਸੁਣਨ ਚਾਹੀਏ ਉਹ ਤੁਹਾਡੇ ਮੂੰਹ ਚੋਂ ਵੀ ਅੱਜ ਵੀ ਐਸਾ ਪਿੰਡ ਹੈ ਜੇ ਕਿਸੇ ਨੇ ਦੇਖਣਾ ਹੋਵੇ। ਜਿਹੜੇ ਬਜ਼ੁਰਗਾਂ ਨਾਲ ਤੁਹਾਡੀ ਗੱਲ ਕਰਾਈ ਹੈ ਜੀ, ਇਹ ਮਾਸ਼ਾਅੱਲਾ ਸਾਡੇ ਇਲਾਕੇ ਦਾ ਇੱਕ ਬਹੁਤ ਵੱਡਾ ਨਾਮ ਆ ਜੀ, ਸਮਾਜੀ ਸਿਆਸੀ ਸ਼ਖਸੀਅਤ ਆ ਜੀ ਤੇ ਸਾਡੇ ਬਜ਼ੁਰਗ ਆ ਜੀ। ਸਾਨੂੰ ਇਸ ਗੱਲ ਤੇ ਬੜਾ ਮਾਣ ਆ ਵੀ ਸਾਡੇ ਬਜ਼ੁਰਗ ਆ। ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਜੀ, ਲੰਬੀ ਜ਼ਿੰਦਗੀ ਦੇਵੇ। ਤੇ ਹੁਣ ਸਰਗੋਧੇ ਵਾਲਿਆਂ ਨਾਲ ਗੱਲ ਕਰਨੀ ਵੀ ਕਿਸੇ ਨੇ ਕਰੋ ਕੋਈ ਕਰ ਲੈਂਦੇ ਅਹਿਮਦ ਦੀ ਵੀ ਕਰਾ ਦਿਓ। ਕਰ ਤੂੰ ਪਹਿਲੇ ਅਸੀਂ ਭਾਈ ਜੀ ਸਰਗੋਧੇ ਤੋਂ ਕੋਲ ਯਾਰਾਂ ਤੋਂ 28 ਚੋਂ ਤੇ ਅੱਛਾ 28 ਡੋਗਰਾਂ ਵਾਲਾ। ਹਾਂਜੀ ਬਸ ਕੱਲ ਦੇ ਬੜੇ ਇਹਨਾਂ ਦੇ ਮਗਰ ਲੱਗੇ ਅਹਿਮਦ ਉਹਨਾਂ ਦੇ ਵੀ ਸਾਨੂੰ ਮਿਲਾ ਕੇ ਤੇ ਦੇਣਾ ਭਾਈ ਉਹਨਾਂ ਨੂੰ ਮਿਲਣਾ ਹੀ ਮਿਲਣਾ। ਮਿਹਰਬਾਨੀ ਜੀ, ਬੜੀ ਮਿਹਰਬਾਨੀ। ਤੇ ਤੁਹਾਨੂੰ ਲੈ ਕੇ ਕੌਣ ਆਇਆ? ਤੂੰ ਲੈ ਕੇ ਅਹਿਮਦ ਲੈ ਕੇ ਆ ਗੱਲ ਕਰ ਤੂੰ ਫਿਰ। ਅਹਿਮਦ ਭਾਈ ਕਰੋ ਗੱਲ। अस्सलाम वालेकुम जी, मैं अमन नवाज जी गोजरे तो टोबा रोड 301 जींबे अलवी साहब वाला पिंड मशहूर आ 301 जींबे। हाँ गोजरे तो 5 किलोमीटर ਕਣੀਆਂ ਦੇ ਲਾਗੇ नहीं टोबा रोड ते पैड़ेवाल स्टाफ खखां दे करीब। ਖੱਖਾਂ ਦੇ ਲਾਗੇ ਠੀਕ। और 301 ਨੂੰ ਕੋਟਫਾਰ ਕਿਸ਼ਨ ਦਾਸ ਵੀ ਕਹਿੰਦੇ ਆ। ਪੁਰਾਣਾ ਉਹ ਨਾਮ ਵੀ ਸਾਡੇ ਬਹੁਤ ਸਾਰੇ ਆਪਣਾ ਸਰਦਾਰ ਜਿਹੜੇ ਆ ਉਹ ਹਿਜਰਤ ਕਰਕੇ ਗਏ ਆ ਇੰਡੀਆ ਦੇ ਵਿੱਚ। ਹਲੇ ਤੱਕ ਕੁਝ ਘਰ ਜਿਹੜੇ ਆ ਉਹ ਵਿੱਚ ਹੈ ਵੀ ਨੇ ਜਿਹੜੇ ਪੁਰਾਣੇ ਬਣੇ ਹੋਏ ਆ, ਗੁਰਦੁਆਰੇ ਵੀ ਹੈ ਸੀ। ਅੱਛਾ ਮਾਸ਼ਾਅੱਲਾ। ਹੁਣ ਤੇ ਕਾਫੀ ਸਾਰੀਆਂ ਇਮਾਰਤਾਂ ਚੇਂਜ ਹੋ ਗਈਆਂ। ਇਹ ਭਾਈ ਸਾਡੇ ਜੀ ਆਏ ਸੀ ਸਰਗੋਧੇ ਤੋਂ ਅੰਜਮ ਭਾਈ ਨੂੰ ਮਿਲਣ। ਅੱਛਾ ਅਸੀਂ ਇਹਨਾਂ ਨੂੰ ਲੈ ਕੇ ਆਏ ਆ, ਸਰਵਰ ਡੋਗਰ ਸਾਹਿਬ, ਰਾਸ਼ਿਦ ਰੰਧਾਵਾ ਸਾਹਿਬ, ਮਿਹਰਬਾਨੀ ਜੀ। ਮੁਦੱਸਰ ਭਾਈ। ਅੱਛਾ ਮਾਸ਼ਾਅੱਲਾ। ਅਜ਼ੀਜ਼ੁਰ ਰਹਿਮਾਨ ਸਾਹਿਬ ਜਦੋਂ ਆਏ ਆ ਨਾ ਤੇ ਇਹਨਾਂ ਨੇ ਆਂਦੇ ਹੀ ਯਾਨੀ ਕਿ ਸਿਰਫ ਪਛਾਣਿਆ ਨਹੀਂ ਬਲਕਿ ਕੱਲੀ ਗੱਲ ਦੇ ਬਾਰੇ ਦੱਸਿਆ। ਇਹ ਤੁਸੀਂ ਜਦੋਂ ਬਣਾਈ ਸੀ ਇਹ ਇੰਜ ਬਣਾਈ ਸੀ, ਇਹਦੇ 16ਦਾਰ ਬਣ ਗਏ ਸੀ, ਤੁਸੀਂ ਮਿਸਤਰੀ ਨੂੰ ਫਿਰ ਇੰਜ ਕਿਹਾ, ਫਿਰ ਉਹ ਜਿਹਦਾ ਘੋੜੀ ਵਾਲੀ ਜਗ੍ਹਾ ਬਣਦੀ ਪਈ ਸੀ ਉਹਦੇ ਬਾਰੇ ਯਾਨੀ ਇੱਕ ਕੱਲੇ ਵਲੌਗ ਨੂੰ ਇੰਜ ਬਰੀਕੀ ਦੇਖਦੇ ਆ ਕਿ ਉਹ ਸਾਨੂੰ ਵੀ ਕਈ ਗੱਲਾਂ ਭੁੱਲ ਗਈਆਂ ਤੇ ਇਹਨਾਂ ਨੂੰ ਯਾਦ ਆ। ਇੱਕ ਨਾਲ ਐਵੇਂ ਜੀ ਕੁਨਬਾ ਐਵੇਂ ਤੇ ਨਹੀਂ ਨਾ ਕਹਿੰਦੇ ਵੀ ਇੱਕ ਕੁਨਬਾ ਹੁੰਦਾ। ਹਾਂਜੀ ਇਹ ਸਭ ਤੋਂ ਬੜੀ ਗੱਲ ਇਹ ਹੈ ਕਿ ਅਸੀਂ ਨਾ ਰੋਡ ਤੋਂ ਆ ਰਹੇ ਸੀ, ਪਹਿਲੇ ਲਗਮਾਨ ਉਹਨਾਂ ਵੱਲ ਜਾਣਾ, ਉਹਨਾਂ ਨੂੰ ਲੈ ਕੇ ਆਣਾ ਸੀ। ਉਹ ਰੋਡ ਤੋਂ ਇਹਨਾਂ ਨੇ ਪਿੱਛੋਂ ਹੀ ਦੇਖ ਲਿਆ, ਸਾਨੂੰ ਨਹੀਂ ਸਮਝ ਆਈ। ਕਹਿੰਦੇ ਆਹ ਡੇਰਾ, ਹਾਂਜੀ ਰੋਡ ਤੋਂ ਹੀ ਪਛਾਣ ਲਿਆ ਬਾਹਰ। ਕਹਿੰਦੇ ਇਹੀ ਡੇਰਾ ਆ। ਦੱਸਿਆ ਸਾਨੂੰ, ਇਹ ਕਹਿੰਦਾ ਡੇਰਾ। ਮੈਂ ਕਿਹਾ ਯਾਰ ਹੋ ਸਕਦਾ ਹੋਰ ਹੋਵੇ। ਇਹਨਾਂ ਨੇ ਪਛਾਣਿਆ ਤੁਹਾਡੇ ਸਬਜ਼ੀਆਂ ਦਾ ਕਾਫੀ ਘਰ। ਹਾਂਜੀ ਕਹਿੰਦਾ ਨਹੀਂ ਇਹ ਤਾਂ ਜਿਹੜੀਆਂ ਵੀਡੀਓ 'ਚ ਮੈਂ ਦੇਖੀ ਹੈ ਉਹ ਵੀਡੀਓ ਤੋਂ ਪਛਾਣਤੀ ਸੀ ਜੀ। ਅਸਲਾਮ ਵਾਲੇਕੁਮ ਜੀ, ਮੇਰਾ ਨਾਮ ਅਜ਼ੀਜ਼ੁਰ ਰਹਿਮਾਨ ਆ। ਪਿੰਡ ਦਾ ਤੇ ਮੇਰੇ ਦਾ ਤਾਰਫ ਹੋ ਗਿਆ, ਭਾਈ ਉਹਨਾਂ ਨੇ ਕਰਾਤਾ। ਮੈਂ 1998 ਤੋਂ ਆਸਟ੍ਰੇਲੀਆ 'ਚ ਮਾਸ਼ਾਅੱਲਾ ਤੇ ਹੁਣ ਸਪੈਸ਼ਲੀ ਇੱਥੇ ਆਏ ਸੀ, ਫੈਮਿਲੀ ਨੂੰ ਤਾਂ ਮਿਲਣਾ ਹੀ ਸੀ। ਉਹ ਤੋਂ ਜ਼ਿਆਦਾ ਚਾਅ ਮੈਨੂੰ ਸੀ ਅੰਜਮ ਭਾਈ ਦੀਆਂ ਗੱਲਾਂ ਜਿਹੜੀਆਂ ਅਸੀਂ ਉੱਥੇ ਸੁਣਦੇ ਹੁੰਦੇ ਸੀ, ਉਹ ਯਾਦ ਪਿੰਡ ਦੀ ਯਾਦ ਆਉਂਦੀ ਸੀ ਇਹਨਾਂ ਦੀਆਂ ਗੱਲਾਂ ਸੁਣ ਕੇ। ਅੱਜ ਉਹ ਇਹਨਾਂ ਦੀ ਸ਼ਾਇਦ ਦੋਸਤਾਂ ਦੀ ਫੀਲਿੰਗ ਨਾ ਹੋਵੇ ਜਿਹੜੀ ਮੇਰੀ ਆ। ਮੈਂ ਇੰਜ ਲੱਗਦਾ ਅੱਜ ਕਿ ਮੈਂ ਇੱਥੋਂ ਗਿਆ ਹੀ ਨਹੀਂ ਸੀ। ਵਾਹ ਤੇ ਫੈਮਿਲੀ ਨੂੰ ਮਿਲਣਾ ਆਪਣਾ ਚਾਹ ਹੈਗਾ, ਲੇਕਿਨ ਇਹ ਜਿਹੜੀ ਅੱਜ ਅੰਜਮ ਭਾਈ, ਹਾਂਜੀ ਇਹ ਤੇ ਇਹਦਾ ਮੁੱਲ ਹੋਏ ਪੈ ਹੀ ਨਹੀਂ ਸਕਦਾ, ਕੋਈ ਨਹੀਂ ਪਾ ਸਕਦਾ। ਮੈਨੂੰ ਪਤਾ ਕਿ ਇਹ ਕਿੰਨੇ ਕੀਮਤੀ ਲਮਹਾਤ ਆ ਜਿਨ੍ਹਾਂ ਨੂੰ ਮੇਰੇ ਤੋਂ ਇਲਾਵਾ ਕੋਈ ਬੰਦਾ ਮਹਿਸੂਸ ਨਹੀਂ ਕਰ ਸਕਦਾ। ਅੱਲਾਹ ਤਾਲਾ ਸਾਰਿਆਂ ਨੂੰ ਆਪਣੇ ਹਿਫਜ਼ੋ-ਮਾਨ 'ਚ ਰੱਖੇ। ਤੇ ਮੇਰੇ ਵੱਲੋਂ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ ਆਪਣਾ। ਕੱਲ ਅਸੀਂ ਚਲੇ ਗਏ ਮਾਤ ਦੇ ਨਾਨਕੇ ਅਤੇ ਉਹ ਸਫ਼ਰ ਸਦੀਲੇ ਵਾਲੇ ਨਾ ਉਹ ਕਾਫੀ ਟਫ ਆ ਸਫ਼ਰ, ਸੜਕ ਟੁੱਟੀ। ਇਹ ਭਾਈ ਕਹਿਣ ਲੱਗੇ ਭਾਈ ਮੈਂ ਨਹੀਂ ਕਿਤੇ ਵੀ ਜਾਣਾ, ਮੈਂ ਤਾਂ ਇੰਨਾ ਥੱਕ ਗਿਆ। ਲੇਕਿਨ ਅੱਜ ਇਹਨਾਂ ਨੂੰ ਮੇਰੇ ਭਤੀਜੇ ਨੇ ਠਾਲਿਆ, ਕਹਿੰਦੇ ਜੀ ਰਹਿਮੇ ਸ਼ਾਹ ਜਾਣਾ। ਇਹਨੇ ਕਿਹਾ ਚਲੋ। ਇਹਨਾਂ ਨੂੰ ਇੰਨਾ ਸ਼ੌਕ ਸੀ ਤੁਹਾਡੇ ਨਾਲ ਮੁਲਾਕਾਤ। ਅਸੀਂ ਤਾਂ ਕੋਲ ਰਹਿੰਦੇ ਸੀ। ਮੈਂ ਬੇਟਿਆਂ ਨੂੰ ਕਿਹਾ, ਮੈਂ ਕਿਹਾ ਯਾਰ ਕਿਸੇ ਟਾਈਮ ਆਪਾਂ ਅੰਜਮ ਸਾਹਿਬ ਨੂੰ ਤਾਂ ਮਿਲ ਕੇ ਆਈਏ। ਕਹਿੰਦੇ ਅਬੂ ਪ੍ਰੋਗਰਾਮ ਬਣਾਵਾਂਗੇ,
ਉਹਨਾਂ ਨੂੰ ਭਾਈ ਨੂੰ ਕਹਿੰਦੇ ਕਾਲ ਕਰਾਂਗੇ ਤੇ ਫਿਰ ਬਣਾ ਕੇ ਜਾਵਾਂਗੇ। ਚੱਲ ਐਵੇਂ ਟਾਈਮ ਟੱਪਦਾ ਰਿਹਾ। ਹੁਣ ਇਹਨਾਂ ਦੇ ਬਹਾਨੇ ਨਾਲ ਭਾਈ ਦੇ ਸਾਡੀ ਵੀ ਮੁਲਾਕਾਤ ਹੋ ਗਈ। ਹਾਂ ਮਿਹਰਬਾਨੀ। ਤੇ ਤੁਹਾਡਾ ਨਾਮ ਕੀ ਹੈ? ਅਜ਼ੀਜ਼ੁਰ ਰਹਿਮਾਨ ਜੀ। ਅਜ਼ੀਜ਼ ਰਹਿਮਾਨ ਸਾਹਿਬ, ਤੁਹਾਨੂੰ ਅਸਲ ਦੇ ਵਿੱਚ ਇਹੀ ਸ਼ੈ ਨਾ ਜਿਹੜੀ ਆਪਾਂ ਨੂੰ ਜੋੜ ਕੇ ਰੱਖਦੀ ਆ ਜੀ। ਜਿਹੜਾ ਤੁਹਾਡੇ ਅੰਦਰੋਂ ਪਿੰਡ ਨਹੀਂ ਨਾ ਨਿਕਲਿਆ ਤੇ ਉਹੀ ਪਿਆਰ ਤੁਹਾਡੇ ਅੰਦਰ ਜ਼ਿੰਦਾ ਰਿਹਾ ਤੇ ਉਸੇ ਸ਼ੈ ਨੇ ਸਾਨੂੰ ਜੋੜ ਕੇ ਰੱਖਿਆ। ਤੇ ਤੁਸੀਂ ਉੱਥੇ ਫਿਰ ਕੀ ਕੰਮ ਕੁਮ ਉੱਥੇ ਕਰਦੇ? ਆਪਣਾ ਜੀ ਮੁਖਤਲਿਫ ਜਾ ਕੇ ਜੌਬਾਂ ਕੀਤੀਆਂ ਹੈਗੀਆਂ। ਅੱਜ ਕੱਲ ਪਹਿਲੇ ਜਾ ਕੇ ਸ਼ੁਰੂ ਦੇ ਵਿੱਚ ਸਟੂਡੈਂਟ ਗਏ ਸੀ। ਅੱਛਾ। ਤੇ ਉੱਥੇ ਮੁਖਤਲਿਫ ਸੀ ਲਾਈਫ ਉਸ ਟਾਈਮ। ਹੁਣ ਚੇਂਜ ਹੋ ਗਈ ਆ। ਹਲਾਲ ਹਰਾਮ ਦਾ ਬੜਾ ਚੱਕਰ ਹੁੰਦਾ ਸੀ। ਗੋਸ਼ਤ ਨਹੀਂ ਸੀ ਲੱਭਦਾ, ਖਾਣ ਪੀਣ ਨੂੰ ਕੋਈ ਚੀਜ਼ ਹਲਾਲ ਨਹੀਂ ਸੀ ਲੱਭਦੀ। ਤੇ ਦੂਸਰੀ ਗੱਲ ਆ, ਸਾਡੇ ਇੰਡੀਅਨ ਪੰਜਾਬੀ ਬਹੁਤ ਥੋੜੇ ਹੁੰਦੇ ਸੀ ਤੇ ਕੋਈ ਬੰਦਾ ਆਪਣੀ ਬੋਲੀ 'ਚ ਵਾਕਫ ਨਹੀਂ ਬਣਦਾ ਸੀ, ਵਾਕਫ ਨਹੀਂ ਹੁੰਦਾ ਹੀ ਨਹੀਂ ਸੀ। ਪਹਿਲੇ 6 ਮਹੀਨੇ ਕੋਈ ਬੰਦਾ ਹੀ ਨਹੀਂ ਟੱਕਰਿਆ ਜਿਹੜੀ ਘਰ ਆਪਣੇ ਆਪਸ ਦੀ ਗੱਲ ਕਰ ਲਈ। ਤੇ ਫਿਰ ਦੋਸਤ ਗਏ ਆ ਕੋਈ 6 ਮਹੀਨੇ ਬਾਅਦ, ਜਿਹੜੇ ਸਟੂਡੈਂਟ ਗਏ ਉਦੋਂ ਸਟੂਡੈਂਟ ਵੀ ਜਾਣ ਨਹੀਂ। 98 ਤੋਂ ਬਾਅਦ ਜਾਣਾ ਸ਼ੁਰੂ ਹੋਏ ਆ। ਉਹੀ ਉਹ ਦੋਸਤ ਜਿਹੜੇ 98 'ਚ ਬਣੇ ਆ ਨਾ ਜੀ, ਹੁਣ ਉਹਨਾਂ ਦੀਆਂ ਸ਼ਾਦੀਆਂ ਹੋ ਗਈਆਂ, ਫੈਮਲੀਆਂ। ਉਹੀ ਉਹ ਸਾਡਾ ਹੁਣ ਕਬੀਲਾ ਹੈਗਾ ਜੀ, ਸਿੱਧੀ ਗੱਲ ਆ। ਤੇ ਉਹਨਾਂ ਦੇ ਨਾਲ ਆਪਣਾ ਬਹਿਣਾ ਉੱਠਣਾ ਜਿਹੜਾ ਅੱਜ ਤੋਂ 22-23 ਸਾਲ ਬਾਅਦ ਉਹੀ ਉਹ ਸਿਲਸਿਲਾ ਚੱਲਦਾ। ਫੈਮਿਲੀ ਬਣ ਗਈ ਨਾ, ਬਰਾਦਰੀ ਬਣ ਗਈ। ਫੈਮਲੀਆਂ ਸਾਡੀਆਂ ਜਦੋਂ ਘਰ ਸ਼ਾਇਦ ਬਾਅਦ ਹੀ ਫੋਨ ਕਰੀਏ, ਪਹਿਲਾਂ ਉਹਨਾਂ ਨੂੰ ਪਤਾ ਹੁੰਦਾ ਕੋਈ ਮਸਲਾ ਹੋਵੇ। ਤੇ ਅਲਹਮਦੁਲਿਲਾ ਉੱਥੇ ਬਹੁਤ ਸੋਹਣਾ ਚੱਲ ਰਿਹਾ ਸਿਲਸਿਲਾ। ਤੇ ਬਾਕੀ ਇੱਥੇ ਨਾਲੋਂ ਲਾਈਫ ਜਿਹੜੀ ਹੈ ਨਾ ਜੀ ਟੋਟਲੀ ਡਿਫਰੈਂਟ ਆ। ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਜੰਨਤ ਨਜ਼ੀਰ ਮੁਲਕ ਆ। ਲੇਕਿਨ ਸਾਡਾ ਐਵੇਂ ਕਹੀਏ ਕੋਈ ਨਹੀਂ ਉਹ ਦਿਲ ਲੱਗਦਾ। ਦਿਲ ਨਹੀਂ ਲੱਗਦਾ। ਦਿਲ ਕਰਦਾ ਕਿ ਕਿਸੇ ਦੇ ਟਾਈਮ ਉੱਡ ਕੇ ਆ ਜਾਈਏ। ਉਹ ਪਰਦੇਸੀਆਂ ਦੇ ਜਾ ਕੇ ਕਹਿੰਦਾ ਦਰਿਆਵਾਂ ਦੇ ਪਾਰ ਕਦੀ ਤੇ ਜਾਵਾਂਗੇ, ਸਭ ਕੁਝ ਛੱਡ ਕੇ ਇੱਕ ਦਿਨ ਘਰ ਵੱਲ ਆਵਾਂਗੇ, ਚੁੱਲ੍ਹੇ ਲਾਗੇ ਬਹਿ ਕੇ ਫਿਰ ਇੱਕ ਵਾਰ ਨਹੀਂ ਮਾਏ, ਤੇਰੇ ਹੱਥ ਦੀ ਪੱਕੀ ਰੋਟੀ ਖਾਵਾਂਗੇ ਤੇ ਬੂਹੇ ਭੇੜ ਦਿਆਂਗੇ ਲੰਘੇ ਵੇਲੇ ਦੇ, ਆਂਦਾ ਵੇਲਾ ਚਾਵਾਂ ਨਾਲ ਸਜਾਵਾਂਗੇ, ਸ਼ੁਕਰ ਕਰਾਂਗੇ ਸਿਰ ਰੱਖ ਕੇ ਇਸ ਧਰਤੀ ਉੱਤੇ, ਘਰ ਦੀ ਮਿੱਟੀ ਚੁੰਮ ਅੱਖੀਆਂ ਨਾਲ ਲਾਵਾਂਗੇ, ਘਰ ਦੀ ਮਿੱਟੀ ਚੁੰਮ ਅੱਖੀਆਂ ਨਾਲ ਲਾਵਾਂਗੇ। ਜਿਹੜੀ ਉਸਮਾਨ ਭਾਈ ਗੱਲ ਕਰ ਰਹੇ ਆ ਨਾ ਜੀ, ਇਹ ਤੁਸੀਂ ਸ਼ੇਰੋ ਸ਼ਾਇਰੀ 'ਚ ਬਹੁਤ ਅੱਛਾ ਇਹਨੂੰ ਬਿਆਨ ਕੀਤਾ। ਜਦੋਂ ਆਈਦਾ ਨਾ ਜੀ ਸਾਲ 2 ਸਾਲ ਬਾਅਦ, ਮੈਂ ਹੁਣ 3 ਸਾਲ ਬਾਅਦ ਆਇਆ, ਥੋੜਾ ਟਾਈਮ ਲੱਗ ਗਿਆ। ਘਰ ਦਾ ਕੋਈ ਜੀ ਨਹੀਂ ਹੁੰਦਾ, ਇੰਜ ਲੱਗਦਾ ਦੀਵਾਰਾਂ ਘੇਰਦੀਆਂ। ਬਿਲਕੁਲ ਬਿਲਕੁਲ। ਤੁਸੀਂ ਘਰ 'ਚ ਬੈਠੇ ਹੋ, ਤੁਹਾਨੂੰ ਨਹੀਂ ਹੱਥੀ ਕਰ ਲੈਂਦਾ ਬੰਦਾ, ਤੁਸੀਂ ਮਹਿਸੂਸ ਨਹੀਂ ਕਰ ਸਕਦੇ। ਇਹ ਪਰਦੇਸੀ ਉਹ ਮਹਿਸੂਸ ਕਰ ਸਕਦਾ ਜੀ। ਤੇ ਖੁਸ਼ੀ ਇੰਨੀ ਹੁੰਦੀ ਆ ਕਿ ਉੱਥੋਂ ਚੱਲਣ ਲੱਗੇ 2 ਹਫ਼ਤੇ ਪਹਿਲਾਂ ਹਰ ਸ਼ਾਇਦ ਕੰਮ ਵੀ ਬੰਦ ਵੀ ਹੈ, ਤਿਆਰੀਆਂ ਹੋ ਰਹੀਆਂ ਜਾਣਾ। ਲੇਕਿਨ ਜਦੋਂ ਇੱਥੇ ਆਈਦਾ 2 ਦਿਨ ਦਿਮਾਗ ਮੌਫ ਰਹਿੰਦਾ, ਸਮਝ ਹੀ ਨਹੀਂ ਆਉਂਦੀ ਕਰਨਾ ਕਿ ਘਰ ਆ ਕੇ ਆਪਣੇ ਤੁਸੀਂ ਨਹੀਂ ਅਲਫਾਜ਼ ਬਿਆਨ ਨਹੀਂ ਕਰ ਸਕਦੇ, ਤੁਸੀਂ ਮਹਿਸੂਸ ਵੀ ਨਹੀਂ ਕਰ ਸਕਦੇ, ਤੁਸੀਂ ਘਰ 'ਚ ਬੈਠੇ ਹੋ। ਤੇ ਸਫ਼ਰ ਵੀ ਬੜਾ ਹੈਗਾ ਸਾਡਾ, 16 ਘੰਟੇ ਫਲਾਈਂਗ ਟਾਈਮ ਆ। ਤੇ ਫਿਰ ਡਾਇਰੈਕਟ ਫਲਾਈਟ ਨਹੀਂ ਹੈਗੀ, ਕਿਤੇ 5-7 ਘੰਟੇ ਜਾਂ 4 ਘੰਟੇ ਰੁਕਣਾ ਪੈਂਦਾ। ਤੇ ਬਾਕੀ ਇਹ ਜ਼ਿੰਦਗੀ ਦੀਆਂ ਗਮੀਆਂ ਖੁਸ਼ੀਆਂ ਦੇ ਨਾਲ ਇਹ ਜ਼ਿੰਦਗੀ ਦਾ ਜ਼ੇਵਰ ਆ ਜੀ। ਗਮੀਆਂ ਖੁਸ਼ੀਆਂ ਜ਼ੇਵਰ ਆ। ਤੇ ਬਹੁਤੇ ਦੇ ਚੱਕਰ 'ਚ ਗਏ ਆ ਉੱਥੇ, ਸਿੱਧੀ ਗੱਲ ਆ। ਭੁੱਖੇ ਇੱਥੇ ਵੀ ਕੋਈ ਨਹੀਂ ਸੀ ਮਰਦੇ ਬਸ। ਤੇ ਹੁਣ ਮਾਸ਼ਾਅੱਲਾ ਅੰਜਮ ਸਾਹਿਬ ਆ ਕੰਮ ਕਰਦੇ ਆ, ਅਸੀਂ ਵੀ ਕੰਮ ਕਰਦੇ ਆ, ਅਸੀਂ ਵੀ ਕਰਦੇ ਕਦੀ ਕੋਈ ਨਹੀਂ। ਲੇਕਿਨ ਇੱਕ ਸਾਡੇ ਰਸਮ ਬਣ ਗਈ ਹੈ ਕਿ ਬਾਹਰ ਜਾਣਾ ਹੈ। ਲੇਕਿਨ ਉੱਥੇ ਜਾ ਕੇ ਅਹਿਸਾਸ ਹੁੰਦਾ ਕਿ ਬਾਹਰ ਰਹਿਣਾ ਇੱਡਾ ਸੌਖਾ ਨਹੀਂ। ਇਹ ਜੀ ਇਹ ਮੁੰਡੇ ਕੁਰਬਾਨੀਆਂ ਨਾ ਦਿੰਦੇ ਤੇ ਹੁਣ ਨੂੰ ਸਾਡਾ ਮੁਲਕ ਵੀ ਸ੍ਰੀਲੰਕਾ ਤਰ੍ਹਾਂ ਕਿਤੇ ਦਾ ਕਿਤੇ ਬਿਲਕੁਲ ਹੀ ਨਹੀਂ। ਇਹਨਾਂ ਦੀ ਵਜ੍ਹਾ ਤੋਂ ਬਚਿਆ ਜੀ। ਅੰਜਮ ਬਾਈ ਨਾ ਉੱਥੇ ਦੀ ਨਾ ਲਾਈਫ ਸਟਾਈਲ ਤੁਹਾਨੂੰ ਦੱਸਦਾ ਕੋਈ ਮੁਕਾਬਲਾ ਨਹੀਂ ਹੈਗਾ। ਆਪ ਹਵਾ ਇੰਨੀ ਸਾਫ਼ ਸੁਥਰੀ ਹੈ ਨਾ ਜੀ ਕਿ ਉੱਥੋਂ ਨਾ ਲੋਕ ਕੰਟੇਨਰਾਂ 'ਚ ਹਵਾ ਭਰ ਕੇ ਨਾ ਚਾਈਨਾ 'ਚ ਵੇਚਦੇ ਆ। ਇੰਨਾ ਆਬੋ ਹਵਾ ਸਾਫ਼ ਸੁਥਰੀ ਆ, ਪਹਿਲੇ ਨੰਬਰ ਤੇ ਆ ਜਾਂਦਾ ਨਾ, ਦੁਨੀਆ ਦੇ ਪਹਿਲੇ ਨੰਬਰ ਤੇ ਆ। ਉੱਥੇ ਲਾਈਫ ਸਟਾਈਲ ਦੁਨੀਆ ਦੀ 8 ਬਿਲੀਅਨ ਆਬਾਦੀ ਹੈ ਨਾ, 7-8 ਬਿਲੀਅਨ ਜਿੰਨੀ ਵੀ ਹੈ, ਜਿਹੜੇ ਟੌਪ 5% ਆ ਨਾ ਜੀ, ਸਾਡਾ ਲਾਈਫ ਸਟਾਈਲ ਉਹ ਆ। ਕਿਸੇ ਸ਼ੈ ਦੀ ਕਮੀ ਨਹੀਂ, ਗੱਲ ਕਰਨੇ ਦਾ ਮਤਲਬ ਇਹ ਹੈ। ਸਹੂਲਤਾਂ ਸਾਰੀਆਂ, ਇੰਨੀਆਂ ਸਹੂਲਤਾਂ ਤੁਸੀਂ ਨਾ ਜੀ ਸੋਚ ਨਹੀਂ ਸਕਦੇ। ਚਾਚੂ ਨੂੰ ਲੈਣ ਗਏ ਨਾ 에어ਪੋਰਟ ਤੋਂ, ਤੇ ਬਾਹਰ ਨਿਕਲੇ ਨਾ, ਬਾਹਰ ਨਿਕਲ ਕੇ ਖੜੇ ਕਰਾਂ, ਮੈਨੂੰ ਇੰਜ ਲੱਗਦਾ ਮੈਂ ਮਿੱਟੀ ਦਾ ਫੱਕਾ ਮਾਰਿਆ। ਉਹ ਇੰਨੀ ਸਫਾਈ ਹੈ। ਤਾਂ ਸੁਣ ਸਾਨੂੰ ਤਾਂ ਬਹੁਤ ਆਲੇ ਦੁਆਲੇ ਆ ਪਾਣੀ, ਲੇਕਿਨ ਏਰੀਆ ਵਾ ਤੇ ਸਬਜ਼ਾ ਵੀ ਜ਼ਿਆਦਾ ਆ। ਨਹੀਂ ਸਬਜ਼ਾ ਕੋਈ ਨਹੀਂ, ਬਹੁਤ ਡਰਾਈ ਆ ਜੀ। ਉਹ ਜਿਹੜਾ ਸਿਰਫ ਆਬਾਦੀ ਜਿਹੜੀ ਆ ਨਾ ਆਸਟ੍ਰੇਲੀਆ ਦੇ ਕੋਸਟਲ ਏਰੀਆ ਤੇ, ਜਿਹਨੂੰ ਕੋਸਟਲ ਏਰੀਆ ਕਹਿੰਦੇ ਆ, ਜਿਹੜਾ ਸਮੁੰਦਰ ਦੇ ਨਾਲ ਹੁਣ ਜਿਹੜੇ ਉਹਦੀ ਟੋਟਲ ਮੇਰੇ ਖਿਆਲ 25 ਮਿਲੀਅਨ ਆਬਾਦੀ, 25-26 ਮਿਲੀਅਨ ਆਬਾਦੀ ਹੈ। 2.5-3 ਕਰੋੜ ਲੱਗਾ। ਆਪਣੇ ਕਰਾਚੀ ਤੋਂ ਵੀ ਘੱਟ, ਕਰਾਚੀ ਤੋਂ ਵੀ ਥੋੜੀ।
ਤੇ ਉਹਦੇ ਚੋਂ ਅਸੀਂ ਮੈਲਬਨ ਰਹਿੰਦੇ ਹਾਂ, ਉਹਦੀ ਸਟੇਟ ਆ ਜਿਵੇਂ ਆਪਣਾ ਪੰਜਾਬ ਆ, ਉਹਦਾ ਨਾਮ ਵਿਕਟੋਰੀਆ। ਤੇ ਉਹ ਸਭ ਤੋਂ ਬੜਾ ਸਿਟੀ ਆ, ਉਹਦੀ ਆ ਤਕਰੀਬਨ 6 ਮਿਲੀਅਨ 60 ਲੱਖ ਆਬਾਦੀ ਆ ਮੈਲਬਨ ਦੀ। ਸਭ ਤੋਂ ਵੱਡੇ ਦੀ ਹਾਂਜੀ ਸ਼ਹਿਰ ਦੀ। ਹਾਂਜੀ। ਤੇ ਦੂਸਰੇ ਨੰਬਰ ਤੇ ਆ ਸਿਡਨੀ। ਅੱਛਾ। ਹਾਂਜੀ, ਉਹਦੀ ਆ 5.5 5.5 ਮਿਲੀਅਨ, ਯਾਨੀ ਕਿ ਅੱਧੀ ਆਬਾਦੀ ਤਕਰੀਬਨ 2 ਸ਼ਹਿਰਾਂ 'ਚ ਰਹਿੰਦੀ। ਬਾਕੀ ਥੋੜੇ ਆ। ਬਾਕੀ ਥੋੜ੍ਹੇ ਤੁਸੀਂ ਅੰਦਰੂਨੇ ਜਦੋਂ ਜਾਂਦੇ ਹੋ ਨਾ ਆਸਟ੍ਰੇਲੀਆ, ਸਹਿਰਾ ਹੈਗਾ ਉੱਥੇ, ਕਦੀ ਬਾਜ਼ਗਾਤ ਤੇ ਹੁੰਦਾ ਕੁਝ ਏਰੀਆਜ਼ ਦੇ ਵਿੱਚ ਐਸਾ ਵੀ ਏਰੀਆਜ਼ ਹੈਗੇ ਆ ਕਿ 10-10 ਸਾਲ ਬਾਰਿਸ਼ ਹੀ ਨਹੀਂ ਹੁੰਦੀ। ਅੱਛਾ। ਹਾਂਜੀ। ਤੇ ਅਸੀਂ ਜ਼ਿਆਦਾਤਰ ਪਾਣੀ ਜਿਹੜਾ ਜ਼ਮੀਨ ਦਾ ਪਾਣੀ ਨਹੀਂ ਹੈਗਾ ਜੀ ਉੱਥੇ, ਅਸੀਂ ਨਹਿਰੀ ਬਾਰਿਸ਼ ਦਾ ਪਾਣੀ ਇਸਤੇਮਾਲ ਪੀਣ ਲਈ ਵੀ, ਫਾਰਮਿੰਗ ਲਈ ਵੀ। ਉਹਨਾਂ ਨੇ ਕੁਝ ਨਹਿਰੀ ਏਰੀਆ ਬਣਾਏ ਆ, ਉਹਨਾਂ ਨੇ ਆਪ ਡਿਵੈਲਪ ਕੀਤੇ ਆ। ਉਹ ਬਹੁਤ ਵੱਡੇ ਸਿਸਟਮ ਲੱਗੇ ਹੋਏ ਆ ਉਹਨਾਂ ਦੇ ਨਾ। ਉਹਨਾਂ ਜਿੰਨਾ ਵੀ ਫਲੱਡ ਦਾ ਪਾਣੀ ਜ਼ਾਇਆ ਨਹੀਂ ਕਰਦੇ, ਉਹ ਸਮੁੰਦਰ 'ਚ ਨਹੀਂ ਸੁੱਟਦੇ, ਸਾਰਾ ਮਹਿਫੂਜ਼ ਹੁੰਦਾ ਜੀ। ਉਹਨੂੰ ਅਸੀਂ ਰਿਫਾਈਨ ਕਰਕੇ ਅਸੀਂ ਪੀਣ ਲਈ ਵੀ ਇਸਤੇਮਾਲ ਕਰਨਾ, ਬਾਕੀ ਸਾਰੇ ਸਿਲਸਿਲੇ ਉਹਦੇ ਨਾਲੇ ਚਲਾਣੇ। ਉਹ ਤਾਂ ਬਹੁਤ ਚੰਗਾ, ਸਿਹਤ ਵਾਸਤੇ ਵੀ ਚੰਗਾ। ਹਾਂਜੀ। ਤੇ ਉਹ ਤਾਂ ਚੰਗਾ, ਹੁਣ ਤੱਕ ਪੀਂਦੇ ਸੀ ਆਪਣੇ। ਹਾਂਜੀ। ਤੇ ਬਾਕੀ ਉੱਥੇ ਦੀਆਂ ਗੱਲਾਂ ਤੇ ਨਹੀਂ ਮੁੱਕ ਸਕਦੀਆਂ। ਤੇ ਤੁਹਾਡੇ ਲਈ ਸ਼ਾਇਦ ਚੰਗੀਆਂ ਲੱਗਦੀਆਂ, ਹੁਣ ਸਾਨੂੰ ਘਰ ਦੀ ਮੁਰਗੀ ਦਾਲ ਬਰਾਬਰ ਆ, ਜਿਵੇਂ ਤੁਹਾਡੇ ਤੋਂ ਸਿੱਖੀਆਂ ਦੀਆਂ ਗੱਲਾਂ ਜਿਹੜੀਆਂ ਇਹ ਕਰਦੇ ਆ। ਨਹੀਂ ਜੀ, ਇਹ ਇਦਾਂ ਹੀ ਆ। ਅਸੀਂ ਉੱਥੇ ਰਹਿੰਦੇ ਆ ਕਿ ਉਹ ਦੋਸਤ ਇੱਕ ਕਹਿਣ ਲੱਗਿਆ ਨਾ, ਜਦੋਂ ਉਹ ਪੱਕੇ ਹੋਣ ਲਈ ਸਟਰਗਲ ਕਰਨਾ ਪੈਂਦਾ, ਉਹ ਜੀ ਪੀਆਰਾਂ ਨਹੀਂ ਹੋ ਰਹੀਆਂ, ਇਹ ਉਹ, ਤੇ ਚੱਲੀਏ ਵਾਪਸ ਚੱਲੀਏ। ਤੇ ਇੱਕ ਬਜ਼ੁਰਗ ਸੀ, ਉਹ ਨਾ ਲੀਬੀਆ ਤੋਂ ਗਿਆ ਸੀ, ਸਾਡੇ ਤੋਂ ਏਜ ਹੀ ਥੋੜੇ ਜ਼ਿਆਦਾ ਸੀ। ਉਹ ਕਹਿਣ ਲੱਗੇ ਲੋਕ ਪਾਕਿਸਤਾਨ, ਕਹਿੰਦਾ ਮੈਲਬਨ ਦੀ ਫੋਟੋ ਦੇਖ ਲੈਂਦੇ ਆ ਨਾ, ਉਹ ਕਹਿੰਦੇ ਕਿ ਇੱਥੇ ਜਾਣਾ, ਕਹਿੰਦਾ ਤੁਸੀਂ ਉੱਥੇ ਰਹਿੰਦੇ ਹੋ, ਕਹਿੰਦੇ ਤੁਸੀਂ ਪਿੱਛੇ ਨੂੰ ਕੋਈ, ਲੇਕਿਨ ਸਾਨੂੰ ਪੁੱਛੇ ਨਾ ਕਿ ਜੀ ਉੱਥੇ ਜਾ ਕੇ ਉਹ ਖਿੱਚ ਜਿਹੜੀ ਪਿਛਲੀ ਸੀ। ਮੈਂ ਕਹਿੰਦਾ ਜੀ, ਅਜ਼ੀਜ਼ ਸਾਹਿਬ 100 ਹੱਥ ਰੱਸਾ ਸਿਰੇ ਤੇ ਗੱਡ। ਇੱਕ ਪਰਦੇਸੀ ਆਇਆ ਤੇ ਖਾਸੇ ਟਾਈਮ ਬਾਅਦ ਉਹਦੇ ਘਰ ਗਏ। ਉਹਦੇ ਘਰ ਦੇ ਵਿੱਚ ਬੇਰੀ ਸੀ, ਤੇ ਉਹ ਬੇਰੀ ਨੂੰ ਜੱਫਾ ਪਾ ਕੇ ਇੰਜ ਰੋਇਆ ਵੀ ਜਿਵੇਂ ਬੰਦਾ ਬੰਦੇ ਦੇ ਗਲ ਲੱਗ ਕੇ ਰੋਂਦਾ। ਤੇ ਇਹ ਤਾਂ ਨਿੱਕੀ ਸ਼ਾਮਾਂ ਨਾਲ ਜਿਹੜੀਆਂ ਯਾਦਾਂ ਹੁੰਦੀਆਂ, ਉਹ ਬੰਦੇ ਨੂੰ ਪਿਆਰੀਆਂ ਲੱਗਦੀਆਂ। ਤੇ ਇਹ ਗੱਲ ਉਹਨਾਂ ਦੀ ਠੀਕ ਆ ਵੀ ਇਹ ਜਜ਼ਬਾਤ ਉਹੀ ਸਮਝ ਸਕਦੇ ਆ, ਆਪਾਂ ਤਾਂ ਆਪਾਂ ਨਾ ਆਸਟ੍ਰੇਲੀਆ ਜਾਈਏ ਨਾ ਸਮਝੀਏ। ਅੰਜਮ ਭਾਈ ਨਾ ਇਤਫਾਕ ਨਹੀਂ ਮਿਲਿਆ ਹੋਇਆ ਨਾ ਕਿ ਈਦ ਨਹੀਂ ਕਰ ਸਕਿਆ ਨਾ, 27 ਸਾਲ ਹੋ ਗਏ ਸਪੈਸ਼ਲ ਨਾ ਜੀ ਇਸ ਵਾਰੀ ਨਾ। ਮੈਂ ਕਿਹਾ ਦੁਨੀਆ ਹੁੱਕਣ ਕਰੁੱਕ ਜਿਵੇਂ ਵੀ ਹੋਇਆ ਨਾ, ਈਦ ਕਰਨੀ ਆਪਾਂ। 27 ਸਾਲ ਬਾਅਦ ਆ ਗਏ। 27 ਨਹੀਂ ਆਇਆ ਤਾਂ ਆਂਦਾ ਤੇ ਰਿਹਾ, ਈਦ ਤੇ ਨਹੀਂ ਆਇਆ ਮੈਂ ਨਾ। ਪਿਛਲੀਆਂ ਈਦਾਂ ਗਰਮੀਆਂ ਸੀ। ਗਰਮੀ ਨਾ ਵਾਸਤੇ ਇਹ ਕਹਿੰਦੇ ਵੀ ਗਰਮੀ ਇਹ ਝੱਲੇ ਨਹੀਂ ਸਕਦੇ, ਬਰਦਾਸ਼ਤ ਨਹੀਂ ਹੁੰਦੀ। ਲੇਕਿਨ ਉਹ ਅਲੱਗਾ ਗੱਲ ਆ, ਲੇਕਿਨ ਮਜ਼ਾ ਬੜਾ ਆਉਂਦਾ। ਅਖੀਰ ਬਿਮਾਰ ਹੋਣ ਦਾ ਵੀ ਮਜ਼ਾ ਆਉਂਦਾ, ਸਿੱਧੀ ਗੱਲ ਹੈ। ਚਾਹੇ ਮਿੱਟੀ ਧੂੜ ਘਟੇ, ਮਿੱਟੀ ਨਾਲ ਬਿਮਾਰ ਹੋਈਏ, ਲੇਕਿਨ ਬਹੁਤ ਮਜ਼ਾ ਆਉਂਦਾ ਕਿ ਯਾਰ ਇਹਦੀ ਵਜ੍ਹਾ ਨਾਲ ਤਾਂ ਬਿਮਾਰ ਹੋ, ਕੋਈ ਤਾਂ ਵਜ੍ਹਾ ਹੈ ਨਾ। ਪਰਦੇਸਾਂ ਦੇ ਸੁੱਖ ਵੀ ਦੁੱਖਾਂ ਵਰਗੇ। ਹਾਂਜੀ। ਤੇ ਉਹ ਨਮਾਜ਼ ਪੜ੍ਹਨ ਗਏ ਨਾ ਜੀ, ਬਾਕੀ ਤਾਰਫ ਤੇ ਭਾਈ ਉਹਨਾਂ ਨੇ ਕਰਾ ਹੀ ਦਿੱਤਾ ਇਮਾਮ ਸਾਹਿਬ ਦਾ। ਤੁਸੀਂ ਯਕੀਨ ਨਹੀਂ ਕਰੋ ਕਿ ਮੈਂ ਕਿਸੇ ਖੱਬੇ ਸੱਜੇ ਨਹੀਂ ਦੇਖ ਸਕਿਆ। ਉਹ 27 ਸਾਲ ਪਹਿਲੇ ਜਿਹੜੀਆਂ ਬਚਪਨ ਦੀਆਂ ਗੱਲਾਂ, ਉਹ ਇਹੋ ਜਿਹਾ ਖੋਇਆ ਕਿ ਮੈਨੂੰ ਲੱਗਿਆ ਕਿ ਮੈਂ ਕਿਸੇ ਦੁਨੀਆ ਹੋਰ 'ਚ ਬੈਠਾ। ਮੈਂ 27 ਸਾਲ ਪਿੱਛੇ ਚਲਾ ਗਿਆ, ਮੇਰਾ 27 ਸਾਲ ਜ਼ਿੰਦਗੀ ਦੇ ਗਾਇਬ ਹੋਏ ਸੀ। ਵਾਹ ਵਾਹ ਵਾਹ। ਤੇ 27 ਸਾਲਾਂ ਦੇ ਜਿਹੜੇ ਬਚਪਨ ਦੇ ਦੋਸਤ ਨੇ, ਉਹ ਇੱਧਰ ਇੱਕ ਨੂੰ ਮਿਲ ਕੇ ਹਟਦੇ ਸੀ, ਦੂਆ ਪਿੱਛੋਂ ਕਹਿੰਦਾ ਸੀ ਇੱਧਰ ਨੂੰ ਮਿਲ ਲਓ, ਇੱਕ ਦੂਏ ਨੂੰ ਈਦ ਮਿਲਣ। ਉਸ ਈਦਗਾਹ ਸਾਡੀ ਈਦ ਹੁੰਦੀ ਹੈ ਜੀ, ਕਬਰਸਤਾਨ ਦੇ ਨਾਲ ਈਦਗਾਹ ਬਣਾਈ ਹੈ। ਔਰਤਾਂ ਬੰਦੇ ਉੱਥੇ ਹੀ ਜਾ ਕੇ ਸਾਰੇ ਈਦ ਪੜ੍ਹਦੇ, ਸਾਰਾ ਪਿੰਡ ਉੱਥੇ ਚਲੇ ਜਾਂਦਾ। ਈਦ ਤੋਂ ਬਾਅਦ ਬੜੀ ਬਿਹਤਰੀਨ ਦੁਆ ਮੰਗਾਈ ਜਾਂਦੀ ਹੈ। ਉਹ ਫਿਰ ਇਕੱਠੇ ਹੁੰਦੇ ਆ, ਸਾਰੇ ਇੱਕ ਦੂਏ ਨੂੰ ਮਿਲਦੇ। ਉਹ ਜਿਹੜਾ ਸੀਨ ਹੈ ਨਾ ਜੀ, ਉਹ ਅਸਲ ਇੱਕ ਵੀਡੀਓ ਵੀ ਤੁਹਾਡੇ ਪਿੰਡ ਦੀ ਚੱਲ ਰਹੀ ਸੀ, ਅਫਜ਼ਲ ਸਾਹਿਬ ਉਹਨਾਂ ਨੇ ਲਾਈ ਸੀ, ਕਿਸੇ ਨੇ ਬਣਾਈ ਹੋਈ ਸੀ। ਬਣਾਈ ਸੀ, ਉਹ ਸ਼ਹਿਰੀ ਨੇ ਬਣਾਈ ਸੀ ਵੀਡੀਓ। ਉਹ ਬੜੀ ਪਿਆਰੀ ਵੀਡੀਓ ਸੀ। ਹਾਂਜੀ, ਉਹਨੇ ਬਣਾਈ। ਹਰ ਈਦ ਤੇ ਬਣਾਉਂਦਾ ਮੁੰਡਾ। ਹਾਂਜੀ, ਉਹ ਈਦ ਉਹਨਾਂ ਬਣਾ ਜਾ ਰਹੇ ਆ ਉਹਨਾਂ ਦੀ, ਉਹ ਬਣਾਈ ਤੇ ਬੜੀ ਅੱਛੀ ਐਡਿਟ ਕੀਤੀ ਸੀ ਨਾ, ਬੜੀ। ਉਹ ਦੇਖ ਕੇ ਨਾ ਬੜਾ ਅੱਛਾ ਲੱਗਦਾ ਉਹਨੂੰ ਕਿ ਇੱਕ ਹੀ ਜਗ੍ਹਾ ਜਾ ਰਹੇ ਆ। ਤੇ ਬਾਕੀ ਗੱਲਾਂ ਮੁਖਤਸਰ ਜੀ ਸਾਰੀ ਐਡਿਟ ਕਰਨ ਵਾਲਿਆਂ ਦਾ ਬਹੁਤਾ ਕੰਮ ਆ, ਜਿਹੜੇ ਪਿੱਛੋਂ ਇਹਨੂੰ ਤਿਆਰ ਕਰਦੇ ਆ। ਹਾਂਜੀ, ਬਸ ਆਖਰੀ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਹੈਗਾ। ਤੁਸੀਂ ਸਾਨੂੰ ਜੀ ਟਾਈਮ ਦਿੱਤਾ ਹੈਗਾ। ਇਹ ਤੁਸੀਂ ਮੈਨੂੰ ਤਕਲਫਨ ਲੱਗਦਾ ਹੈਗਾ, ਲੇਕਿਨ ਤੁਸੀਂ ਹੁਣ ਨਹੀਂ ਕਹਿਣਾ ਕਿ ਤੁਸੀਂ ਆਏ। ਮੈਨੂੰ ਅਫਸੋਸ, ਇੰਨਾ ਯਕੀਨ ਕਰੋ ਮੇਰੇ ਕੋਲ ਅਲਫਾਜ਼ ਨਹੀਂ ਹੈਗੇ। ਹਾਂਜੀ, ਬਾਕੀ ਦਿਓ ਜੀ ਉਹਨਾਂ ਨੂੰ, ਭਾਈ ਉਹਨਾਂ ਨੇ ਬਹੁਤ ਸ਼ੁਕਰੀਆ ਜੀ। ਜਿਹੜੀਆਂ ਪਿਆਰੀਆਂ ਗੱਲਾਂ ਸੁਣ ਰਹੇ। ਅੱਛਾ, ਠੀਕ ਹੈ। ਤੁਸੀਂ ਨਾ ਦੁਬਾਰਾ ਮੇਰੇ ਕੋ ਆਣਾ ਹੈ। ਲਓ ਜੀ, ਕਿੰਨੇ ਕੁ ਦਿਨ ਹੈ ਤੁਸੀਂ? 2 ਹਫ਼ਤੇ ਮੈਂ 15 ਨੂੰ ਜਾਣਾ ਨਾ। ਤੁਸੀਂ ਮੈਨੂੰ ਦੱਸੋ ਕਿਸ ਦਿਨ ਹੈ ਜੀ? ਮੈਂ ਇੱਥੇ ਪੂਰੀ ਦਿਹਾੜੀ ਆਊਗਾ, ਨਿਆਣੇ ਨੂੰ ਭੇਜ ਦੂੰਗਾ ਵਾਪਸ। ਸੁਭਾਨ ਅੱਲਾਹ।
ਇਹਨਾਂ ਜੀ ਹੁਣ ਅਸੀਂ ਇੱਥੇ ਨਾ ਘਰ ਆ ਨਾ ਜਿਹੜਾ ਜਿਵੇਂ ਹੁੰਦਾ ਪਿੰਡਾਂ ਦੇ ਵਿੱਚ ਡੰਗਰਾਂ ਵਾਲਾ ਹੱਥ, ਮੈਂ ਤੇ ਉੱਥੇ ਬੈਠਾ ਨਿਆਣਿਆਂ ਕੋਲ ਬੈਠਾ ਗੱਪਾਂ ਮਾਰੀ ਜਾਂਦਾ। ਮੇਰਾ ਤੁਸੀਂ ਪੂਰਾ ਦੇਣੀ ਗੁਜ਼ਾਰਨਾ। ਮੈਂ ਲੁਕਮਾਨ ਨੂੰ ਫੋਨ ਕਰਾਂ। ਇਹ ਲੁਕਮਾਨ ਸਾਹਿਬ ਆ ਸਾਡੇ ਦੋਸਤ ਆ, ਇਹਨਾਂ ਨੇ ਇਹ ਵਸੀਲਾ ਬਣਿਆ ਸਾਰਾ ਮੁਲਾਕਾਤ ਦਾ ਜੀ। ਹਾਂਜੀ, ਤੇ ਮੈਂ ਤੁਹਾਨੂੰ ਰਾਬਤਾ ਕਰਾਂਗੇ ਜਦੋਂ ਤੁਹਾਡੇ ਕੋਲ ਸਪੇਅਰ ਟਾਈਮ ਹੋਇਆ ਨਾ ਜੀ। ਠੀਕ ਹੈ, ਜ਼ਰੂਰ। ਤੁਹਾਡੀ ਬਹੁਤ ਮਿਹਰਬਾਨੀ, ਬਹੁਤ ਅੱਛਾ ਲੱਗਿਆ। ਠੀਕ ਹੈ, ਬੜਾ ਹਾਂਜੀ, ਬਹੁਤ ਮਿਹਰਬਾਨੀ। ਚਲੋ ਠੀਕ ਹੈ ਭਾਈ। अस्सलाम वालेकुम जी, मेरा नाम कैसर है जी। मैं सरगोदा ਚੱਕ नंबर 46 ਸ਼ਮਾਲੀ ਤੋਂ ਆਇਆ ਜੀ ਸਪੈਸ਼ਲ। ਸਾਰੇ ਦੋਸਤ जी सारे दोस्त है, 4 दोस्त, मुश्ताक भाई, सरफराज भाई और शराज भाई जी। और ਅਸੀਂ ਤੁਹਾਡੀ ਵੀਡੀਓ ਜਿਹੜੀਆਂ ਵੇਖਦੇ ਹਾਂ YouTube ਤੋਂ, TikTok ਤੋਂ, ਸਾਨੂੰ ਤੁਸੀਂ ਵੀਡੀਓ ਸਾਨੂੰ ਬਹੁਤ ਪਸੰਦ ਨੇ। ਮਿਹਰਬਾਨੀ, ਸਾਨੂੰ ਬੜਾ ਚਾਹ ਸੀ ਤੁਹਾਡੇ ਨਾਲ ਮਿਲਣ ਦਾ, ਉਹ ਅੱਲਾਹ ਤਾਲਾ ਨੇ ਅੱਜ ਸਾਡਾ ਪੂਰਾ ਕਰ ਦਿੱਤਾ ਜੀ। ਬੜੀ ਮਿਹਰਬਾਨੀ। ਆਂਦਿਆਂ ਹੋਇਆਂ ਤੇ ਸਾਡੇ ਦਿਲ ਵਿੱਚ ਇਹ ਅਸੀਂ ਪਤਾ ਨਹੀਂ ਉੱਥੇ ਜਾਵਾਂਗੇ, ਉਹ ਮਿਲਣਗੇ ਜਾਂ ਕਿਸ ਤਰ੍ਹਾਂ ਬਿਜ਼ੀ ਹੋਣਗੇ ਆਪਣੇ, ਵੀ ਸਾਡਾ ਉਹ ਚੱਕਰ ਅੱਲਾ ਕਰੇ ਕਾਮਯਾਬ ਹੋ ਜਾਏ। ਉਹ ਤੁਹਾਨੂੰ ਮਿਲੇ ਆ ਤੇ ਅੱਲਾ ਕੀਤਾ ਸਾਡਾ ਚੱਕਰ ਤੁਹਾਡੇ ਨਾਲ ਉਹ ਕਾਮਯਾਬ। ਕੱਲ ਲਿਆਣ ਲੱਗੇ ਸਾਨੂੰ ਆ ਸੀ ਕਿ ਵੀ ਦਾ ਮੌਕਾ ਔਰ ਅਲਹਮਦੁਲਿਲਾ ਇੱਥੇ ਆਏ ਆ ਨਾ, ਜਿਸ ਤਰ੍ਹਾਂ ਵੀਡੀਓ 'ਚ ਵੇਖੀਦਾ ਨਾ ਪਿਆਰ ਮੁਹੱਬਤ ਜੀ, ਉਹ ਉਸੇ ਤਰ੍ਹਾਂ ਇੱਥੇ ਸਾਨੂੰ ਮਿਲਿਆ ਹੈਗਾ। ਮਿਹਰਬਾਨੀ ਜੀ, ਤੁਹਾਡਾ ਆਪਣਾ ਘਰ ਹੈ। ਚੀਜ਼ ਦਾ ਮਹਿਸੂਸ ਨਹੀਂ ਹੋਇਆ ਕਿ ਅਸੀਂ ਪਰਦੇਸ ਆਏ ਬੈਠੇ ਚਾਹ ਇੱਥੇ ਆ ਕੇ ਪੀਤੀ ਹੈ। ਹਾਂ, ਮਹਿਸੂਸ ਨਹੀਂ ਹੋਇਆ ਵੀ ਅਸੀਂ ਕਿਸੇ ਪਰਾਈ ਜਗ੍ਹਾ ਤੇ ਬੈਠੇ ਹਾਂ। ਨਹੀਂ, ਜਿਸ ਮਿਹਰਬਾਨੀ ਤਰ੍ਹਾਂ ਤੁਹਾਡੀ ਵੀਡੀਓ ਦੇ ਵਿੱਚ ਦੇਖੀਦਾ ਪਿਆਰ ਮੁਹੱਬਤ ਉਸੇ ਤਰ੍ਹਾਂ ਸਾਨੂੰ ਮਿਲਿਆ। ਬੜੀ ਮਿਹਰਬਾਨੀ ਜੀ। ਮੇਰੇ ਕੋਲ ਅਲਫਾਜ਼ ਨਹੀਂ ਜੀ ਤੁਹਾਡਾ ਕਿਵੇਂ ਸ਼ੁਕਰੀਆ ਅਦਾ ਕਰੀਏ। ਵੀ ਕਿੱਥੇ ਸਰਗੋਦਾ ਜੀ ਉੱਥੋਂ ਮੋਟਰਸਾਈਕਲਾਂ ਦੇ ਉੱਤੇ ਆਏ ਜੀ। ਆ ਸਾਡੇ ਭਰਾ ਤੇ ਆਏ ਨਾ ਲੱਦੇ ਤੇ, ਉਹ ਮੋਟਰਸਾਈਕਲਾਂ ਦੇ ਉੱਤੇ ਆਏ ਜੀ। ਇਸ ਤੋਂ ਅੱਗੇ ਕੀ ਸਬੂਤ ਹੋ ਸਕਦਾ ਪਿਆਰ ਦਾ। ਤੇ ਤੁਹਾਡੀ ਵਜ੍ਹਾ ਤੋਂ ਅੱਜ ਇੱਥੇ ਚੋੜੇ ਹੋਏ ਬੈਠੇ ਆ। ਹਾਂ, ਸਿਆਣੇ ਕਹਿੰਦੇ ਰੱਬ ਨਾ ਮਾਰੇ ਡਾਂਗੀ ਕਲੱਲੀ ਦਿੰਦਾ ਮੱਤ। ਇਦਾਂ ਹੀ ਬੰਦਿਆਂ ਦੇ ਦਿਲਾਂ 'ਚ ਰੱਬ ਪਿਆਰ ਪਾਉਂਦਾ ਤੇ ਰੱਬ ਇੱਜ਼ਤ ਬਣਾ ਦਿੰਦਾ। ਹਾਂਜੀ, ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਅੱਛਾ, ਸਾਡੇ ਕੋਲ ਨਾ ਜੀ ਇਸ ਟਾਈਮ ਸਾਡੇ ਰਾਵੀ ਦਾ ਇੱਕ ਬਹੁਤ ਵੱਡਾ ਨਾਮ ਸਾਡੀ ਤਹਿਸੀਲ ਦਾ ਸਾਡਾ ਮਾਣ ਜੀ ਨਸੀਰ ਬਲੋਚ ਸਾਹਿਬ, ਹਰ ਬੰਦਾ ਜਾਣਦਾ, ਬਹੁਤ ਵੱਡੇ ਸ਼ਾਇਰ ਸੀ। ਤੇ ਉਹਨਾਂ ਦੇ ਸ਼ਾਗਿਰਦ, ਉਹਨਾਂ ਦੇ ਅਜ਼ੀਜ਼ ਸਾਡੇ ਕੋਲ ਬੈਠੇ ਆ, ਉਹ ਤਾਰਫ ਵੀ ਕਰਾਣਗੇ ਆਪਣਾ, ਤੇ ਅਸੀਂ ਕਵਾਂਗੇ ਜੀ ਸਾਨੂੰ ਕੁਝ ਸੁਣਾ ਵੀ ਦਿਓ ਜੀ। ਹਾਂਜੀ, ਮੈਂ ਨਸੀਰ ਬਲੋਚ ਸਾਹਿਬ ਦਾ ਇੱਕ ਤਾਂ ਬਰਾਦਰੀ, ਹਾਂਜੀ, ਤੇ ਫਿਰ ਯੂਨਸ, ਮੇਰਾ ਨਾਮ ਮੁਹੰਮਦ ਯੂਨਸ ਬਲੋਚ, ਤੇ ਦੂਸਰਾ ਮੈਂ ਸ਼ਾਗਿਰਦ ਵੀ ਆ ਉਹਨਾਂ ਦਾ। ਮਾਸ਼ਾਅੱਲਾ। ਤੇ ਉਹਨਾਂ ਵਰਗੀ ਕਮਾਲ ਹਸਤੀ ਤੇ ਫਿਰ ਆਹਾ, ਵੇਖਣ ਨੂੰ ਨਹੀਂ ਮਿਲਦੀ। ਵਾਹ ਵਾਹ। ਤੇ ਮੈਂ ਤੇ ਬਲਕਿ ਉਹਨਾਂ ਦਾ ਕਲਾਮ ਜ਼ਿਆਦਾਤਰ ਗਾਇਆ ਹੀ ਉਹਨਾਂ ਦਾ। ਵਾਹ ਵਾਹ ਵਾਹ। ਤੇ ਖੁਦ ਵੀ ਸ਼ਾਇਰੀ ਵੱਲੋਂ ਨਹੀਂ ਸਿਖਾਇਆ ਮੈਨੂੰ। ਅੱਛਾ, ਮਾਸ਼ਾਅੱਲਾ। ਹਾਂਜੀ, ਤੇ ਨਾਤ ਵਿੱਚ ਵੀ ਮੇਰਾ ਨਾਂ ਅੱਲਾ ਦੀ ਮਿਹਰਬਾਨੀ ਹੈ। ਤੇ ਹਾਂ, ਹਾਂਜੀ ਹਾਂਜੀ, ਉਸਤਾਦ ਮੁਹਤਰਮ ਉਸਤਾਦ ਹਨ। ਇਹ ਨਹੀਂ ਕਿ ਸ਼ਾਇਰੀ ਸੀ, ਹਾਂ, ਤੇ ਵੈਸੇ ਵੀ ਉਸਤਾਦ ਹਨ। ਅੱਛਾ, ਯੂਨਸ ਸਾਹਿਬ ਕੋਲੋਂ ਨਾ ਜੀ ਹੁਣ ਅਸੀਂ ਰੱਬੀ ਸਾਡੇ ਹੱਥੀ ਆਏ ਆ ਜੀ, ਤੇ ਅਸੀਂ ਇਦਾਂ ਤਾਂ ਜਾਣ ਨਹੀਂ ਦੇਣਾ। ਯੂਨਸ ਸਾਹਿਬ ਕੋਲੋਂ ਅਸੀਂ ਕੁਛ ਨਾ ਕੁਛ ਸੁਣਾਂਗੇ ਤਾਂ ਜ਼ਰੂਰ ਜੀ। ਮੈਂ ਆਪਣੇ ਉਸਤਾਦ ਮੁਹਤਰਮ ਨਸੀਰ ਬਲੋਚ ਸਾਹਿਬ ਦੇ ਗੀਤ ਜੀ। ਬਿਸਮਿਲ੍ਲਾ ਬਿਸਮਿਲ੍ਲਾ। ਵਾਹ 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 ਵਾਹ। ਰਾਤਾਂ ਰੋਂਦੀਆਂ ਨੇ ਨਾਲ ਨਾਲ ਮੇਰੇ, ਤੇ ਦਿਨ ਤੇਰੇ ਨਾਲ ਹੱਸਦੇ। ਵਾਹ ਵਾਹ ਵਾਹ। ਰੋਂਦੀਆਂ ਨੇ ਨਾਲ ਨਾਲ ਮੇਰੇ, ਤੇ ਦਿਨ ਤੇਰੇ ਨਾਲ ਹੱਸਦੇ। ਕਿਆ ਬਾਤ। ਰਾਤਾਂ ਰੋਂਦੀਆਂ। ਵਾਹ 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 ਵਾਹ। ਜਦੋਂ ਪਹਿਲੀ ਪਹਿਲੀ ਸਾਡੀ ਮੁਲਾਕਾਤ ਸੀ, ਦਿਨ ਈਦ ਸੀ ਤੇ ਰਾਤ ਸ਼ਬ ਰਾਤ ਸੀ। ਵਾਹ 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 ਵਾਹ, ਕੀ ਬਾਤ ਹੈ, ਕੀ ਬਾਤ। ਜਦੋਂ ਪਹਿਲੀ ਪਹਿਲੀ ਸਾਡੀ ਮੁਲਾਕਾਤ ਸੀ, ਦਿਨ ਈਦ ਸੀ ਤੇ ਰਾਤ ਸ਼ਬ ਰਾਤ ਸੀ। ਉਹਦੇ ਭੁੱਲਣੇ ਨਹੀਂ ਨੈਣਾ ਦੇ ਹੁਲਾਰੇ, ਉਹਦੇ ਭੁੱਲਣੇ ਨਹੀਂ ਨੈਣਾ ਦੇ ਹੁਲਾਰੇ, ਤੇ ਮੱਥੇ ਉੱਤੇ
ਵਾਲ ਹੱਸਦੇ ਵਾਹ 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 ਯੂਨਸ ਸਾਹਿਬ ਰੋਂਦੀਆਂ ਵਾਹ ਵਾਹ ਨੇ। ਕੀ ਬਾਤ ਹੈ, ਕੀ ਬਾਤ ਹੈ। ਹੰਝੂ ਵੇਚ ਕੇ ਤੇ ਹਾਸੇ ਦੇਣ ਵਾਲਿਆ ਕਿੱਥੇ ਲੁਕਿਓ ਦਿਲਾਸੇ ਦੇਣ ਵਾਲਿਆ ਵਾਹ 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 ਹੰਝੂ ਵੇਚ ਕੇ ਤੇ ਹਾਸੇ ਦੇਣ ਵਾਲਿਆ ਕਿੱਥੇ ਲੁਕਿਓ ਦਿਲਾਸੇ ਦੇਣ ਵਾਲਿਆ ਧੱਕਾ ਦੇ ਕੇ ਵਿੱਚ ਸ਼ੌ ਦਰਿਆ ਦੇ ਧੱਕਾ ਦੇ ਕੇ ਵਿੱਚ ਸ਼ੌ ਦਰਿਆ ਦੇ ਤੇ ਨਹੀਂ ਹੋ ਲਜਪਾਲ ਹੱਸਦੇ ਰਾਤਾਂ ਰੋਂਦੀਆਂ ਨੇ ਨਾਲ ਨਾਲ ਮੇਰੇ ਤੇ ਦਿਨ ਤੇਰੇ ਨਾਲ ਹੱਸਦੇ ਰਾਤਾਂ ਰੋਂਦੀਆਂ ਵਾਹ 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 ਹਾਣੀਆਂ 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 ਕਦੀ ਉੱਤੇ ਕੁੱਲੀ ਪਾਈਏ ਕਦੀ ਉੱਤੇ ਕੁੱਲੀ ਪਾਈਏ ਸਾਡੇ ਕੱਖ ਨਾ ਲੁੜਾਵੀਂ ਪਾਣੀ ਕਦੀ ਉੱਤੇ ਕੁੱਲੀ ਪਾਈਏ ਕਦੀ ਉੱਤੇ ਕੁੱਲੀ ਪਾਈਏ ਸਾਡੇ ਕੱਖ ਨਾ ਲੁੜਾਵੀਂ ਪਾਣੀਆਂ ਹਾਣੀਆਂ 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 ਕੀ ਬਾਤ ਭਾਈ ਅਕਰਮ ਨੁਮਾਨ ਅਕਰਮ ਜੀ ਜੀ ਕਿ ਢੇਰੀ 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 ਨੀ ਅੰਮਾ ਮੇਰਾ ਰੱਬ ਮਰਿਆ ਨੀ ਅੰਮਾ ਮੇਰਾ ਰੱਬ ਮਰਿਆ ਲੋਕਾਂ ਕਬਰ ਬਣਾ ਲਈ ਤੇਰੀ ਵਾਹ 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 ਯੂਨਸ ਸਾਹਿਬ ਦੁਬਾਰਾ ਵਾਹ 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 ਆਏ ਹਾਏ 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 ਢੇਰੀ 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 ਹਾਏ 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 ਢੇਰੀ 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 ਨੀ ਅੰਮਾ ਮੇਰਾ ਰੱਬ ਮਰਿਆ ਹਾਏ ਹਾਏ ਨੀ ਅੰਮਾ ਮੇਰਾ ਰੱਬ ਮਰਿਆ ਲੋਕਾਂ ਕਬਰ ਬਣਾ ਲਈ ਤੇਰੀ ਹਾਏ 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 ਵਾਹ 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 ਯੂਨਸ ਸਾਹਿਬ ਵਾਹ ਢੇਰੀ 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 ਹਾਰੀਆ 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 ਤਮਾਸ਼ੇ ਵੇਲੇ ਰਾਣਾ ਸਾਹਿਬ ਤਮਾਸ਼ੇ ਵੇਲੇ ਕੰਮ ਆਵਾਂਗੇ ਤਮਾਸ਼ੇ ਵੇਲੇ ਕੰਮ ਆਵਾਂਗੇ ਸਾਨੂੰ ਝੋਲੇ ਵਿੱਚ ਰੱਖ ਲੈ ਮਦਾਰੀ ਹਰੀਆ ਵਾਹ 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 ਕੀ ਬਾਤ ਹਰੀਆ ਹਰੀਆ ਤਮਾਸ਼ੇ ਵੇਲੇ ਕੰਮ ਆਵਾਂਗੇ ਤਮਾਸ਼ੇ ਵੇਲੇ ਕੰਮ ਆਵਾਂਗੇ ਸਾਨੂੰ ਝੋਲੇ ਵਿੱਚ ਰੱਖ ਲੈ ਮਦਾਰੀਆ ਆਏ ਹਾਏ ਹਾਏ ਹਰੀਆ 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 ਵਾਹ 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 ਅਸੀਂ ਜੀ ਯੂਨਸ ਸਾਹਿਬ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਖਸੂਸੀ ਟਾਈਮ ਸਾਨੂੰ ਦਿੱਤਾ ਤੇ ਇਨਸ਼ਾਅੱਲਾ ਤਾਲਾ ਇਹ ਥੋੜੇ ਦਿਨਾਂ ਤੱਕ ਤੁਸੀਂ ਦੇਖੋਗੇ ਵੀ ਅਸੀਂ ਤੁਹਾਨੂੰ ਤਫਸੀਲ ਦੇ ਨਾਲ ਯੂਨਸ ਸਾਹਿਬ ਦੇ ਨਾਲ ਮੁਲਾਕਾਤ ਕਰਾਵਾਂਗੇ ਇਨਸ਼ਾਅੱਲਾ ਤਾਲਾ ਹਾਂਜੀ ਬੜੀ ਮਿਹਰਬਾਨੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਭਰਾ ਸਾਨੂੰ ਇੱਜ਼ਤ ਦੇਣ ਵਾਸਤੇ ਅੱਜ ਦੌਰ ਐਸਾ ਅੱਜ ਟਾਈਮ ਐਸਾ ਅੱਜ ਅਫਰਾ ਤਫਰੀ ਐਸੀ ਆ ਵੀ ਲੋਕ ਆਪਣਿਆਂ ਕੋਲ ਨਹੀਂ ਜਾ ਸਕਦੇ ਸਕਿਆਂ ਕੋਲ
ਤੇ ਇਹ ਸਾਨੂੰ ਇੱਜ਼ਤ ਦੇਣ ਵਾਸਤੇ, ਸਾਨੂੰ ਪਿਆਰ ਦੇਣ ਵਾਸਤੇ ਇਹਨਾਂ ਸਫ਼ਰ ਕਰਕੇ ਦੇਖੋ ਇਹ ਜਿਹੜਾ ਰਿਸ਼ਤਾ ਹੁੰਦਾ ਨਾ, ਇਹ ਕੋਈ ਬਹਾਨਾ ਬਣਦਾ ਹੁੰਦਾ। ਇਹ ਸੋਸ਼ਲ ਮੀਡੀਆ ਅਸੀਂ ਤਾਂ ਇਹਦੇ ਵੀ ਸ਼ੁਕਰਗੁਜ਼ਾਰ ਆ ਕਿ ਇਹਨੇ ਸਾਨੂੰ ਜੋੜਤਾ ਇਸ ਪਲੇਟਫਾਰਮ ਦੇ ਉੱਤੇ। ਅਸੀਂ ਅੱਜ ਗੱਲ ਕਰਨ ਜੋਗੇ ਹੋ ਗਏ। ਕਿਤੇ ਸਾਡੇ ਕਿਸਾਨਾਂ ਦਾ ਔਖਾ ਟਾਈਮ ਹੁੰਦਾ, ਕੋਈ ਦੁੱਖ ਸੁੱਖ ਦੀ ਗੱਲ ਹੁੰਦੀ ਆ, ਅਸੀਂ ਬੋਲਣ ਜੋਗੇ ਆ, ਕਿਤੇ ਕੋਈ ਗੱਲ ਕਰਨ ਜੋਗੇ ਆ। ਹੁਣ ਜਿੱਦਾਂ ਤੁਸੀਂ ਦੇਖਿਆ ਹੁਣ ਅਗਲੇ ਦਿਨ ਕਣਕ ਦੀ ਗੱਲ ਕੀਤੀ ਆ ਤੇ ਉਹ ਸਾਨੂੰ ਡਾਕਟਰ ਅਫਾਨ ਕੈਸਰ ਸਾਹਿਬ ਦੇ ਅਸੀਂ ਸ਼ੁਕਰਗੁਜ਼ਾਰ ਕਿ ਉਹਨਾਂ ਨੇ ਆਪਣੇ ਜਿਹੜਾ ਪੇਜ ਉਹਨਾਂ ਦਾ ਬਹੁਤ ਵੱਡਾ ਪਲੇਟਫਾਰਮ ਆ, ਉਹਦੇ ਤੇ ਸਾਨੂੰ ਗੱਲ ਕਰਨ ਦਾ ਮੌਕਾ ਦਿੱਤਾ। ਮੌਲਾਨਾ ਤਾਰਿਕ ਜਮੀਲ ਸਾਹਿਬ ਬੈਠੇ ਸੀ, ਉਹਨਾਂ ਦੇ ਬੇਟੇ ਬੈਠੇ ਸੀਗੇ, ਅਸੀਂ ਕਣਕ ਦੀ ਅੱਧਾ ਘੰਟਾ ਜੀ ਗੱਲ ਕੀਤੀ। ਖਬਰੇ ਕਿਸੇ ਦੇ ਤਾਂ ਕੰਨਾਂ 'ਚ ਪੈ ਹੀ ਜਾਊਗੀ ਵੀ ਉਹ ਸਾਡਾ ਇਸ ਟਾਈਮ ਸਾਰਿਆਂ ਤੋਂ ਵੱਡਾ ਦੁੱਖ ਆ ਕਿਸਾਨਾਂ ਦਾ, ਕਣਕ ਦਾ। ਤੇ ਅਸੀਂ ਆਪਣੇ ਪ੍ਰਾਹੁਣਿਆਂ ਦਾ ਤਾਰਫ ਕਰਾ ਦਈਏ ਜੀ। ਮੇਰੇ ਕੋਲ ਬੈਠੇ ਜੀ ਇਫਤਖਾਰ ਸਾਹਿਬ, ਗੁਜਰਾਤ ਤੋਂ ਤਸ਼ਰੀਫ ਲੈ ਕੇ ਆਏ। ਇਫਤਖਾਰ ਸਾਹਿਬ ਬੜੀ ਮਿਹਰਬਾਨੀ ਤੁਹਾਡੀ। ਦੱਸੋ ਜੀ ਕਿਹੜੀ ਥਾਂ ਤੋਂ ਆਏ ਤੁਸੀਂ? जी मैं इफ्तार जी गुजरात सिटी दो रेलवे रोड नूरपुर पड्डे फर्नीचर मार्केट में। अच्छा माशाअल्लाह। हाँ जी मैं बिजनेस के हवाले ना फर्नीचर मार्केट दे विच जन्नत फर्नीचर दा ओनर है। अच्छा ते कुछ दिन पहले भी आए सन लेकिन मुलाकात नहीं हुई, फिर दोबारा आए, मुलाकात हुई, रमज़ान शरीफ सी ते मैनू खुद बड़ी कोई अजीब जी फीलिंग हुई कि असी गुजरते ही मुलाकात नहीं हो सकी। कि जिस तरह मैं मुलाकात चाहना सा, मेरे एक दिल की ख्वाहिश है कि मैं जिथे भी जाना है अल्लाह के फजल करम नाल अपने प्रोटोकॉल ਦੇ ਨਾਲ ਇੱਕ ਕਿਸੇ ਦੇ ਘਰ ਜਾਣਾ ਹੁੰਦਾ ਹੈ ਕਿ ਪਤਾ ਲੱਗੇ ਕੋਈ ਜੀਵਨ ਸਾਥੀ ਯਾਰ ਸੱਜਣ ਆਇਆ ਵੀ। ਉਹ ਅਲਹਮਦੁਲਿਲਾ ਸਰੋਇਆ ਸਾਹਿਬ ਕੋਲ ਟਾਈਮ ਲਿਆ ਸੀ, ਉਹਨਾਂ ਨੇ ਟਾਈਮ ਸਾਨੂੰ ਦਿੱਤਾ। ਇਹਨਾਂ ਦੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ ਕਿ ਮੈਂ ਇਹਨਾਂ ਦੇ 2-3 ਦਿਨ ਤੋਂ ਬਿਲਕੁਲ ਕਾਲ ਤੋਂ ਕਾਰ ਰੱਖੀ ਸੀ। ਮੈਂ ਕਿਹਾ ਸਰੋਇਆ ਸਾਹਿਬ ਟਾਈਮ ਦਿਓ, ਕਹਿੰਦੇ ਨੇ ਕਿ ਬਹੁਤ ਮੁਸ਼ਕਿਲ ਹੈ। ਮੈਂ ਕਿਹਾ ਨਹੀਂ ਭਾਈ ਨੇ ਐਨੀ ਦੂਰੋਂ ਆਉਣਾ ਹੁੰਦਾ ਵੀ ਤੇ ਟਾਈਮ ਜ਼ਰੂਰੀ ਚਾਹੀਦਾ। ਤੇ ਇਹਨਾਂ ਦੀ ਮੁਹੱਬਤ ਹੈ, ਇਹਨਾਂ ਨੇ 11 ਵਜੇ ਦਾ ਟਾਈਮ ਦਿੱਤਾ ਸੀ ਔਰ ਮੈਂ ਆਇਆ ਅਲਹਮਦੁਲਿਲਾ ਪਹਿਲੀ ਕਾਲ ਕੀਤੀ ਹੈ। ਆਦ ਮੈਂ ਕਿਹਾ ਜੀ ਸਰੋਇਆ ਸਾਹਿਬ ਮੈਂ ਬਾਹਰ ਆ ਗਏ ਤੇ ਭਾਈ ਨੂੰ ਜੀ ਨਾਲ ਹੀ ਆ ਗਏ ਤੇ ਇਹਨਾਂ ਦੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ। ਇਫਤਖਾਰ ਸਾਹਿਬ ਤੁਹਾਡੇ ਪਿਆਰ ਦਾ ਸ਼ੁਕਰੀਆ। ਤੁਸੀਂ ਗੁਜਰਾਤ ਦੇ ਵਿੱਚੋਂ ਇੰਨਾ ਸਫ਼ਰ ਕਰਕੇ ਇੰਨੀ ਚਾਹਤ ਲੈ ਕੇ ਸਾਡੇ ਵਾਸਤੇ ਤੁਸੀਂ ਪਹੁੰਚੇ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੇ ਸਾਡੇ ਕੋਲ ਬੈਠੇ ਜੀ ਕਮਾਲੀਏ ਤੋਂ, ਬੜੇ ਕਦੀਮੀ ਪਿੰਡ ਦੇ ਵਿੱਚੋਂ। ਅਸਲਾਮ ਵਾਲੇਕੁਮ। ਆਪਣਾ ਨਾਮ ਦੱਸਿਓ ਜੀ। ਮੇਰਾ ਨਾਮ ਸਦਾਮ ਹੁਸੈਨ ਹੈ ਜੀ ਤੇ ਮੈਂ 199 ਪਿੰਡ ਪਤਲੀ ਜ਼ਿਲ੍ਹਾ ਟੋਬਾ ਟੇਕ ਸਿੰਘ ਤੋਂ ਤੇ ਚੀਮੇ ਜੱਟ ਹੁੰਦੇ ਆ ਜੀ ਅਸੀਂ ਜੰਦਾਪੁਰ ਤੋਂ। ਜੰਦਾਪੁਰ, ਇਹ ਜੰਦਾਪੁਰ ਨਾਮ ਰੱਖਿਆ ਇੰਡੀਆ ਕਰਕੇ? ਹਾਂਜੀ ਇੰਡੀਆ ਤੋਂ ਜੰਦਾਪੁਰ ਤੇ ਵਡੇਰਾ ਤੋਂ ਸੀ ਸੁਣਿਆ ਜੀ। ਹਾਂ ਹਾਂ ਜੰਦਾਪੁਰ ਦੇ ਨਹੀਂ, ਉੱਥੇ ਅਜੇ ਵੀ ਹੈ ਜੀ ਜੰਦਾਪੁਰ। ਅੱਛਾ ਜੀ। ਹਾਂਜੀ ਅਜੇ ਵੀ ਹੈ। ਹਾਂਜੀ ਤੇ ਅਲਹਮਦੁਲਿਲਾ ਜੀ ਬੜੀ ਖੁਸ਼ੀ ਹੋਈ ਹੈ ਭਾਈ ਨਾਲ ਮਿਲ ਕੇ। ਅੱਲਾਹ ਨਾਲ ਤੰਦਰੁਸਤੀ ਦੇਵੇ ਸੇ। ਇਹ ਪਤਲੀ ਪਿੰਡ ਕਿੱਡਾ ਹੈ ਜੀ ਇਹ? ਪਤਲੀ ਪਿੰਡ ਮਾਸ਼ਾਅੱਲਾ ਕਾਫੀ ਬੜਾ ਜੀ, ਤਕਰੀਬਨ ਉਹ ਤੇ ਸ਼ਹਿਰ ਹੀ ਹੈ ਜੀ, ਪਿੰਡ ਨਹੀਂ ਰਹਿ ਗਿਆ ਮਾਸ਼ਾਅੱਲਾ। ਬਹੁਤ ਅੱਛਾ ਕਾਰੋਬਾਰ ਹੈ ਜੀ ਉੱਥੇ, ਠੀਕ ਠਾਕ ਸਿਸਟਮ ਹੈ। ਜਿਹੜੇ ਤਕਰੀਬਨ ਕੋਈ 30-35 ਜਿਹੜੇ ਨਾਲ ਦੇ ਚੱਕ ਨੇ ਨਾ ਜੀ, ਅਲਹਮਦੁਲਿਲਾ ਕਾਰੋਬਾਰ ਇੱਕ ਹੀ ਪਿੰਡ ਦੇ ਵਿੱਚ ਤੇ ਉਹ ਜਿਹੜਾ ਵੀ ਦਾਰੋਮਦਾਰ ਲੈਣੀ ਚੀਜ਼ ਦੇਣੀ ਉਹ ਸਾਡੇ ਪਿੰਡ 'ਚ ਹੀ ਲੈਂਦੇ ਨੇ। ਕਾਫੀ ਬੜੇ ਬੜੇ ਮਾਸ਼ਾਅੱਲਾ ਹੁਣ ਦੇ ਸ਼ਾਪਿੰਗ ਮਾਲ ਬਣ ਗਏ ਹੋਏ ਨੇ। ਉਹ ਕਾਹਦਾ ਕਾਰੋਬਾਰ ਹੈ? ਤੀਸਰਾ ਸ਼ਾਪਿੰਗ ਸੈਂਟਰ ਦੀ ਕਾਰੋਬਾਰ ਹੈ ਇਸ ਤਰ੍ਹਾਂ ਦਾ, ਜਾਨੀ ਕਿ ਜਨਰਲ ਸਟੋਰ ਆਈਟਮ ਚਪਲਸ ਵਗੈਰਾ, ਸ਼ੂਜ਼ ਵਗੈਰਾ, ਰੈਡੀਮੇਡਸ ਵਗੈਰਾ ਇਸ ਤਰ੍ਹਾਂ ਉਹ ਤੇ ਬਣਦੇ ਆ? ਨਹੀਂ ਮਤਲਬ ਸੇਲ ਹੁੰਦੇ ਨੇ, ਸੇਲ ਹੁੰਦੇ ਸ਼ਾਪਸ ਨੇ ਮਾਸ਼ਾਅੱਲਾ, ਛੋਟੇ ਬੜੇ ਕਾਰੋਬਾਰ ਵੀ ਹੁੰਦੇ ਨੇ। यानी कि अल्हम्दुलिल्लाह काफी खैर बरकत है कारोबार में। ज़मीना तकड़ियां से ज़मीना भी ज़बरदस्त है माशाल्लाह, पानी भी मीठे हैं अल्हम्दुलिल्लाह, कोई अदा नहीं है कितने फिल्टर है कितने नहीं, लेकिन गुजारा हो जाता माशाल्लाह, घर दा भी पी लो ते माशाल्लाह अल्हम्दुलिल्लाह अच्छा है। वाह बड़ी मेहरबानी। हाँ जी अस्सलाम वालेकुम जी, ਤੁਸੀਂ ਦੱਸਿਓ ਜੀ। ਹਾਂਜੀ ਮੈਂ ਜੀ 725 ਘਰ ਦੇ ਕਮਾਰੀ ਦੇ ਵਿੱਚੋਂ ਆਇਆ ਜੀ। ਅੱਛਾ ਅੱਛਾ, ਇਹ ਤੁਹਾਡੇ ਪਿੰਡ ਲਾਗੇ ਲਾਗੇ? ਇਹ ਹਾਂਜੀ ਸਾਡੇ ਲਾਗੇ ਹੀ ਹੈ, ਬਨੋਈ ਸਾਹਿਬ ਮੇਰੇ ਜੀ। ਅੱਛਾ ਅੱਛਾ। ਤੇ ਮੈਂ ਮਾਸ਼ਾਅੱਲਾ ਬੜੀ ਦੇਰ ਤੋਂ ਤੁਹਾਡੇ ਨਾਲ ਮੁਲਾਕਾਤ ਦਾ ਖੁਆਇਸ਼ ਸੀ ਸਾਡੀ। ਮਿਹਰਬਾਨੀ ਜੀ। ਕਿਉਂਕਿ ਮੈਂ ਵੀ ਜ਼ਿਮੀਦਾਰ ਹਾਂ, ਤੁਸੀਂ ਵੀ ਜ਼ਿਮੀਦਾਰ ਹੋ, ਤੁਸੀਂ ਜ਼ਿਮੀਦਾਰਾਂ ਦੇ ਹੱਕ ਦੀ ਗੱਲ ਕਰਦੇ। ਜ਼ਿਮੀਦਾਰਾਂ ਦੱਸੋ ਆਪਣੇ ਪਿੰਡ ਵਾਲੇ ਪਾਸੇ, ਉਸ ਪਾਸੇ। ਜ਼ਿਮੀਦਾਰਾਂ ਮਾਸ਼ਾਅੱਲਾ ਬੜਾ ਜ਼ਬਰਦਸਤ ਆ। ਕਿਸਾਨ ਜ਼ਮੀਨਾਂ ਮੂੰਗੀ ਹੁੰਦੀ ਆ, ਕਣਕ ਹੁੰਦੀ ਆ, ਮਕਈ ਹੁੰਦੀ ਆ, ਜਿਹੜੀ ਮਰਜ਼ੀ ਫਸਲ ਲਾ ਲਓ ਜੀ ਹੁੰਦੀ ਆ ਉੱਥੇ। ਤੇ 725 ਗਾਹ ਦੇ? ਹਾਂਜੀ 725 ਗਾਹ ਦੇ। ਬੜਾ ਮਸ਼ਹੂਰ ਪਿੰਡ ਹੈ। ਹਾਂਜੀ ਮਸ਼ਹੂਰ ਪਿੰਡ। ਵੱਡਾ ਪਿੰਡ ਹੈ ਛੋਟਾ? ਨਹੀਂ ਤਕਰੀਬਨ ਦਰਮਿਆਨਾ ਜਿਹਾ ਪਿੰਡ। ਜ਼ਿਆਦਾ ਲੋਕ ਬਾਹਰ ਆਪਣੇ ਡੇਰਿਆਂ 'ਚ ਬੈਠੇ। ਡੇਰਿਆਂ 'ਚ ਬੈਠੇ ਪਿੰਡ ਠੀਕ ਆ, ਬਾਕੀ ਜ਼ਿਆਦਾ ਲੋਕ ਜਿਹੜੇ ਬਾਹਰ ਡੇਰਿਆਂ 'ਚ ਬੈਠੇ। ਪੁਰਾਣੇ ਬੈਠੇ ਡੇਰੇ? ਹਾਂਜੀ ਤਕਰੀਬਨ ਨਵਾਂ ਹੀ ਪਿੰਡ ਬਣਿਆ, ਤਾਂ ਜ਼ਿਆਦਾ ਦੇਰ ਨਹੀਂ ਹੋਈ ਬਣੇ। ਮਹਾਜਰੀ ਬੈਠੇ? ਹਾਂਜੀ ਮਹਾਜਰ ਦੇ ਲੋਕ ਦੋਨੇ ਹਰ ਕੋਲ ਲੋਕੀ। ਤੇ ਨਾਲ ਸਾਡੇ ਮਹਾਜਰ ਦੇ ਜੰਗਲਾਤ ਆ ਜੀ, ਬੜਾ ਵੱਡਾ ਜੰਗਲਾਤ ਆ। ਉਹ ਕਿਹੜਾ ਜੰਗਲਾਤ? ਖਮਾਰੀ ਦਾ ਜੰਗਲਾਤ ਵਾਈਦਾ ਜੀ। ਕਿੰਨੀ ਥਾਂ ਤੇ? ਉਹ ਤਕਰੀਬਨ ਹੈਗਾ ਜੀ 4 ਕਿਲੋਮੀਟਰ ਦੀ ਹੈਗੀ ਚੜਾਈ ਜੀ, 9 ਕਿਲੋਮੀਟਰ ਹੈਗੀ ਲੰਬਾਈ। ਕਾਫੀ ਬੜਾ
ਜੰਗਲਾਂ ਦਾ, ਕਾਫੀ ਬੜਾ ਜੰਗਲਾ। ਸਰਕਾਰੀ? ਹਾਂਜੀ ਸਰਕਾਰੀ। 3 ਨਹਿਰਾਂ ਲੱਗਦੀਆਂ ਜੀ, 2 ਸਾਈਡਾਂ ਤੋਂ ਛੋਟੇ ਨਹਿਰਾਂ ਲੱਗਦੀਆਂ, ਇੱਕ ਵੱਡੀ ਨਹਿਰ ਆਪੇ ਉੱਗਿਆ ਹੈ ਕਿ ਲਾਇਆ ਹੈ? ਨਹੀਂ ਇਹ ਪਹਿਲਾਂ ਕੁਦਰਤੀ ਦਾ, ਲੇਕਿਨ ਉਹ ਖਤਮ ਹੋ ਗਿਆ, ਹੁਣ ਦੁਬਾਰਾ ਯਾਨੀ ਗਵਰਨਮੈਂਟ ਨਵਾਂ ਲਾ ਰਹੀ ਹੈ ਜੀ। ਜਿਹੜਾ ਖਤਮ ਹੋ ਜਾਂਦਾ ਉਹ ਮੁਰੱਬਾ ਨਵਾਂ ਲੱਗ ਜਾਂਦਾ। ਉਹ ਦਿਖਾਵਾਂਗੇ ਸਮਾਨ ਸਾਹਿਬ ਜੰਗਲ ਕੇ ਤੇ ਇਨਸ਼ਾਅੱਲਾ ਜੀ, ਕੋਈ ਮਸਲਾ ਨਹੀਂ, ਤਾਬੇਦਾਰ ਹੈ ਜੀ। ਬਲਕਿ ਸਾਨੂੰ ਬੜੀ ਇੱਥੋਂ ਖੁਸ਼ੀ ਕਿੰਨੇ ਹੋਈ। ਕਿਲੋਮੀਟਰ ਹੋਣਾ ਜੇ? ਇੱਥੋਂ ਤਕਰੀਬਨ ਕੋਈ 50 ਤੋਂ 60 ਕਿਲੋਮੀਟਰ ਹੋਣਾ ਹੈ। 725 725 ਪੇ 60 ਕਿਲੋਮੀਟਰ ਹੈ ਜੀ, 447 ਤੋਂ ਲੈ ਕੇ 25 ਤੱਕ। ਹਾਂਜੀ ਇੱਥੋਂ ਕਹਿ ਲਓ ਕਿ ਚਲੋ ਆਪਣਾ ਇਨਸ਼ਾਅੱਲਾ ਜੀ, ਬੜੀ ਮਿਹਰਬਾਨੀ, ਤੁਹਾਡੀ ਤਸ਼ਰੀਫ ਆਵੇ ਦਾ ਸ਼ੁਕਰੀਆ ਜੀ। ਸਾਡੇ ਗਰਾਈ ਹਾਂਜੀ ਜੀ ਸਾਡੇ ਗਰਾਈ ਪਿੰਡ ਜੀ 447 ਤੋਂ ਸਾਡੇ ਬੈਠੇ ਜੀ ਬਜ਼ੁਰਗ ਆਏ ਮਹਿਮਾਨ। ਹਾਂਜੀ, ਜ਼ਾਕਿਰ ਸੰਧੂ ਮੇਰਾ ਤਾਰਫ ਹੈ ਜੀ। ਜ਼ਿਲ੍ਹਾ ਪਟਿਆਲਾ ਇੰਡੀਆ ਤੋਂ ਅਸੀਂ ਉੱਠ ਕੇ ਇੱਥੇ ਆਏ ਸੀ। 447 ਬਹੁਤ ਬੜਾ ਪਿੰਡ ਹੈ। ਇੱਕ ਸੰਧੂ ਕਰਿਆਨਾ ਸਟੋਰ ਮੇਰਾ ਚਾਚਾ ਰਜ਼ਾਕ ਹੈ, ਉਹਦਾ ਹੈ ਵੇ, ਤੇ ਉਹ ਆਪਣਾ ਹਰ ਕਿਸਮ ਦਾ ਤੋਂ ਇਤਮਾਦ ਵੀ ਹੈ ਲੋਕਾਂ ਦਾ। ਅੱਛਾ ਜ਼ਾਕਿਰ ਸਾਹਿਬ, ਤੁਹਾਡੇ ਪਿੰਡ ਦੀ ਇੱਕ ਵਜ੍ਹਾ ਸ਼ੋਹਰਤ ਹੁਣ ਅੱਜ ਕੱਲ੍ਹ ਜਿਹੜੀ ਬਹੁਤੀ ਆ, ਬਲਕਿ ਅੱਜ ਕੱਲ੍ਹ ਨਹੀਂ ਬੜੀ ਦੇਰ ਦੀ, ਫੁੱਟਬਾਲ ਤੁਹਾਡੀ ਟੀਮ ਬਹੁਤ ਚੰਗੀ ਹੈ। ਹਾਂਜੀ, ਬਹੁਤ ਜ਼ਿਆਦਾ ਬੜੇ ਸੁਲਝੇ ਪਲੇਅਰ, ਬੜੇ ਸੋਹਣੇ ਪਲੇਅਰ 447 ਦਾ। ਹਾਂਜੀ, ਮੇਰਾ ਛੋਟਾ ਭਾਈ ਖੁਦ ਫੁੱਟਬਾਲ ਬਹੁਤ ਵੱਡਾ ਫੁੱਟਬਾਲਰ ਸੀ। ਉਹਦਾ ਖੇਡਦਾ ਰਿਹਾ, ਅਕਾੜਾ ਸਾਹੀਵਾਲ ਓਪਨ ਖੇਡਦਾ ਰਿਹਾ, ਮੈਨੇਜ ਕਰਦਾ ਰਿਹਾ ਟੀਮਾਂ ਦੀ। ਉਹ ਅੱਲਾ ਦਾ ਕਰਨਾ ਐਸਾ ਹੋਇਆ ਕਿ ਬੜੇ ਨੇ ਅਮਰਜ ਹੋ ਗਏ। 27-28 ਸਾਲ ਤੋਂ ਉਹ ਵੀਲ ਚੇਅਰ ਤੇ ਹੈਗੇ ਨੇ। ਬਹੁਤ ਅੱਛੇ ਆਪਣੇ ਇਲਾਕੇ ਦੇ ਪਲੇਅਰ ਸੀ, ਜਿੱਥੇ ਵੀ ਇੱਕ ਨਾਮ ਸੀ ਉਹਨਾਂ ਦਾ। ਮੇਰਾ ਵੀ ਬੜੀ ਦੇਰ ਦਾ ਦਿਲ ਕਰਦਾ ਸੀ ਕਿ ਅੰਜਮ ਸਾਹਿਬ ਨਾਲ ਮੁਲਾਕਾਤ ਹੋਵੇ। ਨਹੀਂ ਜੀ, ਤੁਹਾਡਾ ਆਪਣਾ ਘਰ ਹੈ। ਸਾਹੀਵਾਲ ਡਿਊਟੀ ਕਰੀ ਦੀ ਹੈ, ਮਹਿਕਮਾ ਜ਼ਰਾਅਤ ਆਉਂਦੇ ਜਾਂਦੇ ਰਹਿੰਦੇ, ਬਸ ਅੱਜ ਜਾਂਦੇ ਕੱਲ ਜਾਂਦੇ, ਹੁਣ ਵੀ ਉਤਰਦੇ ਆ। ਭਾਈ ਕਲੀਮ ਨਾਲ ਕਈ ਵਾਰੀ ਮੁਲਾਕਾਤ ਹੋਈ, ਉਹਨਾਂ ਨੇ ਕਿਹਾ ਜਦੋਂ ਮਰਜ਼ੀ ਆ ਜਾਣਾ, ਤੁਹਾਡਾ ਆਪਣਾ ਘਰ। ਮਹਿਕਮਾ ਇਹਨਾਂ ਦਾ ਹੋਮਿਓਪੈਥਿਕ ਹੈ ਜੀ, ਉਹਦਾ ਕੋਈ ਫਾਇਦਾ ਨਹੀਂ ਸਾਡੇ ਲੋ ਮਹਿਕਮਾ ਸਵੇਰੇ ਪਹੁੰਚੇ, ਸਾਨੂੰ ਕੋਈ ਪਰਵਾਹ ਨਹੀਂ ਹੈ। ਸਾਡੇ ਕਿਸਾਨਾਂ ਦਾ ਮਹਿਕਮਾ, ਬਸ ਸਾਡੇ ਨਾਲ ਦਾ ਕੋਈ ਲੇਖਾ ਦੇਖ। ਅੱਛਾ ਜੀ, ਆਪਣੇ ਬੱਚਿਆਂ ਦਾ ਵੀ ਕਰਾਓ ਤਾਰਨ ਨਾਲ। मेरा नाम मोहम्मद उस्मान है, 447 से आया। ਅੱਛਾ ਮਾਸ਼ਾਅੱਲਾ। 447 ਤੋਂ ਆਇਆ ਜੀ, ਤੁਹਾਨੂੰ ਮਿਲਣ ਦੀ ਬਹੁਤ ਖਾਹਿਸ਼ ਸੀਗੀ। ਨਹੀਂ ਨਹੀਂ, ਤੁਹਾਡਾ ਆਪਣਾ ਘਰ ਹੈ। ਅੱਛਾ ਜੀ, ਤੁਹਾਡੇ 47 ਵੀ ਮਹਾਜਰਾਂ ਦਾ ਪਿੰਡ ਆ, ਉਧਰੋਂ ਆਏ ਨੇ? ਹਾਂਜੀ। ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਹੈ ਚੇਤੇ? ਨਹੀਂ ਜੀ, ਉਸਦਾ ਨਹੀਂ ਚੇਤਾ ਹੈਗਾ, ਨਾ ਹੀ ਕਦੇ ਪੁੱਛਣ ਦੀ ਕਦੇ ਹਿੰਮਤ ਕੀਤੀ ਹੈ, ਨਾ ਇਹਨਾਂ ਕੋਲ ਟਾਈਮ ਹੀ ਲੱਗਿਆ ਜੀ। ਗੱਲ ਹੀ ਏਦਾਂ ਦੀ ਹੈ। ਹਾਂਜੀ, ਰੋਪੜ ਆ ਜੀ, ਜ਼ਿਲ੍ਹਾ ਅੰਬਾਲਾ। ਉਦੋਂ ਵੈਸੇ ਵੀ ਯਾਨੀ ਕਿ ਅਸੀਂ ਤਹਿਸੀਲ ਰੋਪੜ ਤੋਂ ਜ਼ਿਲ੍ਹਾ ਅੰਬਾਲਾ, ਤੇ ਵੀ ਪਿੰਡ ਚੌਂਤਾ ਸੀਗਾ ਸਾਡਾ ਹੀ ਪਿੱਛੋਂ। ਤੇ ਉਸ ਤੋਂ ਬਾਅਦ ਸਾਡੇ ਚੌਂਤੇ ਦੇ ਕਾਫੀ ਘਰ ਇਸ 447 ਦੇ ਵਿੱਚ ਹੈ ਨਹੀਂ। ਅੱਛਾ। ਤੇ ਅਲਹਮਦੁਲਿਲਾ ਪਿੰਡ ਮਾਸ਼ਾਅੱਲਾ ਠੀਕ ਠਾਕ ਆ, ਸਾਰਿਆਂ ਦਾ ਇਕੱਠ ਆ, ਕੋਈ ਗੱਲਬਾਤ ਹਾਂ ਨਹੀਂ, ਇਹ ਤਾਂ ਹੈ। ਬੜੇ ਪਿਆਰ ਮੁਹੱਬਤ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਲੋਕ ਆ ਜੀ ਸਾਰੇ ਤਕਰੀਬਨ। ਅਲਹਮਦੁਲਿਲਾ ਵੀ ਕੋਈ ਐਸਾ ਕੇਸ ਨਹੀਂ ਹੈ, ਵੀ ਕੋਈ ਕ੍ਰਾਈਮ ਨਹੀਂ ਹੈ। ਅਲਹਮਦੁਲਿਲਾ ਵੀ ਸਾਫ਼ ਆ। ਨਹੀਂ, ਰੱਬ ਦੀ ਜ਼ਾਤ ਇਦਾਂ ਹੀ ਰੱਖੇ ਜੀ। ਆਮੀਨ। ਅਗਰ ਕੋਈ ਹੋ ਵੀ ਜਾਂਦਾ ਹੈ ਤਾਂ ਉਹਨੂੰ ਦੁਸ਼ਮਣੀ ਦੀ ਨਿਗਾਹ ਨਾਲ ਨਹੀਂ ਦੇਖੀ। ਦੱਸ ਕੀ ਦੱਸ ਰਿਹਾ? ਮੇਰਾ ਨਾਮ ਹਮਜ਼ਾ ਜੀ, ਮੈਂ 447 ਪਿੰਡ ਤੋਂ ਆਇਆ। ਅੱਛਾ, ਕਿਹੜਾ ਜ਼ਿਲ੍ਹਾ ਦੱਸ ਰਹੇ ਸੀ ਪਿੱਛੇ? ਜ਼ਿਲ੍ਹਾ ਅੰਬਾਲਾ, ਤਹਿਸੀਲ ਰੋਪੜ, ਪਿੰਡ ਚੌਂਤਾ ਸਾਡਾ। ਤੁਹਾਡੇ ਸਟਾਫ ਤੇ ਬੜੀ ਹੀ ਆ ਅੰਬਾਲਾ ਸਵੀਟ। ਅੰਬਾਲਾ ਸਵੀਟ। ਤੇ ਬਹੁਤੇ ਅੰਬਾਲੇ ਦੇ ਤੁਹਾਡੇ ਪਿੰਡ ਸੇ? ਸਾਡੀ ਸਾਰੇ ਬੈਠੇ ਵੀ ਸਹੀ ਹੈ। ਔਰ ਸਾਡੇ ਪੁਰਾਣੇ ਜੀ, ਉਹਨਾਂ ਨਾਲ ਵੀ ਗੱਲ ਕਰਾਇਓ ਜੀ। अस्सलाम वालेकुम। ਵਾਲੇਕੁਮ ਸਲਾਮ। ਇਹ ਜੀ ਹੁਣ ਸਾਡੇ ਬਣਾਉਂਦੇ ਬਣਾਉਂਦੇ ਫਿਲਮ ਪਹੁੰਚੇ ਆ, ਇਹਨਾਂ ਨੂੰ ਪੁੱਛਦੇ ਵੀ ਕਿੱਥੋਂ ਆਏ? जनाब सारा ये तो तशरीफ लेके आए हैं। ਅੱਛਾ, ਸਾਡਾ ਲੈ ਲਓ। हाँ जी। ਮਾਸ਼ਾਅੱਲਾ। ਪਿੱਛੋਂ ਇੰਡੀਆ ਦੇ ਵਿੱਚੋਂ ਹਿਜਰਤ ਕਰਕੇ ਆਏ 47 ਦੇ ਵਿੱਚ, ਜ਼ਿਲ੍ਹਾ ਅੰਬਾਲਾ ਤੋਂ ਰਾਜਪੁਰ ਫੈਮਿਲੀ ਆ। ਅੱਛਾ ਅੱਛਾ, ਤੁਸੀਂ ਵੀ ਅੰਬਾਲੇ ਆ? ਵਾਹ ਵਾਹ, ਅੰਬਾਲੀਏ ਬੈਠੇ ਜੀ ਸਾਰੇ। ਬਸ ਦਿਲ ਕਰ ਰਿਹਾ ਸੀ ਤੁਹਾਡੇ ਨਾਲ ਮਿਲਣ ਨੂੰ, ਬਸ ਛੁੱਟੀ ਦਾ ਕੋਈ ਪ੍ਰੋਗਰਾਮ ਨਹੀਂ ਸੀ ਬਣ ਰਿਹਾ। ਚਲੋ ਇਹਦਾ ਕਰਕੇ ਤੁਹਾਡੇ ਦੀਦਾਰ ਹੋ ਗਿਆ ਤੁਹਾਡਾ। ਨਹੀਂ, ਤੁਹਾਡੀ ਮਿਹਰਬਾਨੀ, ਤੁਹਾਡਾ ਆਪਣਾ ਘਰ। ਤੇ ਆਓ ਕੈਮਰੇ ਦਿਖਾਈ, ਮੇਰੇ ਪੱਤੇ ਬੈਠੇ। ਡਾਕਟਰ ਸਾਹਿਬ, ਤੁਸੀਂ ਕੋਈ ਹੁਣ ਇਹ ਡਾਕਟਰ ਸਾਹਿਬ ਜੀ ਸਾਡੇ ਪਿੰਡ ਦੇ ਬੜੀਆਂ ਸੋਹਣੀਆਂ ਗੱਲਾਂ ਕਰਦੇ। ਮੈਂ ਕਿਹਾ ਵੀ ਇਹ ਵੀ ਹਿੱਸਾ ਪਾਣ। ਰਾਣਾ ਲੁਕਮਾਨ ਜੀ, ਕਿਸੇ ਪਿੰਡ ਦਾ ਵਸੇਬ। ਹਾਂ ਮਾਸ਼ਾਅੱਲਾ। ਇੱਥੇ ਦੇ ਜੰਮਪਲ ਮਾਸ਼ਾਅੱਲਾ ਜੀ। ਅੰਜਮ ਸਰੋਏ ਨੂੰ ਜੀ, ਅਸੀਂ ਤਾਂ ਸਾਡਾ ਤਾਂ ਹਿਸਾਬ ਆ ਕਿ ਦਰਿਆ ਦੀ ਹੁੱਕੀ ਤੇ ਫਿਰ ਵੀ ਸੁੱਕੀ। ਸਾਲਾਂ ਬਾਅਦ ਮੁਲਾਕਾਤ ਹੋਈ ਹੈ ਮਾਸ਼ਾਅੱਲਾ ਜੀ। ਸਾਡੇ ਭਰਾ ਨੇ, ਸਾਡੇ ਨਿੱਕੇ ਵੀਰ ਨੇ, ਇਹਨਾਂ ਨੇ ਲੋਕਾਂ ਨੂੰ ਜੀਣ ਦਾ ਹੌਸਲਾ ਦਿੱਤਾ। ਕੁਝ ਲੋਕ ਬੜੇ ਨਾਉਮੀਦ ਸੀਗੇ, ਚੱਲਣ ਦਾ ਰਸਤਾ ਦੱਸਿਆ, ਅੱਛੇ ਬੁਰੇ ਤਮੀਜ਼ ਦੱਸੀ ਆ। ਲੇਕਿਨ ਅਲਹਮਦੁਲਿਲਾ ਜੀ, ਸਾਨੂੰ ਤਾਂ ਇਹਨਾਂ ਨੂੰ ਮਿਲ ਕੇ ਇੰਜੀ ਖੁਸ਼ੀ ਹੁੰਦੀ ਹੈ ਜਿਵੇਂ ਅਸੀਂ ਆ ਕੇ ਸਊਦੀਆ ਤੋਂ ਮਿਲਣਾ ਹੈ। ਉਹਨੇ ਕਹਿਣਾ, ਕਿਉਂਕਿ ਮੈਂ ਇਸ ਪਿੰਡ 'ਚ ਨਹੀਂ ਰਹਿੰਦਾ। ਮੇਰਾ ਇੱਕ ਬੜਾ ਮਾਸ਼ਾਅੱਲਾ ਮੁਕੱਦਸ ਤੇ ਮਰੂ ਪੇਸ਼ੇ ਨਾਲ ਤਲਕ ਆ, ਡਾਕਟਰੀ ਸ਼ੋਬੇ ਨਾਲ। ਲੋਕਾਂ ਦੀ ਖਿਦਮਤ ਕਰ ਰਹੇ, ਖਿਦਮਤ ਦੇ ਖਲਕ ਨੂੰ ਐਨ ਆਬਾਦ ਸਮਝਦੇ ਆ। ਤੇ ਜਦੋਂ ਵੀ ਪਿੰਡ ਆਉਂਦੇ ਆ
ਤੇ ਦਿਲ ਜੋਸ਼ ਮਾਰਦਾ ਵੀ ਭਾਈ ਅੰਜਮ ਸਰੋਏ ਨੂੰ ਜ਼ਰੂਰ ਮਿਲੀਏ ਤੇ ਉਹ ਅੱਲਾਹ ਤਾਲਾ ਪੂਰੀ ਕਰ ਦਿੰਦਾ ਮੁਰਾਦ। ਲੇਕਿਨ ਹੁਣ 3 ਸਾਲਾਂ ਬਾਅਦ ਮੁਲਾਕਾਤ ਹੋਈ ਹੈ ਜੀ ਤੇ ਆਂਦੇ ਆ चले जाते हैं। उन्हें क्या रातें रोज बनते हैं, टूट जाते हैं, लाहौर वही जाते हैं जिन्हें दाता बुलाते हैं। सानू अज आए सी मिलने की भरा ते मिल पे यार। रात भी मैं आया सी ते कुछ तबीयत नासाज सी, नहीं मिलिया गया। अगले दिन आया सी, नहीं मिलिया गया। ਤੇ ਮੇਰਾ ਜੀ ਉਹ ਪ੍ਰਦੇਸੀਆਂ ਵਾਲਾ ਹਿਸਾਬ ਆ, ਜਿਵੇਂ ਰਾਤ ਦੀ ਸ਼ਾਮ ਨੂੰ ਆਣਾ, ਜਿਵੇਂ ਨੂੰ ਵਾਪਸ ਚਲਾ ਜਾਂਦਾ। ਦੇਸ਼ ਦੇ ਵਿੱਚ ਪ੍ਰਦੇਸ਼ ਆ ਤੁਹਾਡਾ? ਦੇਸ਼ ਦੇ ਵਿੱਚ ਪ੍ਰਦੇਸ਼ ਆ ਜੀ, ਕੰਧ ਉਹਲੇ ਪ੍ਰਦੇਸ਼ ਆ। ਬਹੁਤ ਸਾਰੇ ਜਿਹੜੇ ਨਾ ਧੀ ਪੁੱਤਰ ਆ ਜਿਨ੍ਹਾਂ ਦਾ ਇਹ ਹਿਸਾਬ ਆ। ਬਿਲਕੁਲ ਜੀ ਹਿਸਾਬ ਆ ਸਾਡਾ। ਬਾਕੀ ਸਾਰਿਆਂ ਨੂੰ ਪਤਾ ਜੀ, ਬਾਕੀ ਮੈਨੂੰ ਲੋਕਾਂ ਵਾਸਤੇ ਵੀ ਲੋਕ ਪਤਾ ਨਹੀਂ ਕਿੱਥੇ ਕਿੱਥੇ ਜਾਣਾਗਾ। ਸਾਡਾ ਪਿਛਲਾ ਜ਼ਿਲ੍ਹਾ ਅੰਬਾਲਾ ਹੈ ਜੀ, ਉਹ ਸਾਡੀ ਚੌਹਾਨ ਆ, ਪਿੰਡ ਰਤੌਰ ਆ, ਸਮਝ ਗਏ ਨਾ ਜੀ। ਇੱਥੋਂ ਦੇ ਜੰਮਪਾਲਾ ਮਾਸ਼ਾਅੱਲਾ ਕੋਸ਼ਿਸ਼ ਕਰ ਰਹੇ ਆ ਅੱਛੇ ਇਨਸਾਨ ਬਣ ਜਾਈਏ ਤੇ ਭਰਾਵਾਂ ਦੀਆਂ ਗੱਲਾਂ ਸੁਣੀ ਦੀਆਂ, ਉਹਨਾਂ ਤੇ ਅਮਲ ਕਰੀਦਾ ਹੈ, ਸਮਝ ਗਏ ਨਾ। ਤੇ ਅੱਲਾਹ ਪਾਕ ਸਾਰਿਆਂ ਨੂੰ ਹਦਾਇਤ ਦੇ, ਸਾਰਿਆਂ ਨਾਲ ਬੜੀ ਮਿਹਰਬਾਨੀ, ਤੁਹਾਡੀ ਮਿਹਰਬਾਨੀ। ਅੱਛਾ, ਵੀਡੀਓ ਸਾਡੀ ਜੀ ਅੱਗੇ ਚੱਲ ਰਹੀ ਆ। ਅਸੀਂ ਸਵੇਰ ਦੇ ਨਾ ਜਿੱਦਾਂ ਰੌਣਕ ਲੱਗਦੀ ਆ, ਸਾਡੇ ਰੱਬ ਦੀ ਰਹਿਮਤ ਹੁੰਦੀ ਆ ਨਾ, ਤੇ ਅਸੀਂ ਉਦਾਂ ਹੀ ਵਿੱਚ ਰਿਕਾਰਡ ਕਰ ਲਈਦੀ। ਤੇ ਉਹ ਹੁਣ ਜਿੱਦਾਂ ਮਾਸ਼ਾਅੱਲਾ ਫਿਰ ਸਾਨੂੰ ਇੱਜ਼ਤ ਬਖਸ਼ਣ ਵਾਸਤੇ ਬੜੇ ਖੁਸ਼ਕਿਸਮਤ ਹੈ ਜੀ, ਹਾਂਜੀ ਤੁਹਾਡੀ ਵੀਡੀਓ ਦਾ ਹਿੱਸਾ ਬਣਾਂਗੇ। ਫਿਰ ਤੁਸੀਂ ਭਾਵੇਂ ਲਓ, ਮੈਂ ਹਾਂਜੀ। ਤੇ ਇੱਕ ਤਾਂ ਜੀ ਥੋੜਾ ਜਿਹਾ ਤਾਰਫ ਆਪਣਾ ਕਰਾ ਦਿਓ ਜੀ। ਠੀਕ, ਹਾਂ, ਉਹ ਇਦਾਂ ਸੌਖਾ ਨਾ ਜੀ, ਤੇ ਮੈਨੂੰ ਹੁਣ ਇਦਾਂ ਸਾਰਿਆਂ ਦਾ ਕਰਾਉਣਾ ਔਖਾ। ਹਾਂਜੀ ਹਾਂਜੀ ਜੀ। अस्सलाम वालेकुम जी। तमाम ਦੋਸਤਾਂ ਨੂੰ ਮੇਰੀ ਤਰਫੋਂ ਤੇ ਮੇਰੇ ਬੜੇ ਭਾਈਜਾਨ ਨੇ ਅੰਜਮ ਸਰੋਇਆ ਸਾਹਿਬ ਔਰ ਉਹ ਆਪਣੇ ਡੇਰੇ ਤੇ ਬੈਠੇ ਨੇ, ਤਮਾਮ ਦੋਸਤਾਂ ਦਾ ਵੈਲਕਮ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਨੇ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਮੈਂ ਰਾਣਾ ਆਜ਼ਰ ਵਸੀਮ ਫੈਸਲਾਬਾਦ ਤੋਂ ਜੀ ਐਜ਼ ਏ ਡਿਵੈਲਪਰ ਸਰਵਾਈਵ ਕਰਦਾ ਜੀ, ਤੇ ਥੋੜਾ ਬਹੁਤ ਕੁਝ ਸਿਆਸੀ ਹਵਾਲੇ ਨਾਲ ਵੀ ਉੱਥੇ ਸਾਡੀ ਸਰਗਰਮੀਆਂ ਹੈ। ਫੈਸਲਾਬਾਦ 'ਚ ਮੇਰੇ ਤੋਂ ਛੋਟਾ ਭਾਈ ਮੁਰਤਜ਼ਾ ਹਕੀਮ ਸੈਕਟਰੀ ਬਾਹਰ ਫੈਸਲਾਬਾਦ ਬਾਹਰ ਰਿਹਾ, ਮਾਰੂਫ ਸ਼ਖਸੀਅਤ ਹੈ। ਹਾਂ, ਅੱਲਾਹ ਤਾਲਾ ਨੇ ਮਿਹਰਬਾਨੀ ਫਰਮਾਈ ਜੀ। ਵੈਸੇ ਬੇਸਿਕਲੀ ਸਾਡੇ ਬਜ਼ੁਰਗ ਜਲੰਧਰ ਤੋਂ ਜਦੋਂ ਤਹਿਸੀਲ ਨਵਾਂ ਸ਼ਹਿਰ ਤੇ ਪਿੰਡ ਸੀ ਸਾਡਾ ਰਾਹੋਂ ਦੇ ਨਾਲ ਬਨਾਲਾ, ਉੱਥੋਂ ਉੱਠ ਕੇ ਤੇ ਰਸਿਆਣੇ ਆਏ। ਇਹ ਸਾਡੀ ਜਨਮ ਭੋਜ ਜਿਹਨੂੰ ਅਸੀਂ ਕਹਿੰਦੇ ਉਹ ਆ। ਤਹਿਸੀਲ ਸਮੁੰਦਰੀ ਨਾਲ ਸਾਨੂੰ ਵੈਸੇ ਇਸ਼ਕਾ ਲਵ ਆ ਜੀ। ਤੇ ਸਾਡਾ 138 ਗਾਬੇ ਬੜਾ ਰਸਿਆਣਾ ਪਿੰਡ ਆਇਆ, ਸਾਡਾ ਤਾਰਫ ਆ। ਬਹੁਤ ਸ਼ੁਕਰੀਆ ਜੀ ਸਰੋਇਆ ਸਾਹਿਬ ਤੁਹਾਡੀ। ਅੱਛਾ, ਤੁਸੀਂ ਤਾਂ ਜੀ ਬੜੇ ਆਰਾਮ ਨਾਲ ਦੱਸਤਾ ਕਿ ਸਾਡਾ ਰਸਿਆਣਾ ਜੀ ਹੈ ਪਿੰਡ। ਇਹ ਰਸਿਆਣੇ ਦੇ ਜੀ ਰਾਜਪੂਤਾਂ ਦੀ ਬੜੀ ਤਾਰੀਖ ਆ, ਤੇ ਤੁਸੀਂ ਕਦੀ ਕੋਸ਼ਿਸ਼ ਵੀ ਕਰਿਓ ਜੀ। ਸਾਡੇ ਕੋਲ ਇੱਕ ਦਿਨ ਬਜ਼ੁਰਗ ਆਏ ਸੀ, ਬਲਕਿ ਉਹ ਵੀਡੀਓ ਦੇਖਿਓ ਜ਼ਰੂਰ। ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਬਣਾਉਣ ਦੇ ਵਿੱਚ ਰਸਿਆਣੇ ਦੇ ਬਜ਼ੁਰਗਾਂ ਦਾ ਕਿੰਨਾ ਕਿਰਦਾਰ ਹੈ ਜੀ। ਤੇ ਉਹ ਇਸ ਤਰ੍ਹਾਂ ਹੀ ਉਹ ਪੁਰਾਣੀ ਗੱਲ ਤੋਂ ਯਾਦ ਆ, ਸਾਡੇ ਕੋਲ ਯਾਸਰ ਮਲਕ ਸਾਹਿਬ ਬੈਠੇ ਆ। ਯਾਸਰ ਮਲਕ ਸਾਹਿਬ ਆਪਣਾ ਤਾਰਫ ਵੀ ਕਰਾਉਣਗੇ। ਬਹੁਤ ਸਾਰੇ ਲੋਕ ਆ ਜੀ ਜਿਹੜੇ ਇਹਨਾਂ ਨੂੰ ਪਹਿਲੇ ਤੋਂ ਜਾਣਦੇ ਆ, ਤੇ ਬਹੁਤ ਹੀ ਖੁਸ਼ੀ ਹੋਈ ਹੈ ਜੀ ਰਾਣਾ ਸਾਹਿਬ ਜਿਹੜਾ ਤੁਸੀਂ ਰੱਬ ਦਾ ਰੂਪ ਲੈ ਕੇ ਆਏ ਨਾ ਜੀ। ਹਾਂਜੀ, ਰੱਬ ਦੇ ਜੀ ਆ ਜੀ। ਤੇ ਬਾਬਾ ਜੀ ਸਾਡੀ ਈਦ ਹੋ ਗਈ ਜੀ। ਹਾਂ, ਸਾਡੀ ਰੌਣਕ ਬਣੇ ਜੀ। ਸਿਆਣੇ ਕਹਿੰਦੇ ਡੇਰੇ ਮਸੀਤਾਂ ਤਰ੍ਹਾਂ ਹੁੰਦੇ, ਸਾਂਝੇ ਹੁੰਦੇ, ਤੇ ਬਾਬਾ ਜੀ ਸਾਡੀ ਰੌਣਕ ਵਧਾਤੀ ਤੁਸੀਂ ਆ ਕੇ। ਜਿਉਂਦੇ ਵਾਸਤੇ ਰਹੋ ਜੀ। अस्सलाम वालेकुम ਦੋਸਤੋ, ਮੈਂ ਯਾਸਰ ਮਲਕ ਤੇ ਮੇਰੇ ਚੈਨਲ ਦਾ ਨਾਮ ਸਾਂਝਾ ਪੰਜਾਬ 1947। ਤੇ ਮੇਰੇ ਨਾਲ ਅੱਜ ਮੇਰੇ ਦੋਸਤ ਨਦੀਮ ਹੁਸੈਨ ਨਜਮ ਸਾਹਿਬ, ਯੂਸਫ ਸਾਹਿਬ ਤੇ ਸ਼ਬਾਜ਼ ਸਾਹਿਬ, ਅਮੈਰ ਸਾਹਿਬ। ਅਸੀਂ ਆਏ ਸ਼ਾਹਕੋਟ ਤੋਂ ਚੱਲ ਕੇ, ਤੇ ਅੰਜਮ ਸਰੋਇਆ ਸਾਹਿਬ ਨੂੰ ਅਸੀਂ ਮਿਲਣਾ, ਸਾਡੀ ਇੱਕ ਬੜੀ ਦਿਲੀ ਖੁਆਇਸ਼ ਸੀ। ਤੇ ਮੈਂ ਦੋਸਤੋ ਤੁਹਾਨੂੰ ਦੱਸਦਾ ਚਲਾਂ ਕਿ ਅੰਜਮ ਸਰੋਇਆ ਸਾਹਿਬ 'ਚ 2 ਖੂਬੀਆਂ ਬਯਕ ਵਕਤ ਨੇ, ਬਹੁਤ ਆਲਾ ਖੂਬੀਆਂ ਵਾ। ਤੇ ਉਹਨਾਂ ਖੂਬੀਆਂ ਦੀ ਬਣਾ 'ਤੇ ਮੈਨੂੰ ਇਹ ਬੜੇ ਪਸੰਦ ਨੇ। ਇੱਕ ਤਾਂ ਇਹਨਾਂ ਦੀ ਫਿਲਬਦੀ ਗੁਫ਼ਤਗੂ, ਜਿਹੜੀ ਅੰਦਰ ਦੀ ਗੁਫ਼ਤਗੂ ਕਰਦੇ ਆ, ਤੇ ਦੂਸਰਾ ਉਸ ਗੁਫ਼ਤਗੂ ਨੂੰ ਬੜੇ ਢੰਗ ਨਾਲ, ਬੜੇ ਖੂਬਸੂਰਤ ਅੰਦਾਜ਼ ਨਾਲ ਬਿਆਨ ਕਰਦੇ ਆ। ਅੱਲਾ ਨੇ ਇਹਨਾਂ ਨੂੰ 2 ਬੜੀਆਂ ਖੂਬਸੂਰਤ ਚੀਜ਼ਾਂ ਅਤਾ ਕੀਤੀਆਂ। ਤੇ ਸਭ ਤੋਂ ਵੱਡੀ ਗੱਲ, ਇਸ ਦੌਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਜ਼ਿਟਿਵ ਚੀਜ਼ ਲੈ ਕੇ ਆ ਰਹੇ ਆ। ਪੰਜਾਬ ਦਾ ਕਲਚਰ ਵੀ ਖਾ ਰਹੇ, ਨੈਚੁਰਲ, ਤੇ ਪੰਜਾਬ ਦਾ ਕਲਚਰ ਵੀ, ਔਰ ਜਿਹੜੀ ਸਾਡੀ ਯੂਥ ਆ ਜਿਹੜੇ ਆਪਣੇ ਕਲਚਰ ਤੋਂ, ਆਪਣੇ ਵਿਰਸੇ ਤੋਂ ਦੂਰ ਹੋ ਰਹੀ ਆ, ਤੇ ਉਹਨੂੰ ਕਰੀਬ ਲਿਆ ਰਹੇ। ਤੇ ਐਂਡ ਤੇ, ਕਿਉਂਕਿ ਇਹ ਜਿਹੜਾ ਦੌਰ ਆ ਸਟ੍ਰੈਸ ਦਾ ਦੌਰ ਆ, ਹਰ ਬੰਦਾ ਪਰੇਸ਼ਾਨ ਆ, ਐਂਡ ਤੇ ਉਹਨੂੰ ਇੱਕ ਫਨੀ ਜਿਹਾ ਟੱਚ ਦੇ ਕੇ ਨਾ ਲੋਕਾਂ ਨੂੰ ਆਪਣੇ ਨਾਲ ਹੋਰ ਜੋੜ ਲੈਂਦੇ ਆ। ਕੋਈ ਲੋਕਾਂ ਨੂੰ ਐਂਡ ਤੇ ਹਸਾ ਵੀ ਦਿੰਦੇ, ਪਤੇ ਦੀ ਗੱਲ ਵੀ ਕਰ ਦਿੰਦੇ ਆ। ਇਹ 2-3 ਚੀਜ਼ਾਂ ਮਾਸ਼ਾਅੱਲਾ ਇਹਨਾਂ ਦੀ ਬੜੀਆਂ ਖੂਬਸੂਰਤ ਵਾ। ਤੇ ਮੈਂ ਦੋਸਤੋ ਤੁਹਾਨੂੰ ਦੱਸਦਾ ਚੱਲਾਂ ਕਿ ਜਿਵੇਂ ਤੁਸੀਂ ਮੈਨੂੰ ਸੁਣੋ ਪੰਜਾਬ ਤੇ ਵੀ ਸੁਣਿਆ, ਦੇਖਿਆ ਹੋਵੇਗਾ, ਤੇ ਉਸ ਤੋਂ ਬਾਅਦ ਨਿਊ TV ਤੇ ਵੀ ਮੇਰੀਆਂ ਕਾਫੀ ਵੀਡੀਓਜ਼ ਜਿਹੜੀਆਂ ਮੈਂ, ਉਸ ਤੋਂ ਬਾਅਦ ਫਿਲਮ ਐਕਟਰ ਧਰਮਿੰਦਰ ਸਾਹਿਬ, ਉਹਨਾਂ ਦੇ ਮੈਂ ਬਚਪਨ ਦੇ ਦੋਸਤ ਲੱਭੇ ਸੀ। ਅੱਛਾ, ਵਾਹ ਵਾਹ। ਤੇ ਉਹ ਇੱਕ ਫਿਲਮ ਬਣੀ ਸੀ ਸਰਦਾਰ ਮੁਹੰਮਦ, ਆਪਣਾ ਚੜ੍ਹਦੇ ਪੰਜਾਬ 'ਚ 2017 ਵਿੱਚ ਉਹਨੇ ਸਭ ਤੋਂ ਜ਼ਿਆਦਾ ਬਿਜ਼ਨਸ ਕੀਤਾ। ਤੇ ਅੰਜਮ ਸਾਹਿਬ ਜਿਹੜਾ ਉਹਦਾ ਮਰਕਜ਼ੀ ਕਿਰਦਾਰ ਸੀ ਨਾ, ਜਿਹ 'ਤੇ ਫਿਲਮ ਬਣੀ ਸੀ, ਸੁਰਜੀਤ ਸਿੰਘ, ਉਹਨੂੰ ਮੈਂ ਲੱਭਿਆ, ਉਹਦੇ ਬੱਚਿਆਂ ਨੂੰ ਲੱਭਿਆ, ਉਹ ਕਿੱਥੇ ਰਹਿ ਰਿਹਾ, ਉਹਦੀ ਕਬਰ ਲੱਭੀ। ਫਿਰ ਮੇਰੀ ਸਟੋਰੀ ਦੇ ਉੱਤੇ ਹੀ ਉਹ ਫਿਰ ਚੜ੍ਹਦੇ ਪੰਜਾਬ 'ਚੋਂ ਜਿਹੜਾ ਉਹਦਾ ਭਰਾ ਸੀ ਗੁੱਲੂ ਸਰਪੰਚ,
ਉਹ ਵੇਖਣ ਆਇਆ, ਕਬਰ ਤੇ ਆਇਆ, ਕਿਉਂਕਿ ਸੁਰਜੀਤ ਸਿੰਘ ਗੁੱਲੂ ਸਰਪੰਚ ਦੇ ਘਰ ਰਿਹਾ ਸੀ ਨਾ। ਤੁਸੀਂ ਵੀ ਹਿਸਟਰੀ ਤੇ ਕੰਮ ਕਰਦੇ ਹੋ ਹਾਂਜੀ। ਯਾਨੀ ਕਿ ਜੋ ਵੰਡ ਤੇ ਵੰਡ ਤੇ ਜੀ ਮੈਂ ਤਕਰੀਬਨ 7-8 ਸਾਲ ਕੰਮ ਕੀਤਾ ਤੇ 500 ਤੋਂ ਜ਼ਿਆਦਾ ਮੇਰੀਆਂ ਵੀਡੀਓਜ਼ ਨੇ। ਤੇ ਜਿਵੇਂ ਤੁਸੀਂ ਇੱਕ ਗੱਲ ਕੀਤੀ ਆਪਣਾ ਜਲੰਧਰ ਦੇ ਵਿੱਚ ਸੀ, ਕਿਹੜਾ ਨਾਂ ਲਿਆ ਸੀ ਤੁਸੀਂ? ਤਹਿਸੀਲ ਨਵਾਂ ਸ਼ਹਿਰ ਜੀ, ਪਿੰਡ ਸੀ ਸਾਡਾ ਇੱਕ ਬੜਾ ਮਸ਼ਹੂਰ ਰਾਹੋਂ ਦੇ ਨਾਲ ਸਾਡਾ ਪਿੰਡ ਸੀ ਬਨਾਲਾ। ਰਾਹੋਂ ਦਾ ਇੱਕ ਸੀ ਅਬਦੁਰ ਰਹਿਮਾਨ, ਜੀ ਉਸ ਵੇਲੇ ਬੜਾ ਵੱਡਾ ਜ਼ਗੀਰਦਾਰ ਸੀਗਾ। ਉਸ ਵੇਲੇ ਉਹਨੇ ਬਹੁਤ ਸਾਰੇ ਲੋਕਾਂ ਨੂੰ ਹਾਂਜੀ, ਤੇ ਮੈਨੂੰ ਅਲਹਮਦੁਲਿਲਾ ਉਧਰਲੇ ਬਹੁਤ ਸਾਰੇ ਤਹਿਸੀਲਾਂ ਦਾ, ਪਿੰਡਾਂ ਦਾ, ਜਲੰਧਰ ਦਾ, ਅਗਰ ਤੁਸੀਂ ਗੱਲ ਕਰੋ ਲੁਧਿਆਣੇ ਦਾ, ਉੱਧਰ ਦਾ ਬਹੁਤ ਪਤਾ ਵਾ, ਕਿਉਂਕਿ ਲੋਕਾਂ ਨੂੰ ਵਿਛੜਿਆਂ ਨੂੰ ਮਿਲਾਈ ਦਾ। ਤੇ ਸਰਦਾਰ ਮੁਹੰਮਦ ਫਿਲਮ ਤੋਂ ਬਾਅਦ ਇੱਕ ਜਿਹੜੀ ਮੇਰੀ ਸੁਣੋ ਪੰਜਾਬ ਟੀਵੀ ਤੇ ਅਗਰ ਤੁਸੀਂ ਸਕਰੋਲ ਕਰੋਗੇ ਨਾ, ਸਭ ਤੋਂ ਪਪੂਲਰ ਵੀਡੀਓ ਪਹਿਲੇ ਨੰਬਰ ਤੇ ਜਿਹੜੀ ਆ, ਪਾਕਿਸਤਾਨ ਦਾ ਪਹਿਲਾ ਪੰਜਾਬੀ ਚੈਨਲ ਆ ਉਹ, ਅੰਜਮ ਸਾਹਿਬ ਵੀ ਗਏ ਉੱਥੇ 1-2 ਦਫਾ, ਉਹ ਸਭ ਤੋਂ ਜਿਹੜੀ ਟੌਪ ਦੇ ਵਿਊ ਮੇਰੀ ਵੀਡੀਓ ਨੂੰ ਪਏ ਆ ਪਹਿਲੇ ਨੰਬਰ ਤੇ। ਉਹਦੇ ਤੇ ਕਾਸਮ ਅਲੀ ਸ਼ਾਹ ਵੀ ਆਏ, ਸੁਹੇਲ ਅਹਿਮਦ, ਇਫਤਖਾਰ ਠਾਕਰ ਸਾਰੇ ਆਉਂਦੇ ਆ, ਅੰਜਮ ਸਾਹਿਬ ਵੀ ਗਏ ਆ। तो माशा मेरी वीडियो जी पसंद की गई ना, वो बहुत ही खूबसूरत कहानी सी। साहब ਜਿਹੜੇ ਇਹ ਡੇਰੇ ਆ ਨਾ, ਜਿਵੇਂ ਤੁਸੀਂ ਕਹੇ ਮਸਜਿਦ ਮਸੀਤ ਹੁੰਦੇ ਆ, ਰੱਬ ਦਾ ਦੂਸਰਾ ਘਰ ਹੁੰਦੇ ਆ, ਇਹਦੇ ਤੋਂ ਹਮੇਸ਼ਾ ਖੈਰ ਤਕਸੀਮ ਹੁੰਦੀ ਹੈ। ਅਗਰ ਸਾਡੀ ਅੱਜ ਦੀ ਯੰਗ ਜਨਰੇਸ਼ਨ ਇਹਨਾਂ ਡੇਰਿਆਂ ਨਾਲ ਅਟੈਚ ਹੋ ਜਾਵੇ ਨਾ, ਤੇ ਬਹੁਤ ਸਾਰੇ ਜਿਹੜੇ ਐਬ ਔਰ ਬਹੁਤ ਸਾਰੀਆਂ ਬੁਰਾਈਆਂ ਖਤਮ ਹੋ ਜਾਣ। ਔਰ ਜਿਹੜਾ ਬਜ਼ੁਰਗਾਂ ਦਾ ਵਿਰਸਾ ਵਾ, ਯਾਨੀ ਕਿ ਜਿਵੇਂ ਮੈਨੂੰ ਮੇਰੇ ਦਾਦਾ ਅਬੂ ਤੋਂ ਇਹ ਗੱਲ ਮਿਲੀ ਕਿ ਅਸੀਂ ਪਿੱਛੋਂ ਕਿੱਥੇ ਦੇ ਸੀ, ਸਾਡੇ ਜੀ ਕਿੱਥੇ ਕਿੱਥੇ ਬੈਠੇ ਆ, ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ, ਯਾਦ ਰੱਖਣ ਵਾਲੀਆਂ ਚੀਜ਼ਾਂ। ਤੇ ਮੇਰੀ ਅੱਜ ਦੀ ਵੀਡੀਓ ਦੇ ਹਵਾਲੇ ਨਾਲ ਜਿਹੜੇ ਅੱਜ ਸਾਡਾ ਯੰਗ ਬਲੱਡ ਆ, ਉਹਦੇ ਅੱਗੇ ਦਰਖਾਸਤ ਆ ਕਿ ਆਪਣੇ ਬਜ਼ੁਰਗਾਂ ਕੋਲ ਬੈਠਿਆ ਕਰੋ, ਉਹਨਾਂ ਕੋਲ ਸਿੱਖਿਆ ਕਰੋ, ਉਹਨਾਂ ਨੂੰ ਪੁੱਛਿਆ ਕਰੋ ਕਿ ਅੱਬਾ ਜੀ, ਦਾਦਾ ਜੀ, ਤੁਸੀਂ ਕਿੱਥੋਂ ਤਸ਼ਰੀਫ ਲੈ ਕੇ ਆਏ, ਕਿੱਥੇ ਵਕਤ ਗੁਜ਼ਾਰਿਆ, ਤਕਲੀਫਾਂ ਕਿਸ ਤਰ੍ਹਾਂ ਗੁਜ਼ਾਰੀਆਂ, ਅੱਛਾ ਟਾਈਮ ਕਿਸ ਤਰ੍ਹਾਂ ਆਇਆ। ਤੇ ਮੇਰਾ ਖਿਆਲ ਆ ਕਿ ਤੁਸੀਂ ਅਗਰ ਨੇਚਰ ਦੇ ਕਰੀਬ ਹੁੰਦੇ ਜਾਓਗੇ ਨਾ, ਤੇ ਜਿਹੜੀਆਂ ਦੁਨੀਆ ਦੀ ਖਰਾਫਾਤ ਆ ਉਹ ਤੋਂ ਦੂਰ ਹੁੰਦੇ ਜਾਓਗੇ। ਬਿਲਕੁਲ ਜੀ, ਅੰਜਮ ਸਰੋਇਆ ਸਾਹਿਬ ਇਹੀ ਚੀਜ਼ ਲੈ ਕੇ ਆ ਰਹੇ ਆ। ਦੇਖੋ ਨਾ, ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਠੀਕ ਹੈ, ਲੋਕੀ ਹੋ ਜਾਂਦੇ ਬੜਾ ਕੁਝ ਦਿਖਾ ਕੇ ਹੁੰਦੇ, ਲੇਕਿਨ ਇੱਕ ਪੋਜ਼ਿਟਿਵ ਚੀਜ਼ ਨੂੰ ਲਿਆ ਕੇ ਲੋਕਾਂ ਨੂੰ ਅੱਛਾਈ ਵੀ ਦੱਸਣੀ, ਉਸ ਚੀਜ਼ ਤੇ ਵਾਇਰਲ ਹੋਣਾ ਇੱਕ ਬਹੁਤ ਵਧੀਆ ਤੇ ਚੰਗੀ ਗੱਲ। ਇਹੀ ਗੱਲ ਅਸੀਂ ਦੇਖੋ ਨਾ, ਮੈਂ ਵੀ ਸੋਸ਼ਲ ਮੀਡੀਆ ਤੇ ਕੰਮ ਕਰਦਾ, ਅੰਜਮ ਸਾਹਿਬ ਵੀ ਕਰਦੇ, ਅਸੀਂ ਅੱਛਾਈ ਦਾ ਪ੍ਰਚਾਰ ਕਰਦੇ ਹਾਂ। ਅਸੀਂ ਕਰਦੇ ਹਾਂ, ਕਹਿੰਦੇ ਆ ਕਿ ਯੂਥ ਆਪਣੇ ਕਲਚਰ ਦੀ ਤਰਫ ਆਏ, ਆਪਣੇ ਅਸਲ ਦੀ ਤਰਫ ਆਏ। ਤੁਸੀਂ ਇਸ ਤਰ੍ਹਾਂ ਕਹਿ ਲਓ ਹਾਂਜੀ ਕਿ ਜਿਹੜਾ ਅੱਜ ਚੀਜ਼ਾਂ ਜਿਹੜੀਆਂ ਵਾ, ਵਰਗਲ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਤੇ, ਤੁਸੀਂ ਉਹਦੇ ਖਿਲਾਫ ਜੰਗ ਲੜ ਰਹੇ ਜੀ। ਔਰ ਤੁਸੀਂ ਦੇਖੋ, ਅਗਰ ਤੁਹਾਡੀ ਵੀਡੀਓਜ਼ ਜਿਹੜੀ ਆ ਉਹ ਲੱਖਾਂ 'ਚ ਜਾ ਰਹੀ ਆ ਨਾ, ਤੇ ਇਹਦਾ ਮਤਲਬ ਲੋਕ ਅੱਜ ਵੀ ਆਪਣੇ ਅਸਲ ਨਾਲ ਪਿਆਰ ਕਰ ਰਹੇ ਆ, ਅੱਜ ਵੀ ਆਪਣੀ ਅਸਲ ਚੀਜ਼ ਨਾਲ ਲਵ ਕਰ ਰਹੇ ਆ। ਅੱਛਾ, ਇੱਕ ਮੈਂ ਤੁਹਾਡੇ ਨਾਲ ਚੀਜ਼ ਐਡ ਕਰਦਾ ਨਾ, ਸਭ ਤੋਂ ਵਧੀਆ ਜਿਹੜਾ ਕੰਮ ਅਸੀਂ ਕੀਤਾ, ਜਿਹੜੇ ਸਾਡੇ ਬਾਪ ਦਾਦਾ ਸਾਡੇ ਬਜ਼ੁਰਗ ਸੀ, ਅਸੀਂ ਉਹਨਾਂ ਦੇ ਮਨ ਖੁਸ਼ ਕੀਤੇ। ਸਾਡੇ ਵੱਡੇ, ਮੈਂ ਬਹੁਤ ਸਾਰੇ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਵਿਖਾਏ, ਵੀਡੀਓ ਤੇ ਵੀ, ਮੇਰੀਆਂ ਵੀਡੀਓ ਤੇ ਬਹੁਤ ਸਾਰੇ ਲੋਕ ਪਿੰਡ ਤੱਕ ਆਏ ਮਿਲਣ ਕਿ ਆ ਬਾਬਾ ਜੀ ਨੂੰ ਮਿਲਣਾ, ਸਾਡੇ ਪਿੰਡ ਦੇ ਆ। ਉਹਨਾਂ 'ਚ ਐਸੇ ਵਾਕਿਆਤ ਹੋਏ ਆ ਕਿ ਇੱਕ ਬਾਬਾ ਸੀ ਕਿ ਉਹ ਮੈਨੂੰ ਮਿਲਿਆ, ਛੋਟਾ ਜਿਹਾ ਐਡ ਕਰਦਾ ਜੀ, ਮੈਂ ਅੱਜ ਗਿਆ ਤੇ ਬਾਬਾ ਜੀ ਮੈਨੂੰ, ਮੈਂ ਸਾਰੀ ਸਟੋਰੀ ਰਿਕਾਰਡ ਕੀਤੀ, ਕਹਿੰਦੇ ਮੇਰੀ ਸ਼ਾਦੀ ਉੱਧਰ ਹੋਈ, ਕੋਟਲੀ ਥਾਣ ਸਿੰਘ ਜਲੰਧਰ ਦੇ ਵਿੱਚ ਪਿੰਡ ਸੀ, ਤੇ ਕਹਿੰਦੇ ਯਾਰ ਮੈਂ ਦੁਆ ਕਰਦਾ ਕਿ ਯਾ ਅੱਲਾ ਮਰਨ ਤੋਂ ਪਹਿਲਾਂ ਇੱਕ ਦਫਾ ਨਾ ਮੇਰਾ ਮੈਨੂੰ ਪਿੰਡ ਰੱਬ ਦਿਖਾ ਦੇਵੇ, ਤੇ ਫੇਰ ਭਾਵੇਂ ਮੇਰੀ ਜਾਨ ਕੱਢ ਲਵੇ, ਕਿਉਂਕਿ ਮੈਂ ਬਚਪਨ ਵੀ ਜਵਾਨੀ ਵੀ ਮੇਰਾ ਵਿਆਹ ਉਸ ਪਿੰਡ 'ਚ ਹੋਇਆ, ਲੇਕਿਨ 70 ਸਾਲ ਹੋ ਗਏ, 72 ਸਾਲ ਮੈਂ ਆਪਣਾ ਪਿੰਡ ਨਹੀਂ ਵੇਖ ਸਕਿਆ। ਮੈਂ ਜੋ ਵੀਡੀਓ ਅਪਲੋਡ ਕੀਤੀ, ਦੂਸਰੇ ਤੀਸਰੇ ਦਿਨ ਮੈਨੂੰ ਫੋਨ ਆਇਆ ਕੋਟਲੀ ਥਾਣ ਸਿੰਘ ਦੇ ਸਰਪੰਚ ਦਾ, ਉਹਨੇ ਕਿਹਾ ਜੀ ਮਲਕ ਯਾਸਰ ਸਾਹਿਬ ਬੋਲਦੇ? ਮੈਂ ਕਿਹਾ ਜੀ। ਉਹਨੇ ਕਿਹਾ ਜੀ ਬਜ਼ੁਰਗਾਂ ਨਾਲ ਗੱਲ ਕਰੋ, ਮੈਂ ਪਿੰਡ ਦਾ ਸਰਪੰਚ ਵਾਂ, ਤੇ ਮੈਂ ਬਾਬਾ ਜੀ ਨੂੰ ਨਾ ਵੀਡੀਓ ਤੇ ਪਿੰਡ ਦਿਖਾਉਣਾ, ਕਿਉਂਕਿ ਬਾਬਾ ਜੀ ਨੇ ਇੱਕ ਰਿਕੁਐਸਟ ਕੀਤੀ ਸੀ ਕਿ ਮੇਰੇ ਪਿੰਡ ਦਾ ਕੋਈ ਬੰਦਾ ਮੈਨੂੰ ਸੁਣਦਾ ਹੋਵੇ ਨਾ, ਤੇ ਮੈਨੂੰ ਪਿੰਡ ਵਿਖਾਵੇ। ਉਹ ਸਰਪੰਚ ਨੇ ਕਿਹਾ ਜੀ ਮੈਂ ਨਾ ਇੱਕ ਪਿੰਡ ਵਿਖਾਉਣਾ, ਤੇ ਬਜ਼ੁਰਗਾਂ ਨਾਲ ਮੇਰੀ ਗੱਲ ਕਰੋ। ਮੈਂ ਬਜ਼ੁਰਗਾਂ ਕੋਲ ਗਿਆ ਜੀ, ਵੀਡੀਓ ਕਾਲ ਚਲਾਈ, ਤਕਰੀਬਨ ਅੰਜਮ ਸਾਹਿਬ ਅੱਧਾ ਪੌਣਾ ਘੰਟਾ ਤਸੱਲੀ ਨਾਲ ਉਹਨੇ ਪਿੰਡ ਦਾ ਕੱਲਾ ਕੱਲਾ, ਉਹਨੇ ਕਿਹਾ ਬਾਬਾ ਯਾਰ ਤੱਕੋ, ਕਰਦੇ ਰਹੋ, ਲਾ ਲੈਣੇ। ਅੱਛਾ, ਇਹ ਦੇਖੋ ਜੀ ਸਰੋਇਆ ਸਾਹਿਬ, ਇੱਕ ਮਿੰਟ ਮੈਂ ਗੱਲ ਮੁਕੰਮਲ ਕਰਾਂ, ਗੱਲ ਕੰਟੀਨਿਊ ਕਰ ਲਿਓ। ਮੈਂ ਪਿੰਡ ਦੀ ਇੰਨੀ ਸ਼ਨਾਖਤ ਆ ਕਿ ਮੈਂ ਤੁਹਾਡੇ ਪਿੰਡ ਆਣਾ ਸੀ, ਤੁਸੀਂ ਇੱਕ ਵੀਡੀਓ 'ਚ ਆਪਣੇ ਪਿੰਡ ਦਾ ਜ਼ਿਕਰ ਕੀਤਾ ਹੈ ਵੀਡੀਓ, ਉਹ ਜਿਹੜੇ ਮੁੰਡੇ ਆਏ ਸੀ ਤੁਹਾਡੇ ਕੋਲ, ਬਲਾਲ ਆਇਆ ਸੀ, ਚਲੋ ਉਹਦੇ ਮੁਤਾਬਕ ਅਸੀਂ ਇੱਥੇ ਆ ਗਏ ਸੀ ਜੀ। ਬਿਸਮਿਲ੍ਲਾ ਕੰਟੀਨਿਊ। ਅੱਛਾ, ਉਹ ਗੱਲ ਇਦਾਂ ਕਿ ਬਾਬਾ ਜੀ ਨੇ ਜਦੋਂ ਵੀਡੀਓ ਕਾਲ ਚੱਲੀ ਤੇ ਸਰਦਾਰ ਕਹਿੰਦੇ ਬਾਬਾ ਜੀ ਆ ਦੇਖੋ ਤੱਕੋ, ਤੁਹਾਡੀ ਮਸਜਿਦ ਅੱਜ ਵੀ ਹੈਗੀ। ਬਾਬਾ ਜੀ ਅਥਰੂ ਨਿਕਲ ਆਏ, ਕਹਿੰਦੇ ਇਸ ਮਸਜਿਦ 'ਚ ਮੈਂ ਈਦਾਂ ਪੜੀਆਂ, ਅੱਜ ਈਦਾਂ ਦੇਣਾ ਨਾ, ਈਦ ਦਾ ਦੂਸਰਾ ਦਿਨ। ਬਾਬਾ ਜੀ ਕਹਿੰਦਾ ਇਸ ਮਸਜਿਦ 'ਚ ਮੈਂ ਆਪਣੇ ਬਾਪ ਨਾਲ, ਆਪਣੇ ਭਰਾਵਾਂ ਨਾਲ, ਛੋਟਿਆਂ ਨਾਲ ਜਾ ਕੇ ਈਦ ਪੜਦਾ ਹੁੰਦਾ ਸੀ, ਉਹ ਦੇਖ ਕੇ ਬੜਾ ਰੋਏ। ਕਹਿੰਦੇ ਬਾਬਾ ਜੀ, ਉਹ ਮੈਨੂੰ ਕਹਿੰਦਾ, ਬਾਬਾ ਕਹਿੰਦਾ ਮੈਨੂੰ ਇੱਕ ਖੂਹ ਦਿਖਾਓ। ਉਹ ਕਹਿੰਦੇ ਬਾਬਾ ਜੀ ਆਹ ਖੂਹ ਵਾਲੀ ਜਗ੍ਹਾ 'ਚ ਖੂਹ ਹੈ ਨਹੀਂ, ਆਹ ਇੱਥੇ ਤੁਹਾਡਾ ਘਰ ਸੀ ਜਿੱਦਾਂ ਤੁਸੀਂ ਦੱਸਿਆ। ਮੈਂ ਪੂਰਾ ਉਹਨਾਂ ਨੇ ਪਿੰਡ ਵਿਖਾਇਆ, 1 ਘੰਟਾ। ਹਾਂਜੀ, ਇੱਕ
ਬਜ਼ੁਰਗਾਂ ਦਾ ਲਵ ਦਾ ਇਹ ਅੰਦਾਜ਼ ਸੀ ਕਿ ਮੇਰੇ ਦਾਦਾ ਅਬੂ ਜੇ ਮੇਰੇ ਨਾਲ ਗੱਲ ਸ਼ੁਰੂ ਕਰ ਲੈਂਦੇ ਸੀ ਨਾ ਤੇ 2 ਘੰਟੇ 'ਚ ਇੰਡੀਆ ਤੋਂ ਪਾਕਿਸਤਾਨ ਜਾਂਦੇ ਸੀ 2 ਘੰਟੇ ਉਹਨਾਂ ਦੀ ਗੁਫ਼ਤਗੂ ਇੰਡੀਆ 'ਚ ਫਿਰਦੀ ਰਹਿੰਦੀ ਸੀ ਤੇ ਜਦੋਂ ਬਾਰਡਰ ਟੱਪਦੇ ਸੀ ਨਾ ਉਦੋਂ ਅਸੀਂ ਥੱਕ ਗਏ ਹੁੰਦੇ ਸੀ ਇੰਨਾ ਪਿਆਰ ਕਰਦੇ ਸੀ ਆਪਣੇ ਪਿਛਲੇ ਮਾਜ਼ੀ ਦੇ ਨਾਲ। ਅੱਛਾ ਅੰਜਮ ਸਰੋਇਆ ਸਾਹਿਬ, ਬੜੀ ਦਿਲਚਸਪ ਗੱਲ ਹੈ ਅੱਗੇ ਜਾ ਕੇ ਜਿਹੜੀ ਸਟੋਰੀ ਬਣਦੀ, ਉਹ ਬਾਬਾ ਜੀ ਨੇ 1 ਘੰਟਾ ਪੂਰੀ ਗੁਫ਼ਤਗੂ, ਇੱਕ ਨਾ ਕੁਰੈਸ਼ੀਆਂ ਦਾ ਘਰ ਸੀ, ਉਹ ਉੱਥੇ ਰਹਿ ਗਿਆ ਸੀ। ਉਹਨਾਂ ਨੇ ਪਿੰਡ ਦੇ ਸਰਪੰਚ ਨੇ ਉਸ ਵੇਲੇ ਦੇ ਨੇ ਕਿਹਾ ਕਿ ਤੁਸੀਂ ਨਾ ਜਾਓ, ਤੁਸੀਂ ਸਾਡਾ ਕੰਮ ਸ਼ਮ ਕਰਦੇ ਆ ਤੇ ਤੁਹਾਨੂੰ ਕੋਈ ਨਹੀਂ ਕਿਸ਼ ਕਹਿੰਦਾ। ਉਸ ਘਰ ਤੋਂ ਕੋਈ 8-10 ਘਰ ਬਣ ਗਏ ਸੀ, ਉਹੀ ਘਰਾਂ ਨੇ ਮਸਜਿਦ ਨੂੰ ਆਬਾਦ ਕੀਤਾ ਸੀ। ਉਹਨਾਂ ਨਾਲ ਵੀ ਬਾਬਾ ਜੀ ਦੀ ਗੱਲ ਹੋਈ, ਬਾਬਾ ਨੇ ਦੱਸਿਆ ਤੁਹਾਡੇ ਬਾਪ ਦਾ ਆਹ ਨਾਂ ਸੀ, ਤੁਹਾਡੇ ਫਲਾਣੇ ਦਾ ਆਹ ਨਾਂ ਸੀ, ਉਹਨਾਂ ਦੀਆਂ ਨੂੰਹਾਂ ਨਾਲ ਪੋਤਿਆਂ ਨਾਲ ਸਾਰਿਆਂ ਨਾਲ ਗੱਲ ਹੋਈ। ਬਾਬਾ ਜੀ ਬੜੇ ਖੁਸ਼ ਤੇ ਐਂਡ ਤੇ ਜਦੋਂ ਮੈਂ ਜਾਣ ਲੱਗਾ ਨਾ, ਬਾਬਾ ਜੀ ਨੇ ਮੇਰਾ ਇੱਕ ਖੁਸ਼ੀ ਦੇ ਨਾਲ ਮੱਥਾ ਚੁੰਮਿਆ, ਹੱਥ ਚੁੰਮਿਆ, ਬੜੇ ਜੱਫੀ ਨਾਲ ਰੋਏ ਮੇਰੇ ਨਾਲ ਗਲੇ ਲੱਗ ਕੇ, ਕਹਿੰਦੇ ਯਾਰ 70 ਸਾਲ ਬਾਅਦ ਤੂੰ ਆ ਕੇ ਮੈਨੂੰ ਮੇਰਾ ਪਿੰਡ ਵਿਖਾਤਾ। ਅਗਲੀ ਜਿਹੜੀ ਸਟੋਰੀ ਇਹ ਹੁੰਦੀ ਕਿ ਮੈਂ ਜਦੋਂ ਕੰਮ ਤੇ ਚੱਲਣਾ ਤੇ ਮੈਨੂੰ ਫੇਕ ਸਰਦਾਰ ਦਾ ਫੋਨ ਆਉਂਦਾ ਕੈਨੇਡਾ ਚੋਂ, ਉਹ ਕਹਿੰਦੇ ਯਾਰ ਇਸ ਬਾਬੇ ਨਾਲ ਮੇਰੀ ਵੀ ਗੱਲ ਕਰਾ ਹਾਂ, ਤੇ ਮੈਂ ਕਿਹਾ ਚੱਲ ਮੈਂ ਅੱਜ ਨਾ ਕੱਲ ਤੁਹਾਡੇ ਗੱਲ ਕਰਾਵਾਂਗਾ। ਲੋ ਜੀ, ਮੈਂ ਅਗਲੇ ਦਿਨ ਗਿਆ ਤੇ ਮੈਂ ਇੰਜ ਕਰਕੇ ਮੋਟਰਸਾਈਕਲ ਜਦੋਂ ਖਿਲਾਰੀ ਹੈ ਨਾ ਤੇ ਮੈਂ ਦੇਖਿਆ ਪਿੰਡ ਘਰ ਦੇ ਅੱਗੇ ਦਰੀ ਵਿਛੀ ਤੇ ਬਾਬੇ ਦਾ ਨਾ ਮੁੰਡਾ ਜਿਹੜਾ ਉਸ ਵੇਲੇ ਬੈਠਾ ਸੀਗਾ, ਜਿਹੜਾ ਮੇਰਾ ਜਿਹਨੇ ਇੰਟਰਵਿਊ ਕਰਾਇਆ ਕੋਲ ਬੈਠਾ ਰਿਹਾ, ਉਹ ਉੱਥੇ ਬੈਠਾ, ਉਹ ਚੌਂਕੜੀ ਮਾਰ ਕੇ ਬੈਠਾ, ਕੋਈ 3-4 ਬੰਦੇ ਹੋਰ ਬੈਠੇ। ਮੈਂ ਕਿਹਾ ਯਾਰ ਦਰੀ ਕਿਉਂ ਵਿਛੀ? ਮੈਂ ਕਿਹਾ ਇਹ ਕੀ ਮਾਜਰਾ ਹੋ ਗਿਆ? ਤੇ ਜਦੋਂ ਮੈਂ ਸਲਾਮ ਦੁਆ ਲਈ, ਮੈਂ ਕਿਹਾ ਸਲਾਮ ਅਲੈਕੁਮ, ਤੇ ਕਹਿੰਦੇ ਹਾਂਜੀ ਦੱਸੋ ਮਲਕ ਸਾਹਿਬ। ਮੈਂ ਕਿਹਾ ਜੀ ਮੈਂ ਤਾਂ ਉਹ ਬਾਬਾ ਜੀ ਨੂੰ ਮਿਲਣ ਆਇਆ ਵਾਂ ਤੇ ਉਹ ਇੱਕ ਕਾਲ ਹੋਰ ਆ ਗਈ ਹੈ। ਉਹ ਕਹਿੰਦੇ ਸਾਡੀ ਵੀ ਬਾਬੇ ਨਾਲ ਗੱਲ ਕਰਾ। ਉਹ ਕਹਿੰਦਾ ਬੋ ਜੀ ਬਾਬੇ ਹੁਣੀ ਤਾਂ ਕੱਲ ਫੌਤ ਹੋ ਗਏ। ਤੇ ਮੈਨੂੰ ਫਿਰ ਉਸ ਵੇਲੇ ਅੰਜਮ ਸਾਹਿਬ ਗੱਲ ਯਾਦ ਆਈ ਕਿ ਬਾਬਾ ਜੀ ਨੇ ਕਿਹਾ ਸੀ ਯਾ ਅੱਲਾ ਇੱਕ ਵਾਰੀ ਮੇਰਾ ਪਿੰਡ ਵਿਖਾ। ਉਹ ਮੇਰੇ ਨਾ ਗੱਲ ਉਹ ਕੰਨ 'ਚ ਦੁਬਾਰ ਵੱਜੇ ਆ ਕੇ ਕਿ ਬਾਬਾ ਜੀ ਤਾਂ ਮੈਨੂੰ ਕਹਿ ਰਹੇ ਕਿ ਯਾ ਅੱਲਾ ਮਰਨ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਮੇਰਾ ਪਿੰਡ ਵਿਖਾ ਦੇ। ਤੇ ਸਭ ਤੋਂ ਦੇਖੋ ਨਾ, ਅਗਰ ਕੋਈ ਕਹੇ ਮੈਨੂੰ ਵਿਊ ਨਹੀਂ ਲੱਭੇ ਜਾਂ ਮੈਂ ਪਤਾ ਨਹੀਂ ਕਿੰਨਾ ਕਮਾਇਆ ਨਹੀਂ, ਮੈਂ ਕਹਿੰਦਾ ਮੈਂ ਬਹੁਤ ਵੱਡੀ ਕਮਾਈ ਕਰ ਚੁੱਕਿਆ ਕਿ ਮੈਂ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਵਿਖਾਤੇ ਆ, ਉਹਨਾਂ ਦੇ ਘਰ ਵਿਖਾਤੇ, ਵਿਛੜੇ ਮਿਲਾਤੇ ਆ। ਇੱਦਾਂ ਕਈ ਭੈਣਾਂ, 2 ਭੈਣਾਂ ਮਿਲੀਆਂ, ਉਹਨਾਂ ਦਾ ਭਰਾ ਸਰਦਾਰ ਸੀਗਾ, ਉਹ 5 ਸਾਲ ਦਾ ਉੱਧਰ ਰਹਿ ਗਿਆ, ਵੀਡੀਓ ਪਾਈ, ਉਹ ਵੀਡੀਓ ਤੋਂ ਬਾਅਦ ਉਹ 2 ਭੈਣਾਂ ਨੂੰ ਸਰਦਾਰ 72 ਸਾਲ ਬਾਅਦ ਮਿਲਿਆ। ਤੇ ਇੰਜ ਦੀਆਂ ਬਹੁਤ ਸਾਰੀਆਂ ਸਟੋਰੀਆਂ ਜਿਹੜੀਆਂ ਅਸੀਂ ਕੀਤੀਆਂ। ਅੱਛਾ, ਉਹ ਅਜ਼ਾਨਾਂ ਹੋ ਲੈਣੀਆਂ ਕਿੱਦਾਂ? ਅੱਛਾ, ਉਹ ਬ੍ਰੇਕ ਲੈਣ ਤੋਂ ਪਹਿਲਾਂ ਉਹ ਰੁਸਤਮ ਕਿੱਧਰ ਗਿਆ? ਰੁਸਤਮ ਹਾਂ, ਉਹ ਪਤਾ ਨਹੀਂ ਕੀ ਬਣਾ। ਅਸੀਂ ਆਪਣੇ ਅਗਲੇ ਪ੍ਰਾਹੁਣੇ ਵੱਲ ਨੂੰ ਜਾਂਦੇ ਆ ਜੀ। ਸਲਾਮ ਅਲੈਕੁਮ ਭੈਣ, ਮੈਂ ਵੀ ਇਦਾਂ ਹੀ ਭਾਈਆਂ ਨੂੰ ਜਿੱਦਾਂ ਲੱਭਦੇ ਆਏ ਆ, ਇਸੇ ਤਰ੍ਹਾਂ ਮੈਂ ਟੋਬੇ ਆਇਆ ਲੱਭਦਾ ਲਵਾਉਂਦਾ। ਹਾਂਜੀ, ਟੋਬੇ ਆਇਆ ਤੇ ਰਹਿਮੇ ਸ਼ਾਹ ਦਾ ਬਸ ਸਿਰਫ ਪਤਾ ਸੀਗਾ ਤੇ ਤੁਹਾਡੇ ਫਾਲੋਅਰ ਬਹੁਤ ਤੁਹਾਨੂੰ ਦੇਖੀਦਾ ਵਾ ਤੇ ਤੁਹਾਨੂੰ ਹਾਂਜੀ ਲਾਈਕ ਕਰੀਦਾ ਵਾ। ਤੇ ਹੁਣ ਵੀ ਗਏ ਸੀਗੇ ਆਪਣੇ ਬਲਾਲ ਭਾਈ ਕੋਲ ਤੇ ਤੁਸੀਂ ਵੀਡੀਓ ਲਾਈਆਂ ਸੀਗੀਆਂ ਮੋਟਰਵੇ ਤੇ, ਉੱਥੇ ਟੋਬੇ ਜਾ ਕੇ ਤੁਸੀਂ ਬਣਾਉਂਦੇ ਰਹੇ ਆ। ਹਾਂਜੀ, ਇੱਥੇ ਮੈਂ ਆਇਆ ਸੀਗਾ 507 ਚੱਕ ਦੇ ਵਿੱਚ। ਉੱਥੋਂ ਫਿਰ ਮੈਂ ਤਾਂ ਪੁੱਛਦਾ ਪੁਛਾਉਂਦਾ, ਮੈਨੂੰ ਰਹਿਮੇ ਸ਼ਾਹ ਦਾ ਪਤਾ ਸੀਗਾ, ਇੱਦਾਂ ਮੈਂ ਪੁੱਛਦਾ ਪੁਛਾਉਂਦਾ ਮੈਂ ਇੱਥੇ ਸਿਰਫ ਆਇਆ। ਅੱਗੇ ਆਇਆ ਤੇ ਉੱਧਰ ਅੱਗੇ ਜਾ ਕੇ ਪੁੱਛਿਆ ਤੇ ਉਹ ਸਾਜਦ ਭਾਈ ਕੋਲ ਚਲੇ ਗਏ, ਤੁਹਾਡੇ ਅੰਕਲ ਹੋਣੀ। ਉਹਨਾਂ ਨੇ ਕਿਹਾ ਯਾਰ ਮੈਂ ਵੀ ਟੋਬੇ, ਸਾਡੀ ਹੈਗੀ ਏਜੰਸੀ ਬਿਲਕੁਲ, ਉਹਨਾਂ ਦੀ ਕੋਈ ਮੈਡੀਸਨ ਦੀ ਏਜੰਸੀ ਮੇਰੇ ਘਰ ਦੇ ਕੋਲ। ਤੇ ਉਹ ਫਿਰ ਉਹਨਾਂ ਕੋਲ ਚਾਹ ਪੀਤੀ ਹੈਗੀ ਆ ਤੇ ਉਹ ਕਹਿੰਦੇ ਵੀ ਉਹ ਸੁੱਤੇ ਪਏ ਆ, ਰਾਤ ਲੇਟ ਆਏ ਆ ਤੇ ਉਹ ਇਸ ਵਾਸਤੇ ਫਿਰ ਉਹ ਵੀ ਆਪਣਾ ਘਰ ਹੈ। ਹਾਂਜੀ ਹਾਂਜੀ, ਤੇ ਉਹਨਾਂ ਨੂੰ ਨੰਬਰ ਮੇਰਾ ਲਿਆ, ਉਹਨੇ ਕਿਹਾ ਜੀ ਅਸੀਂ ਆਵਾਂਗੇ ਤੁਹਾਡੇ ਕੋਲ ਇਨਸ਼ਾਅੱਲਾ, ਅਸੀਂ ਤੁਹਾਨੂੰ ਦਾਵਤ ਦੇਣ ਵਾਸਤੇ ਆਏ ਹਾਂ। ਇਨਸ਼ਾਅੱਲਾ ਜੀ। ਹਾਂਜੀ, ਟੋਬੇ ਦਾ ਫਿਰ ਆਣਾ ਜਾਣਾ ਹੈ ਜੀ? ਹਾਂਜੀ, ਟੋਬੇ ਆਈ ਮੇਰਾ ਉੱਥੇ ਕਨਾਰ ਰੋਡ ਤੇ ਘਰ ਆ ਜੀ। ਤੁਹਾਡਾ ਆਣਾ ਸਿਰ ਮੱਥੇ ਤੇ ਜੀ, ਮਿਹਰਬਾਨੀ। ਬੜੀ ਬਾਤ ਹੈ। अस्सलाम वालेकुम जी। वालेकुम सलाम जी। केड़ी थां तो आए जी? आज 445 छोटी जी। अच्छा, समुद्री रोड हाँ जी हाँ जी। अच्छा, बड़ी मेहरबानी। नाल भाई है जी, ये मेरा बेटा है छोटा जी। अच्छा, माशाल्लाह जी। बहुत तारीफ सुनी है आपकी, बहुत अच्छे। हाँ जी, बहुत दिल करता था आपको मिलने को। बड़ी मेहरबानी जी। ਸਾਡੇ ਨਾਲ ਯੂਸਫ ਸਾਹਿਬ ਨੇ, ਇਹਨਾਂ ਦਾ ਤਲਕ 10 ਚੱਕ ਤੋਂ, ਤੇ ਬੜਾ ਹੀ ਖੂਬਸੂਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਕਲਾਮ ਪੜ੍ਹਦੇ ਨੇ। ਵਾਹ ਵਾਹ ਵਾਹ। ਤੇ ਈਦ ਦਾ ਮੌਕਾ ਵਾ ਤੇ ਯੂਸਫ ਸਾਹਿਬ ਨੂੰ ਕਹਾਂਗਾ ਜਿਹੜੇ ਈਦਾਂ ਤੇ ਸ਼ਬਰਾਤਾਂ ਆਈਆਂ, ਉਹ ਜਿਹੜਾ ਇੱਕ ਮਿਸਰਾ ਵਿੱਚ ਆਉਂਦਾ, ਉਹ ਕਲਾਮ ਸਾਨੂੰ ਸੁਣਾਓ। ਪਹਿਲੇ ਤਾਂ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਅੰਜਮ ਸਰੋਇਆ ਸਾਹਿਬ ਦਾ ਕਿ ਇਹਨਾਂ ਸਾਨੂੰ ਮੌਕਾ ਦਿੱਤਾ। ਇਹਨਾਂ ਨੂੰ ਅਸੀਂ ਵੀਡੀਓ ਤੇ ਲਾਈਕ ਵੀ ਕਰੀਦਾ, ਫਾਲੋ ਵੀ ਕਰੀਦਾ ਸੀ। ਮਾਸ਼ਾਅੱਲਾ ਇਹਨਾਂ ਦੀਆਂ ਗੱਲਾਂ ਸੁਣ ਕੇ ਮਜ਼ਾ ਹੀ ਬੜਾ ਆਉਂਦਾ ਹੈ। ਇੱਕ ਦਿਲੀ ਖੁਆਇਸ਼ ਸੀਗੀ ਇਹਨਾਂ ਨੂੰ ਮਿਲਣ ਦੀ, ਮਾਸ਼ਾਅੱਲਾ ਅੱਜ ਮਿਲੇ ਹਾਂ। ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ। ਨਹੀਂ ਜੀ, ਨਹੀਂ, ਤੁਹਾਡਾ ਆਪਣਾ ਘਰ ਹੈ ਜੀ। ਬਕਾਇਆ ਕਲਾਮ। ਇਹ ਨਾ ਉਸਮਾਨ ਸਾਹਿਬ ਸਪੀਕਰ ਨਾ ਇਹਨਾਂ ਤੋਂ ਥੋੜਾ ਜਿਹਾ ਦੂਰ ਹੋਊਗਾ ਨਾ, ਫਿਰ ਆਵਾਜ਼ ਪਾਟਦੀ ਨਹੀਂ, ਕਿਉਂ ਆਵਾਜ਼ ਉੱਚੀ ਹੋਣੀ। ਹਾਂ, ਤੁਸੀਂ ਭਾਵੇਂ ਜੁੱਤੀ ਲਾ ਕੇ ਉੱਤੇ ਬਹਿੰਦੇ ਠੀਕ ਹੋ। ਅੱਛਾ, ਮਗਰ ਫਿਰ ਮਿਲਦੇ ਆਪਾਂ ਤਾਰਫ ਕਰਾਨੇ ਵਿੱਚ। ਇੱਥੇ ਉੱਤੇ ਚੜਿਆ, ਉੱਤੇ ਇੱਥੇ ਲਾਗੇ ਮੇਰੇ ਆ ਜਾਓ। ਇੱਥੇ
ਇੱਥੇ ਉੱਤੇ ਇੱਥੇ ਆ ਜਾਓ ਪਿੱਛੇ ਆ ਜਾਓ ਲਿਆ 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 ਜੀ। ਟੋਬਾ ਟੈਕ ਸਿੰਘ ਤੋਂ ਤੁਸੀਂ ਅੱਗੇ ਗੱਲ ਕੀਤੀ, ਟੋਬਾ ਟੈਕ ਸਿੰਘ ਤੋਂ ਮੇਰੇ ਮਸੇਰ ਆਏ ਜੀ 344 ਹਾਂ 344 ਜੀ, ਇਹਨਾਂ ਨਾਲ ਫਿਰ ਗੱਲ ਕਰਾਨੇ। ਨਹੀਂ ਨਹੀਂ ਇਹ ਖੀਖਾ ਚਟਿਆਣਾ ਸ਼ੋਰਕੋਟ ਰੋਡ ਤੇ, ਹਾਂਜੀ, ਤੇ ਇਹਨਾਂ ਨਾਲ ਵੀ ਗੱਲਬਾਤ ਕਰਾਨੇ ਅਸੀਂ ਤੁਹਾਡੀ। ਅਸੀਂ ਸੋਚਿਆ ਵੀ ਪਹਿਲਾਂ ਕੈਮਰੇ 'ਚ ਜੁਪ ਲਈਏ ਚਾਹ ਪਾਣੀ, ਫਿਰ ਬਾਅਦ 'ਚ ਪਿਆਵਾਂਗੇ ਇਹਨਾਂ ਨੂੰ। ਅੱਛਾ ਹਾਂਜੀ ਜੀ, ਇਹ ਖੁਸ਼ਕਿਸਮਤੀ ਹੈ ਕਿ ਮਾਸ਼ਾਅੱਲਾ ਅੱਜ ਅਸੀਂ ਮੁਲਾਕਾਤ ਕਰ ਰਹੇ ਹਾਂ ਲਾਈਵ। ਮਿਹਰਬਾਨੀ। ਮੈਂ ਇੱਕ ਮੀਆਂ ਮੁਹੰਮਦ ਬਖਸ਼ ਦਾ ਕਲਾਮ ਪੜ੍ਹਦੇ ਗੁਨਗੁਨਾਉਂਦੇ ਰਹੀਦਾ, ਅਕਸਰ ਖੇਤਾਂ 'ਚ ਅਸੀਂ ਵੀ ਤੁਹਾਡੀ ਤਰ੍ਹਾਂ ਮਾਸ਼ਾਅੱਲਾ ਜ਼ਮੀਨਾਂ ਤੇ ਰਹੀਦਾ ਤੇ ਉੱਥੇ ਗੁਨਗੁਨਾਉਂਦੇ ਰਹੀਦਾ, ਤੇ ਚਲੋ ਇਹਨਾਂ ਨੂੰ ਪਿਆਰੀ ਲੱਗਦੀ ਮਾਸ਼ਾਅੱਲਾ ਵਾਸਤੇ। ਤੁਹਾਨੂੰ ਵੀ ਥੋੜਾ ਸੁਣਾਣੇ ਇਹਦੇ ਵੀ ਦੇਣਾ ਕੁਛ ਬਾਪ ਜਿਨ੍ਹਾਂ ਦੇ ਟੁਰ ਜਾਂਦੇ ਤੇ ਉਹ ਬਾਬਾ ਜੀ ਫਰਮਾਉਂਦੇ ਆ ਨਾ, ਇਹਨੂੰ ਥੋੜਾ ਜਿਹਾ ਹੋਰ ਲਾਗੇ ਕਰੋ, ਮੇਜ਼ ਨੂੰ ਹੋਰ ਕਰੋ ਬਸ ਇੱਥੇ। तो मियाँ बाबा जी फरमाते हैं, बाप मरे सिर नंगा होवे ते वीर मरण कंड खाली होए मामा बाज मुहम्मद बख्शा कौन करे रखवाली होए मावा बाज मुहम्मद बख्शा कौन करे रखवाली। सुभान ते ईदां ते शबरातां आइयां सब लौट करानू आए, ओ नहीं आए लौट सरोया जेड़े आप हथी दफनाए, ओ नहीं आए लौट मुहम्मद जेड़े आप हथी दफनाए। ते मिठा मेवा बेरी देवे ते फेर भी वट्टे खावे, सबर बेरी दा वेख मुहम्मद ए नेकियां कर दी जावे, सबर बेरी दा वेख मुहम्मद ए नेकियां कर दी जा। देखो देखो सियाने बाबा जी माशाअल्लाह साडे शायर आ, उन्होंने एक गज़ल लिखी आ जिद्दां माशाअल्लाह तुसीं सियाणियां गल्लां करदे हो, उन्होंने सियाणी शायरी कीती, दो तीन शायर आ बस सुनाओ। कहंदे आ जी, इन्ने कोल साडे दुख दर्द हो गए हुण तां जापदा ए गर्दे फर्द हो गए, इन्ने कोल साडे दुख दर्द हो गए हुण तां जापदा ए गर्दे फर्द हो गए, मैं ते पाल कीती अपने वैरियां दी मैं ते पाल कीती अपने वैरियां दी कातों सजना दे चेहरे जर्द हो गए, कोल साडे दुख दर्द हो गए। राज अकबरी बार भी दौले दिए लहू खोलदा नहीं जुस्से सर्द हो गए। दुल्ले दी बड़ी सोहनी बाबा जी ने गल कीती ना, अकबर बादशाह दुल्ले दोवां दी गल कीती। राज अकबर भी बार भी दौले दिए लहू खोलदा नहीं जुस्से सर्द हो गए, कन्नी मुर्कियां ते सिरी पौनियां ने कन्नी मुर्कियां ते सिरी पौनियां ने खबरे औरतां ने याए मर्द हो गए, खबरे औरतां ने याए मर्द हो गए ने कोल साडे दुख दर्द हो गए,
ਖੁੰਝਾ ਕਾਫਲਾ ਵਕਤ ਦੀ ਤੂੜ ਉਡੀ ਲੀੜੇ ਚਾੜ ਹੈਰਤ ਗਰਦੋ ਗਰਦ ਹੋ ਗਏ ਖੁੰਝਾ ਕਾਫਲਾ ਵਕਤ ਦੀ ਤੂੜ ਉਡੀ ਤੂੜ ਉਡੀ ਤੂੜ ਉਡੀ ਖੁੰਝਾ ਕਾਫਲਾ ਵਕਤ ਦੀ ਤੂੜ ਉਡੀ ਲੀੜੇ ਚਾੜ ਹੈਰਤ ਗਰਦੋ ਗਰਦ ਹੋ ਗਏ ਚੀੜੇ ਚਾੜ ਹੈਰਤ ਗਰਦੋ ਗਰਦ ਹੋ ਗਏ ਨੇ ਕੋਲ ਸਾਡੇ ਦੁੱਖ ਦਰਦ ਹੋ ਗਏ ਹੁਣ ਤਾਂ ਜਪਦਾ ਏ ਗਰਦੇ ਫਰਦ ਹੋ ਗਏ। ਵਾਹ 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 ਵਾਹ, ਕੀ ਬਾਤ ਹੈ ਜੀ, ਕੀ ਬਾਤ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸੁਰਾ ਸਾਹਿਬ, ਪਹਿਲੇ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਨਹੀਂ ਜੀ, ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ, ਤੁਸੀਂ ਸਫਰ ਕਰਕੇ। ਐਸੀ ਗੱਲ ਨਹੀਂ, ਮੈਂ ਆਪਣੇ ਨਾ ਸਾਰੇ ਸਕੂਲ ਵਾਲੇ ਕੌਮ ਦਾ ਸਰਮਾਇਆ ਹੁੰਦੇ ਨਾ ਜੀ। ਸਰਦਾਰ ਸਾਹਿਬ ਨੇ ਸਹੀ ਕਿਹਾ ਵੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂਜੀ ਤਸ਼ਰੀਫ ਲੈ ਕੇ ਆਏ। ਹਾਂਜੀ ਸਰ, ਇਹ ਹੈਗਾ ਕਿ ਮੈਂ ਟੀਚਰ ਹਾਂ ਗਵਰਨਮੈਂਟ ਦਾ। ਅੱਛਾ, ਮਾਸ਼ਾਅੱਲਾ। ਨਦੀਮ ਹੁਸੈਨ ਨਜਮ ਮੇਰਾ ਨਾਮ ਹੈ। ਹਾਂ, ਮੇਰੇ ਸਕੂਲ ਦੇ तमाम ਲੋਕ ਤੁਹਾਡੇ ਜਿਹੜਾ ਸਾਰੇ ਫੈਨ ਹੈ, ਮੇਰੇ ਵੱਡੇ ਭਾਈ ਖਾਸ ਤੌਰ ਤੇ ਜਿਹੜੇ ਰਾਣਾ ਸਾਹਿਬ ਲੱਭ ਨਹੀਂ ਰਹੇ ਕਿਤੇ, ਉਹਨਾਂ ਦੇ ਬਹੁਤ ਫੈਨ ਹੈ ਉਹ ਉਹ ਪਤਾ ਨਹੀਂ ਕਿੱਥੇ ਗਏ, ਅੱਗੇ ਪਿੱਛੇ ਕਿਤੇ ਹੋ ਗਏ ਹੋਣਗੇ। ਤੇ ਬਹਰਹਾਲ ਸੁਰਾ ਸਾਹਿਬ, ਸੱਚੀ ਬਾਤ ਹੈ ਯਾਰ ਕਿ ਤੁਸੀਂ ਉਹ ਕੰਮ ਕਰ ਰਹੇ ਹੋ, ਮਿਹਰਬਾਨੀ, ਜਿਹੜਾ ਅੱਲਾਹ ਪਾਕ ਪਹਿਲਾਂ ਬਜ਼ੁਰਗਾਂ ਨੂੰ ਤੌਫੀਕ ਦਿੱਤੀ ਸੀ ਨਾ। ਮਸਲਨ ਮੇਰੇ ਵਾਲਿਦ ਸਾਹਿਬ 9ਵੀਂ ਜਮਾਤ 'ਚ ਪੜ੍ਹੇ ਜਦੋਂ ਪਾਕਿਸਤਾਨ ਬਣਿਆ, ਉਹਨਾਂ ਨੇ ਆਖਰੀ ਜਲਸਾ ਜਿਹੜਾ ਸੀ ਨਾ ਜੀ, ਉਹ ਮੇਰੇ ਅੱਬਾ ਜੀ ਦੀ ਸਕੂਲ ਦੀ ਗਰਾਊਂਡ 'ਚ ਹੋਇਆ, ਕਾਇਦ ਆਜ਼ਮ ਰਹਿਮਤੁल्लाह ਅਲੈਹ ਦਾ, ਉਹ ਅਟੈਂਡ ਕੀਤਾ। ਬੱਲੇ। ਅੱਛਾ, ਉਹਨਾਂ ਨੇ ਜਨਾਬ ਲਈ ਕਿ ਇੰਨੇ ਪਿਆਰ ਨਾਲ ਪਾਕਿਸਤਾਨ ਦੀ ਕਹਾਣੀ ਜਿਹੜੀ ਹੈ ਮੈਨੂੰ ਸੁਣਾਈ ਹੋਈ ਆ। ਹਾਏ ਹਾਏ ਹਾਏ। ਲੱਤਾਂ ਘੁੱਟਦੇ ਆਂਦੇ ਸ਼ਾਮ ਨੂੰ, ਜਿਹੜੇ ਲੱਤਾਂ ਘੁੱਟਣੇ ਮਗਰਬ ਦੀ ਨਮਾਜ਼ ਤੋਂ ਬਾਅਦ, ਕਿ ਪਾਕਿਸਤਾਨ ਦੀ ਪੂਰੀ ਹਿਸਟਰੀ ਅੱਲਾਹ ਦਾ ਸ਼ੁਕਰ ਆ। ਔਰ ਜਿਹੜਾ ਦਰਦ ਉਹ ਜਿਹੜੇ ਸੁਣਾਉਂਦੇ ਸੀ, ਬਾਜ਼ ਦਫਾ ਇਹ ਹੁੰਦਾ ਸੀ ਸੁਰਾ ਸਾਹਿਬ ਕਿ ਮੇਰੇ ਵਾਲਿਦ ਸਾਹਿਬ ਨੇ ਨਾ ਅੱਖਾਂ 'ਚ ਉੱਠ ਕੇ ਬੈਠ ਜਾਣ। ਹਾਂ, ਉੱਠ ਕੇ ਉਹ ਦਰਦ ਲੈ ਕੇ ਜਿਹੜਾ ਸੀ। ਅੱਛਾ, ਉਹ ਫਿਰ ਜਨਾਬ ਲਈ ਯਾਸਿਰ ਸਾਹਿਬ ਦਾ ਵੀ ਸ਼ੁਕਰੀਆ ਮੈਂ ਇਸ ਕਰਕੇ ਅਦਾ ਕਰੂੰਗਾ ਕਿ ਮੇਰੇ ਵਾਲਿਦ ਸਾਹਿਬ ਨੇ ਆਪਣੇ ਪਿੰਡ ਲੰਗੇਰੀ ਦੀ ਜਨਾਬ ਲਈ ਇੰਨੀ ਤਾਰੀਫ ਜਾਂ ਇੰਨਾ ਉਹਨਾਂ ਜੋ ਮੇਰੇ ਸਾਹਮਣੇ ਪੇਸ਼ ਕੀਤੇ ਹੋਏ ਸੀਗੇ, ਮੈਨੂੰ ਉਹਨਾਂ ਕੁਦਰਤੀ ਪਿਆਰ ਸੀ। ਯਾਸਿਰ ਸਾਹਿਬ ਦੀ ਵਜ੍ਹਾ ਨਾਲ ਮੈਨੂੰ ਮੇਰੇ ਪਿੰਡ ਦੇ ਬੰਦੇ ਲੱਭ ਪਏ। ਹਾਂ, ਵਾਹ ਵਾਹ ਵਾਹ। ਇੱਕ ਜਨਾਬ ਲਈ ਗਿਆਨ ਸਿੰਘ ਸਾਹਿਬ ਆ, ਕੈਨੇਡਾ 'ਚ ਹੁੰਦੇ, ਉਹ ਵੀ ਉਸ ਪਿੰਡ ਦੇ, ਮੇਰੇ ਪਿੰਡ ਦੇ। ਇੱਕ ਜਨਾਬ ਲਈ ਦਿਲਜੀਤ ਸਾਹਿਬ ਆ, ਉਹਨਾਂ ਦਾ ਅੱਜਕੱਲ ਮੇਰੇ ਹਮ ਉਮਰ ਸੋਸ਼ਲ ਮੀਡੀਆ ਦੀ ਤਾਕਤ ਹੈ। ਅੱਛਾ, ਉਹ ਜਨਾਬ ਲਈ ਗੱਲ ਇਹ ਕਿ ਜਿਹੜਾ ਕੰਮ ਮੇਰੇ ਵਾਲਿਦ ਸਾਹਿਬ ਸਾਡੇ ਲਈ ਕਰਦੇ ਸੀ ਨਾ, ਹੁਣ ਆਵਾਮ ਦੇ ਕੋਲ ਸ਼ਾਇਦ ਉਹਨਾਂ ਵਕਤ ਨਹੀਂ ਆਪਣੀ ਔਲਾਦ ਲਈ, ਜਾਂ ਔਲਾਦ ਕੋ ਇੰਨਾ ਵਕਤ ਦੀ ਆਪਣੇ ਮਾਂ ਪਿਓ ਬਦਕਿਸਮਤੀ ਨਾਲ। ਠੀਕ ਹੈ। ਅੱਛਾ, ਉਹ ਕੀ ਹੋ ਰਿਹਾ, ਅੱਲਾ ਨੇ ਇੱਕ ਨਿਅਮਤ ਦੇ ਤੌਰ ਤੇ ਸਾਨੂੰ ਸੋਸ਼ਲ ਮੀਡੀਆ ਦਾ ਦਿੱਤਾ। ਤੁਸੀਂ ਉਹ ਕੰਮ ਬਜ਼ੁਰਗਾਂ ਵਾਲਾ ਜਿਹੜਾ ਨਾ, ਉਹ ਨਾ ਚਾਹੁੰਦੇ ਆ ਵੀ ਤੁਸੀਂ ਉਹਨਾਂ ਨੂੰ ਜਨਾਬ ਲਈ ਕਹਾਣੀ ਸੁਣਾ ਰਹੇ ਹੋ, ਉਹਨਾਂ ਦਾ ਪਿਆਰ ਵਧਾ ਰਹੇ ਹੋ ਆਪਣੇ ਦੇਸ਼ ਦੇ ਨਾਲ। ਮੈਂ ਵੀ ਉਹਦਾ ਹੀ ਇੱਕ ਹਿੱਸਾ ਹਾਂ। ਵਾਹ 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 ਵਾਹ। ਅੱਛਾ ਸਰ, ਦੂਸਰੀ ਗੱਲ ਇਹ ਹੈ ਕਿ ਸੁਰਾ ਸਾਹਿਬ, ਅੱਲਾ ਜਾਣਦਾ ਕਿ ਤੁਹਾਨੂੰ ਬੇਸ਼ੁਮਾਰ ਦੁਆਵਾਂ ਨਿਕਲਦੀਆਂ ਜਦੋਂ ਜਨਾਬ ਲਈ ਆਪਣੇ ਵੱਡਿਆਂ ਬਜ਼ੁਰਗਾਂ ਦੀ। ਅਸੀਂ ਜਲੰਧਰ ਹੀ ਹਾਂ ਪਿੱਛੋਂ, ਅਸੀਂ ਵੀ। ਅੱਛਾ ਅੱਛਾ, ਮਾਸ਼ਾਅੱਲਾ। ਤੇ ਉਹ ਤੁਹਾਡੀ ਆਵਾਜ਼ ਜਨਾਬ ਲਈ ਸੁਣੀ, ਤੁਹਾਡੀ ਗੱਲ ਜਿੱਦਾਂ ਜਿਹੜੇ ਅੰਦਾਜ਼ ਨਾਲ ਤੁਸੀਂ ਸਾਡੇ ਨਾਲ ਬੋਲਦੇ ਚੱਲਦੇ ਆ ਨਾ, ਉਹ ਸਾਨੂੰ ਇਹੀ ਲੱਗਦਾ ਯਾਰ ਮੇਰੇ ਵੱਡਿਆਂ ਚੋਂ ਕੋਈ ਇਹ ਬੰਦਾ ਇੱਥੇ ਆ ਗਿਆ। ਪਹਿਲੇ ਮੈਂ ਕਾਫੀ ਦੇਰ ਇਹੀ ਸਮਝਦਾ ਰਿਹਾ ਯਾਰ ਵੀ ਇਹ ਵੀ ਸਾਡੀ ਬਰਾਦਰੀ ਦਾ ਕੋਈ ਰਾਈ ਬੰਦਾ ਹੀ ਲੱਗਦਾ ਜਿਹੜਾ ਇਦਾਂ ਬੋਲਦਾ। ਬਸ ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਤੇ ਬਾਕੀ ਸੁਰਾ ਸਾਹਿਬ ਲਿਖੀ ਦਾ ਉਰਦੂ ਪੰਜਾਬੀ ਥੋੜਾ ਬਹੁਤਾ ਗੁਜ਼ਾਰਾ ਕਰੀਦਾ। ਤੇ ਆ ਦੇਖੋ ਕਿੰਨੀ ਮਾਸ਼ਾ ਰੌਣਕ ਲੱਗੀ ਆ। ਇਹ ਅੱਲਾਹ ਤਾਲਾ ਜਦੋਂ ਚਾਹੁੰਦਾ ਰਹਿਮਤ ਦੀ, ਹਾਂਜੀ, ਉਹਦੀ ਰਹਿਮਤ ਜਦੋਂ ਹੁੰਦੀ ਆ, ਉਹ ਇੱਕ ਬੰਦੇ ਦੀ ਮੁਹੱਬਤ ਆਪਣੀ ਮਖਲੂਕ ਦੇ ਦਿਲਾਂ 'ਚ ਭਰ ਦਿੰਦਾ ਆ। ਉਹ ਮਖਲੂਕ ਦਾ ਗੁਜ਼ਾਰਾ ਆ। ਗੱਲ ਇਹ ਨਹੀਂ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ, ਤੁਹਾਡੇ ਵੱਡਿਆਂ ਨੂੰ ਵੀ ਅੱਲਾਹ ਪਾਕ ਸਲਾਮਤ ਰੱਖੇ, ਸਭ ਨੂੰ। ਹਾਂਜੀ, ਤੇ ਤੁਹਾਡਾ ਉਹ ਜਿਹੜਾ ਕੰਮ ਹੈ ਨਾ, ਅੱਲਾਹ ਉਹਨੂੰ ਕਬੂਲ ਕਰੇ। ਆਮੀਨ। ਅੱਛਾ, ਮੈਂ ਜਨਾਬ ਲਈ ਆਪਣਾ ਹਿੱਸਾ ਸਿਰਫ ਇਸ ਕਰਕੇ ਪਾਉਣ ਲੱਗਾ ਕਿ ਤੁਹਾਡੇ ਕੋਲ ਬਹਿ ਕੇ ਹੁਣ ਕੋਈ ਨਾ ਪੰਜਾਬੀ ਦੀ ਗੱਲ ਕਰਾਂ ਤੇ ਮਾੜੀ ਗੱਲ ਹੋਣੀ ਹੈ। ਹਾਂਜੀ ਸਰ, ਇਹ ਲਿਖਿਆ ਸੀਗਾ ਕਿ ਕਦੇ ਉਂਝ ਹੋਵੇ ਕਦੇ ਉਂਝ ਹੋਵੇ, ਕਦੇ ਉਂਝ ਹੋਵੇ ਕਦੇ ਉਂਝ ਹੋਵੇ, ਦਿਲ ਵਾਂਗ ਰੂਹਾਂ ਦੇ ਪਿੰਜ ਹੋਵੇ। ਦਿਲ ਵਾਂਗ ਰੂਹਾਂ ਦੇ ਪਿੰਜ ਹੋਵੇ, ਦਿਲ ਜਰਦਾ ਕੱਲਿਆਂ ਦਰਦਾਂ ਨੂੰ, ਕੀ ਦਸੀਏ ਲੋਕ ਬੇਦਰਦਾਂ ਨੂੰ। ਕੀ ਇਸ ਗੱਲ ਦੀ ਹੁਣ ਛਿੰਝ ਹੋਵੇ, ਦਿਲ ਵਾਂਗ ਰੂਹਾਂ ਦੇ ਪਿੰਜ ਹੋਵੇ। ਦਿਲ ਵਾਂਗ ਰੂਹਾਂ ਦੇ ਪਿੰਜ ਹੋਵੇ। ਵਾਹ ਵਾਹ, ਕੀ ਅਲਫਾਜ਼ ਹਨ, ਕੀ ਬਾਤ। ਫਿਰ ਜਨਾਬ ਅਲੀ ਕੀ ਲਿਖਿਆ ਸੀਗਾ ਕਿ ਦੁੱਖ ਦਰਦ ਤੇ ਹੋਰ ਬਥੇਰੇ ਨੇ। ਦੁੱਖ ਦਰਦ ਤੇ ਹੋਰ ਬਥੇਰੇ ਨੇ, ਨਾਗਾਂ ਵਾਂਗ ਚਾਰ ਚੁਫੇਰੇ ਨੇ। ਨਾਗਾਂ ਦੱਸੋ ਸਾਹਿਬ, ਨਾਗਾਂ ਵਾਂਗ ਚਾਰ ਚੁਫੇਰੇ ਨੇ, ਪਰ ਯਾਰ ਕਿਸੇ ਦਾ ਨਾ ਰਿੰਜ ਹੋਵੇ, ਦਿਲ ਵਾਂਗ ਰੂਹਾਂ ਦੇ ਪਿੰਜ ਹੋਵੇ। ਵਾਹ 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 ਵਾਹ। ਹਾਂਜੀ, ਫਿਰ ਜਨਾਬ ਅਲੀ ਅੱਗੇ ਲਿਖਿਆ ਸੀਗਾ ਕਿ ਜਿਹੜਾ ਤੁਹਾਨੂੰ ਜਿਹੜਾ ਬਹੁਤ ਚੰਗਾ ਲੱਗਣਾ ਸ਼ੇਰ, ਮੈਂ ਪਹਿਲਾਂ ਹੀ ਦੱਸਦਾ ਤੁਹਾਨੂੰ ਸੁਰਾ ਸਾਹਿਬ।
ਹਾਲਾਤ ਇਹ ਆ ਕਿ ਅਸੀਂ ਜਦ ਦੀ ਹੋਸ਼ ਸੰਭਾਲੀਏ ਇੱਥੇ ਝੂਠੋ ਝੂਠ ਚੁਤਾਲੀ ਹਰ ਪਾਸੇ ਜਨਾਬ ਇਹੀ ਸੋਚਿਆ, ਤੁਸੀਂ ਸਾਨੂੰ ਜ਼ਿਆਦਾ ਜਾਣਦੇ ਹੋ। ਬਿਲਕੁਲ ਬਿਲਕੁਲ। ਅਸੀਂ ਜਦ ਦੀ ਹੋਸ਼ ਸੰਭਾਲੀਏ ਇੱਥੇ ਝੂਠੋ ਝੂਠ ਚੁਤਾਲੀਏ, ਕਿਤੇ ਹੱਕ ਦੀ ਖੇਤੀ ਸਿੰਜ ਹੋਵੇ ਦਿਲ ਵਾਂਗ ਰੂਹਾਂ ਦੇ ਪਿੰਜ। ਵਾਹ 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 ਵਾਹ, ਕੀ ਬਾਤ। ਕਿਤੇ ਹੱਕ ਦੀ ਖੇਤੀ ਸਿੰਜ ਹੋਵੇ ਦਿਲ ਵਾਂਗ ਰੂਹਾਂ ਦੇ ਪਿੰਜ ਹੋਵੇ। ਅੱਗੇ ਲਿਖਿਆ ਸੀਗਾ ਕਿ ਇਹ ਲਿਖਿਆ ਆਪ ਹੀ ਸੀ ਜੀ ਮੇਰਾ। ਅੱਛਾ ਮੈਂ ਵੀ ਕਿਤੇ ਧਾਰ ਨਾ ਮੰਗਿਆ ਹੋਵੇ। ਉਹ ਜਿਹੜੀ ਮੇਰਾ ਇੱਕ ਦੋਸਤ ਹੈ ਸ਼ਫੀਕ ਜ਼ੈਕ, ਤੁਹਾਡਾ ਵੀ ਫੈਨ ਆ, ਉਹ ਮੈਨੂੰ ਕਹਿੰਦਾ ਹੁੰਦਾ, ਮੈਂ ਕਿਹਾ ਯਾਰ ਮੈਨੂੰ ਯਾਦ ਭੁੱਲ ਜਾਂਦਾ ਲਿਖਿਆ ਆਪਣਾ। ਕਹਿੰਦਾ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ, ਜਦੋਂ ਪਹਿਲਾਂ ਲਿਖਦੇ ਉਦੋਂ ਕਿੱਥੋਂ ਲਿਖਦੇ ਹੋ ਤੁਸੀਂ? ਇਹ ਤੁਹਾਡੇ ਵਾਲੀ ਗੱਲ ਵੀ ਉਹੀ ਜਰਾ ਮੇਰੀ। ਕਹਿੰਦਾ ਕਿ ਹੁਸਨ ਦਾ ਡਾਢਾ ਮਾਣ ਹੈ ਤੈਨੂੰ, ਹੁਸਨ ਦਾ ਡਾਢਾ ਮਾਣ ਹੈ ਤੈਨੂੰ, ਇਸ਼ਕ ਦੀ ਵੱਡੀ ਕਾਣ ਹੈ ਸਾਨੂੰ। ਵਾਹ 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 ਵਾਹ। ਹੁਸਨ ਦਾ ਡਾਢਾ ਮਾਣ ਹੈ ਤੈਨੂੰ, ਹੁਸਨ ਦੀ ਇਸ਼ਕ ਦੀ ਡਾਢੀ ਕਾਣ ਹੈ ਮੈਨੂੰ, ਹੁਣ ਗੱਲ ਤੇਰੇ ਨਾਲ ਕਿੰਜ ਹੋਵੇ ਦਿਲ ਵਾਂਗ ਰੂਹਾਂ ਦੇ ਪਿੰਜ ਹੋਵੇ। ਵਾਹ 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 ਵਾਹ। ਹਾਂਜੀ, ਇੱਕ ਗਜ਼ਲ ਹੋਰ ਦਾ ਇੱਕ ਛੋਟਾ ਇੱਕ ਸ਼ੇਰ, ਸਿਰਫ ਇੱਕ ਸ਼ੇਰ ਕਰਾਂਗਾ ਕਿ ਮਿਲਣ ਦੀ ਆਸ ਰੱਖਦੇ ਨੇ, ਮਿਲਣ ਦੀ ਆਸ ਰੱਖਦੇ ਨੇ ਵਿਚਾਰੇ ਦੂਰ ਰਹਿੰਦੇ ਨੇ। ਇੱਥੇ ਲਿਆਓ ਬਾਬਾ ਜੀ। ਵਾਲੇਕੁਮ। ਮਿਲਣ ਦੀ ਆਸ, ਮਿਲਣ ਦੀ ਆਸ ਰੱਖਦੇ ਨੇ ਵਿਚਾਰੇ ਦੂਰ ਰਹਿੰਦੇ ਨੇ, ਕਿਨਾਰੇ ਮਿਲ ਨਹੀਂ ਸਕਦੇ ਕਿਨਾਰੇ ਦੂਰ ਰਹਿੰਦੇ ਨੇ। ਵਾਹ 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 ਵਾਹ। ਕਿਨਾਰੇ ਮਿਲ ਨਹੀਂ ਸਕਦੇ ਕਿਨਾਰੇ ਦੂਰ ਰਹਿੰਦੇ ਨੇ। ਮੁਹੱਬਤ ਜਿਸ ਨੂੰ ਕਹਿੰਦੇ ਨੇ, ਨਹੀਂ ਘਾਟੇ ਦਾ ਇਹ ਸੌਦਾ ਮੁਹੱਬਤ ਜਿਸ ਨੂੰ ਕਹਿੰਦੇ ਨੇ। ਨਹੀਂ ਘਾਟੇ ਦਾ ਇਹ ਮੁਹੱਬਤ, ਤੁਹਾਡੀ ਮੁਹੱਬਤ 'ਚ ਬੈਠੇ ਨਾ, ਨਹੀਂ ਘਾਟੇ ਦਾ ਇਹ ਸੌਦਾ ਮੁਹੱਬਤ ਜਿਸ ਨੂੰ ਕਹਿੰਦੇ ਨੇ, ਘਾਟੇ ਖਾ ਕੇ ਵੀ ਸਾਰੇ ਖਸਾਰੇ ਦੂਰ ਰਹਿੰਦੇ ਨੇ। ਵਾਹ ਵਾਹ ਵਾਹ। ਕਿਨਾਰੇ ਮਿਲ ਨਹੀਂ ਸਕਦੇ ਕਿਨਾਰੇ ਦੂਰ ਰਹਿੰਦੇ ਨੇ। ਸਰ ਸਾਹਿਬ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਅਸੀਂ ਤੁਹਾਡੇ ਤੇ ਮੇਰੇ ਸਕੂਲ ਦੇ तमाम ਲੋਕ ਜਿਹੜੇ ਆ ਤੁਹਾਡੇ ਬੜੇ ਫੈਨ ਆ। ਕੀੜੀ ਪੇਟ ਹਾਈ ਸਕੂਲ ਦੇ ਵਿੱਚ ਮੇਰੀ ਮੁਲਾਜ਼ਮਤ ਹੈ, ਮੇਰੇ ਸ਼ਾਹਕੋਟ ਦੇ ਨਜ਼ਦੀਕ ਹੈ, ਮਲਕ ਸਾਹਿਬ ਦੇ ਪਿੰਡ ਦੇ ਵੀ ਨੇੜੇ ਆ। ਹਾਂਜੀ, ਤੇ ਜਨਾਬ ਸਾਰੇ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਯਾਦ ਕਰਦੇ ਆ, ਬੜੇ ਅੱਛੇ ਲਫ਼ਜ਼ਾਂ ਨਾਲ। ਤੇ ਜਿਹੜੇ ਬੰਦੇ ਤੁਹਾਡੇ ਤੱਕ ਨਹੀਂ ਪਹੁੰਚ ਸਕੇ ਨਾ ਮੇਰੇ ਸਕੂਲ ਦੇ ਮੇਰੇ ਇਲਾਕੇ ਦੇ, ਮੈਂ ਉਹਦੀ ਤਰਫੋਂ ਵੀ ਉਹਨਾਂ ਦੀ ਤਰਫੋਂ ਤੁਹਾਨੂੰ ਸਲਾਮਤ ਕਰਦਾ। ਅੱਲਾਹ ਤੁਹਾਨੂੰ ਖੁਸ਼ ਰੱਖੇ, ਅੱਲਾਹ ਸਾਨੀਆਂ ਫਰਮਾਵੇ ਤੁਹਾਡੇ ਲਈ। ਬਹੁਤ ਸ਼ੁਕਰੀਆ ਸਰ, ਬੜੀ ਮਿਹਰਬਾਨੀ। ਮੁਸਫਿਰ ਸਾਹਿਬ ਬੈਠੇ ਜੀ ਆ ਦੁਕਾਨਦਾਰੀ ਨਾਲ ਨਾਲ। ਸ਼ਾਹਦ ਗਿੱਲ ਸਾਹਿਬ ਬੈਠੇ ਜੀ, ਇਹ ਗਿੱਲਾਂ ਦੇ ਉਧਰ ਪਿੰਡ ਬਾਬਾ ਜੀ ਜਿਹੜੇ ਪਾਸੇ ਆਏ ਜੀ। ਔਰ ਅਲੀ ਰਜ਼ਾ ਗਿੱਲ ਸਾਹਿਬ ਜੀ, ਅਲੀ ਰਜ਼ਾ ਗਿੱਲ ਪੂਰੇ ਫਾਰਮ 'ਚ ਬੈਠਾ। ਅੱਛਾ, ਨਾਲ ਕੌਣ ਬੈਠੇ ਜੀ? ਮੁਹੰਮਦ ਅਬਾਸ ਸਾਹਿਬ ਬੈਠੇ ਜੀ ਨਾਲ। ਇਹ ਮੌਲੀ ਵਾਲੇ ਤੋਂ ਆਏ ਜੀ, ਸਾਡੇ ਗਰਾਈਆਂ ਜੀ। ਅਬਾਸ ਸਾਹਿਬ ਮਿਹਰਬਾਨੀ ਜੀ। ਰਾਸ਼ਿਦ ਇਮਰਾਨ ਸਾਹਿਬ ਜੀ, ਅਰਸਲਾਨ ਗਿੱਲ ਸਾਹਿਬ ਜੀ, ਨਾਸਰ, ਹਾਂ ਨਾਸਰ ਸਾਹਿਬ ਮਿਹਰਬਾਨੀ ਜੀ। ਉਸਮਾਨ ਸਾਹਿਬ ਜੀ, ਉਸਮਾਨ ਸਾਹਿਬ ਤੁਸੀਂ ਟੋਬਿਆ ਹੋਏ? ਅੱਛਾ ਅੱਛਾ, ਮਾਸ਼ਾਅੱਲਾ। 44 ਚੋਂ? ਅੱਛਾ ਮਾਸ਼ਾਅੱਲਾ। ਹੋਰ ਇਧਰੋਂ ਕੋਈ 44 ਦਾ? ਨਸੀਰ ਸਾਹਿਬ ਜੀ ਸਾਡੇ ਬਜ਼ੁਰਗ ਆ, ਸਾਡੇ ਕੋਲ ਅੱਗੇ ਵੀ ਆਉਂਦੇ ਰਹਿੰਦੇ। ਪਿੰਡ ਤੁਹਾਡਾ ਜੀ ਉਹ 387 ਤੋਂ ਜੀ। ਆ ਬਾਬਾ ਜੀ ਨੂੰ ਦਿਓ ਜੀ, ਸਾਡੇ ਬਜ਼ੁਰਗ ਜੀ। ਹਾਂਜੀ, ਪੂਰੇ ਰੋਜ਼ਿਆਂ ਜੀ ਇਹ ਗਾਇਬ ਰਹੇ ਆ, ਤੇ ਹੁਣ ਈਦ ਮੁਬਾਰਕ ਹੋਵੇ ਜੀ ਤੁਹਾਨੂੰ। ਖੈਰ ਮਾਰੋ ਤੁਹਾਨੂੰ ਮੁਬਾਰਕਾਂ। ਕਿੱਥੇ ਗਵਾਚ ਗਏ ਸੀ ਤੁਸੀਂ? ਬਾਅਦ ਜੀ ਬੂੜੇ ਬੰਦਿਆਂ ਨਮਾਜ਼ ਪੜ੍ਹੀ ਉੱਥੇ ਸੌਂਗਾ। ਵਾਹ ਵਾਹ ਵਾਹ, ਬੜੀ ਮਿਹਰਬਾਨੀ। ਚਲੋ ਸਾਨੂੰ ਯਾਦ ਤਾਂ ਰੱਖਿਆ ਨਾ ਹੁਣ ਤੁਸੀਂ ਬੱਚੇ ਹੋ, ਤੁਹਾਨੂੰ ਯਾਦ ਰੱਖਣੇ। ਹਾਂ, ਮੈਂ ਤਾਂ ਤੁਰਿਆ ਨਹੀਂ ਜਾਂਦਾ। ਅੱਛਾ, ਚਲੋ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ ਜੀ, ਹਾਂ ਲੰਬੀ ਉਮਰ ਦੇਵੇ ਜੀ। ਇਦਾਂ ਹੀ ਬਜ਼ੁਰਗਾਂ ਦਾ ਸਾਇਆ ਜੀ ਬਣਿਆ ਰਹੇ। ਇਸ ਕਰਕੇ ਤੁਹਾਨੂੰ ਲੱਭਦੇ ਨਾ ਜੀ ਕਿ ਬਜ਼ੁਰਗਾਂ ਦੀ ਬਰਕਤ ਹੁੰਦੀ। ਹਾਂ, ਬਰਕਤ ਹੁੰਦੀ ਜਿਹੜੀ ਅੱਲਾਹ ਤਾਲਾ ਨੇ ਤੁਹਾਡੀ ਮਰਜ਼ੀ ਦੀ ਗੱਲ ਹੈ, ਭਾਵੇਂ ਬਰਕਤ ਗੱਤੋ ਤੇ ਭਾਵੇਂ ਛੱਡੋ। ਸਾਡੇ ਲਈ ਤੇ ਤੁਸੀਂ ਬਾਇਸੇ ਬਰਕਤ ਹੀ ਆ। ਹਾਂ ਬੇਸ਼ੱਕ, ਤੁਹਾਡੀ ਮਰਜ਼ੀ ਦੀ। ਜਿਸ ਮਹਿਫਲ 'ਚ ਜਿਸ ਜਗ੍ਹਾ ਦੇ ਬਜ਼ੁਰਗ ਬੈਠੇ ਹੋਣ ਨਾ, ਉਹਦੀ ਪੁੱਛ ਹੀ ਨਹੀਂ ਹੋਣੀ, ਉਹਦਾ ਹਿਸਾਬ। ਵਾਹ 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 ਜੀ, ਕੋਈ ਜਾਣੇ ਤਾਂ ਬੜੀ ਗੱਲ ਹੈ। ਰੌਣਕਾਂ ਬਣ ਗਈਆਂ ਕਿ ਅੱਜ ਈਦ ਬਣ ਗਈ ਜੀ। ਈਦ ਬਣ ਗਈ, ਠੀਕ ਠਾਕ। ਅੱਜ ਈਦ ਮਾਸ਼ਾਅੱਲਾ। 45 47 44। ਤੁਹਾਡਾ ਕੀ ਨਾਮ ਹੈ? ਸੈਮ ਗਿੱਲ ਸਾਹਿਬ, ਬੜੀ ਮਿਹਰਬਾਨੀ ਜੀ। ਹਾਂਜੀ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਮੈਂ ਜੀ ਬੜਾ ਅੱਲਾਹ ਤਾਲਾ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਰੇ ਭਰਾ ਜੀ ਸਾਨੂੰ ਇੱਜ਼ਤ ਦੇਣ ਵਾਸਤੇ, ਤੇ ਈਦ ਦੇ ਮੌਕੇ ਤੇ ਈਦ ਹੁੰਦੀ ਦੀਦ ਨਾਲ, ਈਦ ਹੁੰਦੀ ਮੱਥੇ ਲੱਗਣ ਨਾਲ, ਤੇ ਆ ਈਦ ਅਸਲ ਦੇ ਵਿੱਚ। ਤੇ ਇਹ ਰੱਬ ਦੀ ਜ਼ਾਤ ਸਾਡੇ ਪੰਜਾਬ ਦੀ ਜਿਹੜੀ ਇਹ ਹੈ ਨਾ, ਇਹ ਪਛਾਣ ਇਹ ਇਦਾਂ ਹੀ ਬਣਾਈ ਰੱਖੇ। ਤੇ ਬੜੀ ਮਿਹਰਬਾਨੀ। ਹੁਣ ਆਪਾਂ ਕੈਮਰਾ ਬੰਦ ਕਰਕੇ ਉਹ ਜੀ ਗੱਲਾਂ ਬਾਤਾਂ ਕਰਾਂਗੇ ਜੀ। ਬੜੀ ਮਿਹਰਬਾਨੀ। ਹਾਂਜੀ, ਅਸੀਂ ਜੀ ਤੁਹਾਡੀ ਗੱਲ ਕਰਾਉਂਦੇ ਹਾਂ ਜੀ। ਰਾਣਾ ਵਹੀਦੁਲ ਹਸਨ ਸਾਹਿਬ, ਆਪਣਾ ਤਾਰਫ ਕਰਾਇਆ ਜੀ, ਆਪਣਾ ਪਿੰਡ ਦਾ ਪੂਰਾ ਦੱਸਿਓ ਜੀ। ਪਿੰਡ ਆ ਜੀ ਮੇਰਾ ਚੱਕ ਨੰਬਰ 52 ਗਾਬੇ ਜੀ, ਆਪਣਾ ਨਾਲੇ ਡਾੜੇ ਦੇ ਨਾਲ। ਸਾਰਾ ਜੀ ਪਿੰਡ ਆਪਣਾ ਰਾਣਿਆਂ ਦਾ
ਸਾਰੇ ਰਾਣੇ ਰਹਿੰਦੇ ਉੱਥੇ, ਮਤਲਬ ਥੋੜੀ ਜਿਹੀ ਗੁੱਜਰਾਂ ਦੇ ਘਰ ਆ, ਕੁਝ ਵਿੱਚ ਹੋਰ ਵੀ ਬਰਾਦਰੀਆਂ, ਕੋਈ ਇੱਕ ਘਰ ਜੱਟਾਂ ਦਾ ਜੀ। ਤੇ ਬਾਕੀ ਜੀ ਉਹ ਜਿਹੜੀ ਨਹਿਰ ਲੰਘ ਰਹੀ ਹੈ ਜੀ, ਉਹਦੇ ਨਾਲ ਹੀ ਪਿੰਡ ਹੈ ਜੀ ਸਾਡਾ। ਅੱਛਾ, ਇਹ 52 ਉਹੀ ਹੈ ਜੀ ਜਿਹਦੇ ਵਿੱਚੋਂ ਬੜੀ ਵੱਡੀ ਤਾਦਾਦ ਦੇ ਵਿੱਚ ਸਰਦਾਰ ਉੱਠ ਕੇ ਗਏ? ਹਾਂਜੀ ਹਾਂਜੀ, ਬਹੁਤ ਵੱਡੀ ਸਰਦਾਰ ਜੀ, ਬਹੁਤ ਜ਼ਿਆਦਾ ਸਿੱਖ ਇੱਥੇ ਉੱਠ ਕੇ ਗਏ ਜੀ, ਬਲਕਿ ਸਾਰਾ ਪਿੰਡ ਹੀ ਸਮਝ ਲਓ ਸਿੱਖਾਂ ਦਾ ਹੀ ਸੀ ਸਾਰੇ। ਉਹ ਹੈਗੇ ਆ ਮਹਾਜਰ ਹੀ ਆ ਜੀ ਸਾਰੇ। ਹਾਂ, ਫਿਰ ਇੱਥੋਂ ਉੱਠ ਕੇ ਸਰਦਾਰ ਗਏ 47। ਸਾਹਿਬ ਆਪਣਾ ਪਿੰਡ ਦੱਸੋ, ਆਪਣਾ ਨਾਮ ਦੱਸੋ, ਪਿੱਛੋਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਅਸੀਂ ਜੀ ਹੁਸ਼ਿਆਰਪੁਰ ਸਾਡਾ ਜ਼ਿਲ੍ਹਾ ਹੈ ਜੀ, ਤੇ ਜੱਲੋਵਾਲ ਸਾਡਾ ਪਿੰਡ ਸੀਗਾ ਜੀ। ਜੱਲੋਵਾਲ? ਹਾਂਜੀ, ਜੱਲੋਵਾਲ। ਤੇ ਅਸੀਂ ਜੀ ਵੈਸੇ ਸਾਡਾ ਬੇਸਿਕਲੀ ਪਿੰਡ ਜੀ ਚੌਟ ਆ, ਜਿੱਥੋਂ ਸਾਡੇ ਅੱਬਾ ਜੀ ਇੱਥੇ ਅੱਬਾ ਜੀ ਆਪਣੇ ਮਾਮੇ ਕੋਲ ਰਹਿੰਦੇ ਹੁੰਦੇ ਸੀ, ਤੇ ਅਸੀਂ ਇਸ ਕਰਕੇ 52 ਜੀ ਆ ਗਏ ਹੋਏ ਆ ਜੀ ਸਾਰੇ। ਵਾਹ ਵਾਹ। ਤੇ ਕੀ ਹੋ ਰਿਹਾ, ਜ਼ਿਮੀਦਾਰਾ ਹੋ ਰਿਹਾ? ਹਾਂਜੀ, ਜ਼ਿਮੀਦਾਰਾ ਜੀ, ਕੋਈ 20-25 ਪੈਲੀਆਂ ਦਾ, ਤੇ ਨਾਲ ਸਰ ਆਪਣਾ ਹੈਗਾ ਵਾ ਨੌਕਰੀ ਕਰਦੇ ਆ ਜੀ। ਅੱਛਾ, ਪ੍ਰਾਈਵੇਟ ਫਰਮ 'ਚ। ਹਾਂਜੀ। ਤੇ ਇਹ ਤੁਹਾਡੇ ਵਾਲੇ ਪਾਸੇ ਬਹੁਤੀ ਫਸਲ ਕਿਹੜੀ ਹੈ? ਫਸਲ ਕਮਾਦ ਆ ਜੀ, ਜ਼ਿਆਦਾ ਮੂੰਜੀ ਲੱਗਦੀ ਹੈ, ਤੇ ਬਾਕੀ ਬਸ ਇਹੀ ਦੋ ਚੀਜ਼ਾਂ, ਗੰਦਮ ਹੈ ਜੀ ਇਸ ਟਾਈਮ। ਰਾਣਾ ਸਾਹਿਬ ਬੜੀ ਮਿਹਰਬਾਨੀ, ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ। ਮਿਹਰਬਾਨੀ ਸਰ ਤੁਹਾਡੀ। ਸਰ ਅਫਜ਼ਲ ਮਾਨ ਸਾਹਿਬ ਨਾਲ ਗੱਲ ਕਰਾਂ। ਹਾਂਜੀ, ਤੁਸੀਂ ਆਪਣਾ ਕਰਾ ਦਿਓ ਜੀ ਤਾਰਫ। अस्सलाम वालेकुम जी। वालेकुम अब्दुल रहमान नाम है जी मेरा, ਪਿੰਡ ਰਾਣਾ ਸਾਹਿਬ ਵਾਲਾ। 52 ਪਿੰਡ? ਹਾਂਜੀ 52। ਅੱਛਾ, ਸਾਡਾ ਤੇ ਸਾਡਾ ਸਿਰਫ 4 ਦਾ ਫਰਕ ਹੈ। ਸਾਡਾ ਜੀ ਸਾਡਾ ਕੱਲਾ 52 ਜੀ, ਤੁਹਾਡਾ 452। ਹਾਂਜੀ, ਉਹ ਅਕਸਰ ਇਸ ਤਰ੍ਹਾਂ ਹੁੰਦਾ ਕਿ ਮਹਿਮਾਨ ਜਿਹੜੇ ਆਉਂਦੇ ਨਾ ਦੂਰੋਂ ਕਿਤੋਂ, ਉਹ ਸਮੁੰਦਰੀਆਂ ਚੋਂ ਕਿ ਇੱਧਰ 452 ਹੈ, ਦੂਸਰੀ ਸਾਈਡ 52, ਉਹ ਇੱਥੇ ਆ ਜਾਂਦੇ ਆ। ਅਕਸਰ ਸਾਡੇ ਕੋਲ ਚਲੇ ਜਾਂਦੇ, ਜਾ ਕਹਿੰਦੇ ਜੀ ਅਸੀਂ 452 ਆਣਾ। ਉਹ ਫਿਰ ਉਹਨੂੰ ਦੱਸੀਦਾ ਨਹੀਂ ਭਾਈ ਤੁਸੀਂ ਗਲਤ ਆ ਗਏ, ਉਹ ਸਮੁੰਦਰੀ ਤੋਂ ਦੂਸਰੀ ਸਾਈਡ ਨੂੰ ਜਾਓ। ਇੱਕ ਬਾਉਂਡਰੀ ਦੇ ਅੰਦਰ, ਇੱਕ ਬਾਉਂਡਰੀ ਬਾਹਰ ਚੌਥਾ। ਬਿਲਕੁਲ, ਉਹ 4 ਦਾ ਫਰਕ ਹੈ ਜੀ, ਉਹ ਅਕਸਰ ਮਸਲਾ ਬਣ ਜਾਂਦਾ। ਇਹਦਾ ਕੋਈ ਨਾਮ ਵੀ ਹੈ 52 ਦਾ? ਚੀਮਾ ਬਰਵਾਲੀ ਨਾਮ ਹੈ। ਚੀਮਾ ਬਰਵਾਲੀ ਪੁਰਾਣਾ ਨਾਮ ਆ? ਹਾਂਜੀ। ਇੱਥੇ ਚੀਮੇ ਤੇ ਬਰਵਾਲੀ ਜਿਹੜੇ ਸੀਗੇ ਨੇ ਸਿੱਖ ਉੱਠ ਕੇ ਗਏ ਹੋਏ ਸਾਰੇ ਜੀ, ਉਹ ਉੱਠ ਕੇ ਗਏ, ਇਸ ਕਰਕੇ ਚੀਮਾ ਤੇ ਬਰਵਾਲੀ ਕਹਿੰਦੇ। ਇਹ 52 ਚੱਕ, ਚੀਮਾ, ਬਰਵਾਲੀ, ਸਮੁੰਦਰੀ, ਇਹ ਉਹੀ ਪਿੰਡ ਆ ਜੀ। ਸਾਨੂੰ ਬੜੇ ਵਾਰੀ ਟੈਲੀਫੋਨ ਵੀ ਆਇਆ, ਤੇ ਮੈਂ ਗੱਲ ਵੀ ਕਈ ਸਰਦਾਰਾਂ ਦੀ ਉੱਥੇ ਕਰਾਈ। ਤੇ ਇੱਕ ਸਰਦਾਰ ਦਾ ਪਿਛਲੇ ਦਿਨਾਂ 'ਚ ਘਰ ਦਿਖਾਇਆ ਵੀ ਉਹਨਾਂ ਨੇ ਪੁਰਾਣਾ ਘਰ ਤੇ ਢਾ ਲਿਆ, ਨਵਾਂ ਬਣਾਇਆ, ਪਰ ਉਹ ਕਹਿੰਦਾ ਮੈਨੂੰ ਤੁਸੀਂ ਉਹ ਥਾਂ ਹੀ ਵਿਖਾਤੀ ਨਾ, ਤੇ ਉਹ ਰਾਜ਼ੀ ਹੋ ਗਿਆ। ਥੋੜੇ ਦਿਨ ਪਹਿਲੇ ਹੀ ਆਏ ਸੀਗੇ। ਅੱਛਾ, ਸਰਦਾਰ ਉੱਥੇ ਆਏ ਵੀ ਸੀ? ਹਾਂਜੀ, ਆਏ ਸੀ, ਫਿਰ ਕੇ ਗਏ। ਉਹ ਮੇਰੇ ਇਲਮ 'ਚ ਨਹੀਂ? ਅੱਛਾ ਜੀ, ਇਹ ਕੋਈ ਮਹੀਨਾ ਕੁ ਹੋਇਆ। ਅੱਛਾ, ਮਾਸ਼ਾਅੱਲਾ, ਉਹ ਦੇਖ ਕੇ ਗਏ ਪਿੰਡ ਹੈ, ਬੜੇ ਖੁਸ਼ ਹੋਏ। ਬਸ ਉਹ ਯਾਦਾਂ ਜਿਹੜੀਆਂ। ਹਾਂਜੀ, ਅੱਛਾ ਜੀ, ਮਿੱਟੀ ਪੁਰਾਣੀ। ਤੁਸੀਂ ਰਾਣਾ ਸਾਹਿਬ ਦਾ ਤਾਰਫ ਕਰਾ ਰਹੇ ਸੀਗੇ ਜੀ, ਇੱਕ ਰਾਣਾ ਭਾਈ ਸਾਹਿਬ ਦਾ ਕੰਗੇ ਵਾਲੀ ਗੱਲ ਮੇਰੀ ਆਪਣਾ ਨਹੀਂ ਸਹੀ। ਤੁਸੀਂ ਇਹਨਾਂ ਤੁਸੀਂ ਜ਼ਰਾ ਖੁਦ ਆਪਣੇ। ਮੇਰਾ ਨਾਮ ਜੀ ਸ਼ੌਜ਼ਬ ਹੈ ਜੀ, ਸਮੁੰਦਰੀ ਤੋਂ ਤਲਕ ਹੈ ਜੀ, ਤੇ ਰਾਣਾ ਸਾਹਿਬ ਸਾਡੇ ਬੜੇ ਪੁਰਾਣੇ ਦੋਸਤ ਨੇ, ਤੇ ਅੱਜ ਅਸੀਂ ਅੰਜਮ ਭਾਈ ਕੋਲ ਆਏ ਹਾਂ। ਇੱਕ ਰਾਣਾ ਸਾਹਿਬ ਦਾ ਨਾ ਇੱਕ ਜ਼ਿੰਦਗੀ ਦਾ ਇੱਕ ਸੱਚਾ ਵਾਕਿਆ, ਕਿ ਰਾਣਾ ਸਾਹਿਬ ਥੋੜੇ ਤਕਰੀਬਨ 2 ਸਾਲ ਪਹਿਲੇ ਦੀ ਗੱਲ ਹੈ, ਬਾਜ਼ਾਰ ਆਏ ਸੀਗੇ ਕੋਈ ਸ਼ਾਪਿੰਗ ਕਰਨ ਬੱਚਿਆਂ ਦੀ, ਤੇ ਇੱਕ ਕੰਗੇ ਵਾਲਾ ਇਹਨਾਂ ਨੂੰ ਨਾ ਖਹਿ ਪਿਆ। ਉਹ ਬਾਰ-ਬਾਰ ਆਵੇ ਰਾਣਾ ਸਾਹਿਬ ਦੇ ਕੋਲ, ਰਾਣਾ ਸਾਹਿਬ ਕੰਗੇ ਲੈ ਲਓ, ਕੰਗੇ ਲੈ ਲਓ, ਕੰਗੇ ਲੈ ਲਓ, ਤੇ ਰਾਣਾ ਸਾਹਿਬ ਦਾ ਮੂੰਹ ਸੀਗਾ ਪਰੇ ਨੂੰ ਜੀ। ਤੇ ਅਚਾਨਕ ਰਾਣਾ ਸਾਹਿਬ ਨੇ ਨਾ ਗੁੱਸੇ ਨਾਲ ਉਹਦੇ ਕੰਗੇ ਵਾਲ ਨੂੰ ਵੇਖਿਆ, ਉਹਨੇ ਕਿਹਾ ਤੈਨੂੰ ਲੱਗਦਾ ਵਾ ਮੇਰੇ ਵਾਲ ਲੈ ਕੇ ਮੈਂ ਕੰਗਾ ਵਾਵਾਂਗਾ, ਜਾ ਕਿਤੇ ਵਾਲਾਂ ਵਾਲੇ ਕੋ ਤੁਰ ਜਾ ਕੇ, ਮੇਰੇ ਮੁਤਲਕਾ ਸ਼ਾਹੀ ਕੋਈ ਨਹੀਂ ਕਹਿੰਦੇ। ਨਹੀਂ ਜੀ, ਸ਼ੂਗਰ ਮਿਲੇ ਜੀ ਟਾਈਮ ਟੱਪਦਾ, ਵਟਿਆ ਨਹੀਂ ਜ਼ਿੰਦਗੀ ਲੰਘਦੀ। ਜਿੰਨਾ ਭਾਈਜਾਨ ਇੱਥੇ ਇਸ ਟਾਈਮ ਸਟ੍ਰੈਸ ਚੱਲ ਰਿਹਾ ਪਾਕਿਸਤਾਨ ਜਾਂ ਓਵਰਆਲ ਵਰਲਡ, ਅਗਰ ਇਹ ਚੀਜ਼ਾਂ ਸਾਡੇ ਵਿੱਚ ਨਾ ਹੋਣ ਨਾ ਜੀ, ਤੇ ਬੰਦੇ ਪਾਗਲ ਹੋ ਜਾਣ। ਸਹੀ ਗੱਲ। ਬੰਦਾ ਜਿੰਨੀ ਮਰਜ਼ੀ ਸਟ੍ਰੈਸ 'ਚ ਬੈਠਾ ਹੋਵੇ, ਤੁਹਾਡੀ ਵੀਡੀਓ ਅੱਗੇ ਆਉਂਦੀ ਹੈ ਨਾ, ਤੇ ਨਾਲ ਹੀ ਬੰਦਾ ਹੱਸ ਪੈਂਦਾ। ਯਕੀਨ ਕਰੋ, ਤੁਹਾਡੀ ਵੀਡੀਓ ਆਉਂਦੀ ਨਾ, ਤੇ ਉਹਦੇ ਵਿੱਚ ਇੱਕ ਅਦਬ ਆ, ਹੱਸੀ ਮਜ਼ਾਕ ਵੀ ਆ, ਦੂਸਰਾ ਨਹੀਂ। ਮਤਲਬ ਜਿਸ ਤਰ੍ਹਾਂ ਲੋਕ ਕੰਟੈਂਟ ਬਣਾਉਂਦੇ, ਕੋਈ ਕੁਝ ਦਿਖਾ ਰਿਹਾ, ਕੋਈ ਕੁਝ ਦਿਖਾ ਰਿਹਾ, ਲੇਕਿਨ ਤੁਹਾਡੇ ਵਿੱਚ ਇੱਕ ਸਾਨੂੰ ਤਾਂ ਆਪਣੀ ਪੰਜਾਬੀ ਮਾਂ ਬੋਲੀ ਦੀ ਨਾ ਇੱਕ ਪ੍ਰਮੋਟ ਹੁੰਦੀ ਨਜ਼ਰ ਆਉਂਦੀ ਹੈ ਜੀ। ਬੜੀ ਮਿਹਰਬਾਨੀ। ਹਾਂ, ਕਿਉਂਕਿ ਤੁਸੀਂ ਵਾਲਾਂ ਵਾਲੇ ਦੇਖ ਲਓ ਕਿ ਉਹਨਾਂ ਕੰਗਾ ਨਹੀਂ ਰੱਖਦੇ ਹੈ, ਜਿਹੜਾ ਗੰਜਾ ਜਿਹਦੇ ਕੋਲ ਥੋੜਾ ਰਾਣਾ ਸਾਹਿਬ ਕੋ ਨਾ ਇੱਕ ਮਿੰਟ ਭਾਈ ਖਾਲੀ, ਉਹਨੇ ਰਾਣਾ ਸਾਹਿਬ ਦੀ ਬੈਕ ਸਾਈਡ ਦੇਖੀ ਸੀ। ਰਾਣਾ ਸਾਹਿਬ ਕੀ ਕਿਹਾ ਤੁਸੀਂ? ਮੈਂ ਕਿਹਾ ਵੀ ਉਹ ਕੰਗਿਆਂ ਵਾਲਾ ਨਾ ਗਲਤ ਕੋਈ ਨਹੀਂ ਸੀ, ਇਹ ਪੱਕਾ ਤਜਰਬਾ ਵਾ ਵੀ ਵਾਲਾਂ ਵਾਲੇ ਜਿਹੜੇ ਹੋਣਗੇ ਨਾ ਉਹ ਹੱਥ ਫੇਰ ਲੈਂਦੇ ਆ ਹੈ। ਜਿਹੜਾ ਜਿਸ ਬੰਦਾ ਗੰਜਾ ਹੁੰਦਾ, ਥੋੜੇ ਜਿਹੇ ਵਾਲ ਹੁੰਦੇ, ਉਹਦੇ ਕੋਲ ਪੱਕਾ ਪਰਸ 'ਚ ਕੰਗਾ ਹੁੰਦਾ ਵਾ। ਉਹ 3 ਵਾਲ ਹੋਣਗੇ, ਭਾਵੇਂ ਇੱਧਰ ਕਰੇ ਭਾਵੇਂ ਉੱਧਰ ਕਰੇ। ਇਹ ਤਾਂ ਜੀ ਹਾਸੇ ਮਖੌਲ। ਮੈਂ ਆਪ ਵੀ ਹੁਣ ਗੰਜਾ ਹੀ ਆ, ਰਾਣਾ ਸਾਹਿਬ ਵੀ ਇਦਾਂ ਹੀ ਕੰਗੇ ਵਾਲੇ ਹੀ ਆ, ਇਹ ਵੀ ਕੰਗੇ ਵਾਲੇ ਹੀ ਹੁਣ, ਕਿਉਂਕਿ ਲੇਕਿਨ ਮੇਰੇ ਕੋਲ ਹੈ ਹੀ ਨਹੀਂ ਨਾ ਵੀ, ਉਹਨਾਂ ਕੋਲ 2-4 ਵਾਲ ਹੁੰਦੇ ਆ, ਇਸ ਕਰਕੇ ਕੰਗੇ ਦਾ ਖਿਆਲ ਰੱਖਦੇ ਆ। ਤੁਸੀਂ ਆਪਣਾ अस्सलाम वालेकुम जी। वालेकुम सलाम जी। अच्छा जी, अपना नाम दस्सो जी पूरा। ਜ਼ਾਹਿਦ ਇਕਬਾਲ। ਜ਼ਾਹਿਦ ਇਕਬਾਲ ਸਾਹਿਬ। ਅੱਛਾ, ਤੁਸੀਂ ਜੀ ਉਧਰੋਂ ਇੰਡੀਆ ਚੋਂ ਆਏ ਸੀ ਜੀ? ਤੁਹਾਡੇ ਬਜ਼ੁਰਗ ਉਹ ਇੰਡੀਆ ਪਾਕਿਸਤਾਨ ਤੋਂ ਪਹਿਲਾਂ 100 ਸਾਲ ਪਹਿਲਾਂ ਆਏ। ਉਸ ਤੋਂ ਪਹਿਲੇ ਆ ਗਏ ਸੀਗੇ, ਤੇ ਫਿਰ ਆ ਕੇ ਕਿਹੜੀ ਜਗ੍ਹਾ ਤੇ ਵਸੇ ਸੀ? ਜ਼ਿਲ੍ਹਾ ਸ਼ੇਖਪੁਰਾ, ਰਸੂਲਪੁਰ ਜਿਹੜਾ ਪਿੰਡ ਆ ਕੱਕੀ ਵਾਲਾ। ਕੱਕੀ ਵਾਲਾ, ਇਹ ਕੱਕੀ ਵਾਲਾ ਵੀ ਬੜਾ ਮਸ਼ਹੂਰ ਜਗ੍ਹਾ ਜੀ। ਹਾਂਜੀ ਹਾਂਜੀ, ਉਹੀ ਹੈ। ਇੱਥੋਂ ਵੀ ਮੇਰੇ ਖਿਆਲ ਬੜੇ ਸਰਦਾਰ ਉੱਠ ਕੇ ਗਏ ਸੀ।
ਹਜੇ ਵੀ ਉੱਥੇ ਆਉਂਦੇ ਆ? ਹਾਂਜੀ ਆਉਂਦੇ ਜਿਵੇਂ ਉਹ ਸੱਚਾ ਸੌਦਾ ਹੋ ਗਿਆ, ਸੱਚਾ ਸੌਦਾ ਤੋਂ ਕਿੰਨਾ ਕੁ ਦੂਰ ਆ ਕੱਕੀ ਵਾਲਾ? ਮੈਂ ਕਦੀ ਗਿਆ ਨਹੀਂ, ਪਤਾ ਨਹੀਂ ਕਿੰਨਾ। ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਇੰਗਲੈਂਡ ਰਿਹਾ ਸਾਰੀ ਉਮਰ। ਅੱਛਾ ਤੁਸੀਂ ਇੰਗਲੈਂਡ ਰਹੇ ਸਾਰੀ ਉਮਰ? ਇੰਗਲੈਂਡ ਕਿਹੜੀ ਥਾਂ ਤੇ ਰਹੇ? ਵੈਂਬਲੇ ਸਿਟੀ ਚ। ਅੱਛਾ ਸਟੇਡੀਅਮ ਬੜਾ ਵੱਡਾ ਸਟੇਡੀਅਮ। ਇਹ ਕਿੰਨਾ ਟਾਈਮ? 35 ਸਾਲ ਰਹੇ। ਉੱਥੇ ਕਿੰਨਾ ਟਾਈਮ ਲਗਾਇਆ? 35 ਸਾਲ। 35 ਸਾਲ, ਮਾਸ਼ਾਅੱਲਾ। ਤੇ ਹੁਣ ਆਇਆ ਨੂੰ ਕਿੰਨਾ ਟਾਈਮ ਹੋ ਗਿਆ? ਹੁਣ 2014 ਦਾ ਆ ਗਿਆ, 10 ਸਾਲ ਹੋ ਗਏ। ਹੁਣ ਆ ਗਏ ਪੱਕੇ ਆਪਣੇ ਮੁਲਕ 'ਚ? ਵਾਹ ਵਾਹ। ਬੱਚੇ ਤਾਂ ਉੱਥੇ ਹੋਣੇ ਸਾਡੇ? ਵੱਡਾ ਬੇਟਾ ਉੱਥੇ, ਬਾਕੀ ਛੋਟੇ ਬੇਟਾ ਇੱਥੇ। ਅੱਛਾ ਮਾਸ਼ਾਅੱਲਾ ਜੀ। ਬੇਟੀ ਇਹਦੇ ਘਰ ਆ, ਬੇਟਾ ਆਪਣਾ ਕੰਮ। ਮਾਸ਼ਾਅੱਲਾ ਜੀ। ਤੇ ਈਦ ਮੁਬਾਰਕ ਹੋਵੇ ਜੀ ਬਹੁਤ ਬਹੁਤ। ਤੇ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਈਦ ਵਾਲੇ ਦਿਨ ਖਸੂਸੀ ਟਾਈਮ ਸਾਡੇ ਵਾਸਤੇ ਕੱਢਿਆ। ਤੁਹਾਡਾ ਹਰ ਵੀਲੌਗ ਦੇਖਦਾ, ਕੱਲ ਤੁਸੀਂ ਫੇਰ ਇੰਟਰਚੇਂਜ ਤੁਰੇ ਫਿਰਦੇ, ਕੱਲ ਪਰਸੋਂ ਤੁਹਾਡਾ ਹਰ ਵੀਲੌਗ ਦੇਖਦਾ। ਹਾਂਜੀ ਉਹ ਮੁੰਡਾ ਨਹੀਂ ਬਲਾਲ ਮਾਰਤ ਜੀ, ਉੱਥੇ ਗਏ ਸੀ। ਕੁੜੀ ਆ ਗਈ, ਟ੍ਰੇਨ ਹੋ ਗਈ ਨਹੀਂ ਹਲੇ? ਆ ਹੁਣੇ ਆ ਜਾਣੀ, ਤੁਹਾਡੇ ਬੇਟੇ ਹੀ ਆ ਜਾਣੀ। ਉਹਨੂੰ 8 ਦਿਨ ਹੋ ਗਏ, ਉਹ 8 ਦਿਨ ਸੌਰੀ ਕਰਨ ਆਇਆ ਉੱਤੇ। ਹਾਂ ਅੰਜਮ ਭਾਈ ਕੋ ਸਸਰਾਲ ਦੇ ਈਦ ਦਾ ਦੂਸਰਾ ਦਿਨ ਜਿਹੜਾ ਇੱਧਰ ਕੈਮਰਾ ਇੱਧਰ ਕਰੇ। ਸਾਡੇ ਨਾ ਜੀ ਪਾਕਿਸਤਾਨ ਦੇ ਵਿੱਚ ਈਦ ਦਾ ਜਿਹੜਾ ਦੂਸਰਾ ਦਿਨ ਹੁੰਦਾ ਨਾ ਜੀ, ਉਹ ਬੜਾ ਅਕੀਦਤ ਨਾਲ ਮਨਾਇਆ ਜਾਂਦਾ ਜੀ, ਸਸਰਾਲ ਡੇ। ਤੇ ਅਸੀਂ ਅੱਜ ਅਲਹਮਦੁਲਿਲਾ ਸਾਰੇ ਛੱਡ ਕੇ ਬੈਠੇ ਤੇ ਅਮਜਦ ਭਾਈ ਕੋਲ ਆਏ ਆ। ਤੇ ਅਮਜਦ ਭਾਈ ਇਸ ਤੇ ਆਪਣਾ ਅੰਜਮ ਭਾਈ ਇਸ ਤੇ ਨਾ ਕੋਈ ਤਬਸਰਾ ਕਰਨਗੇ ਕਿ ਸਸਰਾਲ ਡੇ ਨੂੰ ਕਿੱਦਾਂ ਮਨਾਉਣਾ ਚਾਹੀਦਾ। ਹਾਂਜੀ ਹਾਂਜੀ, ਮਸਾਲਾ ਦੰਦਾ